ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं हाँ ਤੁਹਾਡੀ ਹੋਸਟ ਨੀਲਮ ਕੋਟ। ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨੂੰ ਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਾਡੇ ਨਾਲ ਰੋਜ਼ਾਨਾ ਦੀ ਤਰ੍ਹਾਂ ਸਕਾਈਪ ਰਾਹੀਂ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਤੇ ਸੂਝਵਾਨ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 2 ਜੁਲਾਈ 2020 19 ਹਾੜ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਫੇਅਰ ਯੂਨੀਅਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਜੋ ਆਪਣੇ ਪ੍ਰੋਗਰਾਮ ਦੇ ਵਿੱਚ ਵਿਚਾਰੇ ਜਾਣ ਵਾਲੇ ਜੋ ਮੇਨ ਮੁੱਦੇ ਨੇ ਉਹਨਾਂ ਬਾਰੇ ਆਪਾਂ ਤੁਹਾਨੂੰ ਤੱਕ ਪੇਸ਼ ਕਰਦੇ ਹਾਂ। ਸਿੱਖਾਂ ਲਈ ਅੱਜ ਹੀ ਬੜਾ ਹੀ ਭਾਗਾਂ ਵਾਲਾ ਦਿਨ ਹੈ। ਅੱਜ ਦੇ ਦਿਨ ਹੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਜੋ ਸਥਾਪਨਾ ਹੋਈ ਸੀ, ਸੋ 414 ਵਰੇ ਹੋ ਚੁੱਕੇ ਨੇ ਔਰ ਦੁਨੀਆ ਭਰ ਦੇ ਵਿੱਚ ਜੋ ਸਿੱਖ ਕੌਮ ਹੈ ਇਸ ਦਿਨ ਨੂੰ ਬੜੀ ਹੀ ਸ਼ਰਧਾ ਪੂਰਵਕ ਤਰੀਕੇ ਨਾਲ ਮਨਾ ਰਹੀ ਹੈ ਔਰ ਅਸੀਂ ਸਾਰੀ ਸਿੱਖ ਕੌਮ ਨੂੰ ਇਸ ਮੁਬਾਰਕ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦੇ ਹਾਂ। ਸੋ ਇਸ ਦਿਨ ਦੀ ਜੋ ਅਹਿਮੀਅਤ ਹੈ ਉਹ ਅਸੀਂ ਚੌਥੇ ਸੈਗਮੈਂਟ ਦੇ ਵਿੱਚ ਡਿਸਕਸ ਕਰਾਂਗੇ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਹਿੰਦੂ ਧਰਮ ਦੇ ਵਿੱਚ ਇੱਕ ਪ੍ਰਮੁੱਖ ਦਰਜਾ ਰੱਖਣ ਵਾਲੇ ਜੋ ਸ਼ੰਕਰਾਚਾਰੀਆ ਨੇ ਕਿਹਾ ਹੈ ਕਿ ਭਾਰਤੀ ਕਾਨੂੰਨ ਵਿੱਚ ਸੋਧ ਕਰਕੇ ਭਾਰਤ ਵਿੱਚ ਜੋ ਰਹਿਣ ਵਾਲੀਆਂ ਘੱਟ ਗਿਣਤੀਆਂ ਨੇ ਜਿਸ ਤਰ੍ਹਾਂ ਕਿ ਮੁਸਲਮਾਨ, ਈਸਾਈ, ਸਿੱਖ ਅਤੇ ਬੋਧੀਆਂ ਨੂੰ ਸਭ ਨੂੰ ਹਿੰਦੂ ਐਲਾਨਿਆ ਜਾਵੇ। ਇਸ ਬਾਰੇ ਵਿਚਾਰ ਚਰਚਾ ਹੋਏਗੀ ਔਰ ਨਾਲ ਹੀ ਆਪਾਂ ਕਰੋਨਾ ਅਪਡੇਟ ਬਾਰੇ ਵੀ ਡਾਕਟਰ ਸਾਹਿਬ ਨੂੰ ਉਹਨਾਂ ਦੀ ਜ਼ੁਬਾਨੀ ਜਾਣਾਂਗੇ। ਸੋ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਭਾਰਤ ਚੀਨ ਫੌਜੀ ਟਕਰਾਅ ਹੋਣ ਆਰਥਿਕ ਬਾਈਕਾਟ ਜੰਗ ਵਿੱਚ ਵੀ ਬਦਲਦਾ ਜਾ ਰਿਹਾ ਹੈ ਜਿਸ ਵਿੱਚ ਭਾਰਤ ਦੀ ਜੋ ਆਰਥਿਕਤਾ ਹੈ ਉਹ ਬੁਰੀ ਤਰ੍ਹਾਂ ਪ੍ਰਭਾਵਿਤ ਹੋਏਗੀ ਔਰ ਭਾਰਤ ਵੱਲੋਂ ਪਾਕਿਸਤਾਨ ਨਾਲ ਲੱਗਦੀ ਜੋ ਸਰਹੱਦ ਤੇ ਲਗਾਤਾਰਤਾ ਨਾਲ ਫਾਇਰਿੰਗ ਕੀਤੀ ਜਾ ਰਹੀ ਹੈ। ਪਾਕਿਸਤਾਨ ਨੇ ਇਸ ਸੰਬੰਧੀ ਭਾਰਤੀ ਰਾਜਦੂਤ ਨੂੰ ਤਲਬ ਕਰਕੇ ਜੋ ਪ੍ਰੋਟੈਸਟ ਕੀਤਾ ਗਿਆ ਹੈ। ਭਾਰਤ ਦੀਆਂ ਜੋ ਨਾਰਥ ਈਸਟ ਦੀਆਂ ਜੋ ਸਟੇਟਸ ਨੇ ਨਾਗਾਲੈਂਡ ਤੇ ਮੇਘਾਲਿਆ ਵਿੱਚ ਵੀ ਭਾਰਤ ਦੇ ਖਿਲਾਫ ਜੋ ਬਗਾਵਤ ਹੈ ਉਹ ਭੜਕ ਰਹੀ ਹੈ। ਇਸ ਬਾਰੇ ਆਪਾਂ ਵਿਚਾਰ ਚਰਚਾ ਕਰਾਂਗੇ। ਸੋ ਤੀਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਇਸ ਵੇਲੇ ਸੋਸ਼ਲ ਮੀਡੀਆ ਤੇ ਗਰਦਿਸ਼ਕਾਰੀਆਂ ਜੋ 2 ਤਸਵੀਰਾਂ ਭਾਰਤ ਦੀ ਕੈਦ ਵਿੱਚ ਜੋ ਫਸੇ ਸਿੱਖਾਂ ਤੇ ਕਸ਼ਮੀਰੀਆਂ ਦੀ ਕਹਾਣੀ ਨੂੰ ਉਹ ਬਿਆਨ ਕਰ ਰਹੀਆਂ ਨੇ। ਜਿਸ ਤਰ੍ਹਾਂ ਕਿ ਪਹਿਲੀ ਤਸਵੀਰ ਕਸ਼ਮੀਰ ਵਾਦੀ ਵਿੱਚ ਫੌਜ ਵੱਲੋਂ ਮਾਰੇ ਗਏ ਇੱਕ ਬਜ਼ੁਰਗ ਦੀ ਹੈ ਜਿਸ ਦੀ ਛਾਤੀ ਤੇ ਉਸਦਾ ਜੋ 3 ਸਾਲਾ ਦੋਤਾ ਹੈ ਉਹ ਰੋ ਰਿਹਾ ਹੈ। ਦੂਸਰੀ ਤਸਵੀਰ ਬਠਿੰਡਾ ਥਰਮਲ ਪਲਾਂਟ ਦੇ ਬਾਹਰ ਖੁਦਕੁਸ਼ੀ ਕਰਨ ਵਾਲੇ ਸਿੱਖ ਦੀ ਹੈ ਜਿਸ ਦੇ ਕੋਲ ਪੇ ਇੱਕ ਪੋਸਟਰ ਤੇ ਲਿਖਿਆ ਹੋਇਆ ਹੈ ਕਿ ਮੈਂ ਇਸ ਇਤਿਹਾਸਕ ਸਥਾਨ ਵੇਚਣ ਤੋਂ ਰੋਕਣ ਲਈ ਜਿੰਦ ਕੁਰਬਾਨ ਕਰ ਰਿਹਾ ਹਾਂ। ਇਸ ਬਾਰੇ ਵਿਚਾਰ ਚਰਚਾ ਹੋਏਗੀ ਐਂਡ ਚੌਥੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਸਿੱਖਾਂ ਦੀ ਮੰਗ ਦੇ ਬਾਵਜੂਦ ਭਾਰਤ ਸਰਕਾਰ ਹੈ ਉਹ ਕਰਤਾਰਪੁਰ ਕੋਰੀਡੋਰ ਖੋਲਣ ਤੋਂ ਇਨਕਾਰੀ ਹੈ ਜਦੋਂ ਕਿ ਕਸ਼ਮੀਰ ਵਾਦੀ ਵਿੱਚ ਸਥਿਤ ਹਿੰਦੂ ਮੰਦਿਰ ਅਮਰਨਾਥ ਦੀ ਯਾਤਰਾ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਤਾਜ ਮਹਿਲ, ਕੁਤਬ ਮੀਨਾਰ ਅਤੇ ਲਾਲ ਕਿਲੇ ਨੂੰ ਵੀ 6 ਜੁਲਾਈ ਤੋਂ ਖੋਲਿਆ ਜਾ ਰਿਹਾ ਹੈ। ਇਸ ਬਾਰੇ ਵਿਚਾਰ ਚਰਚਾ ਹੋਏਗੀ ਔਰ ਨਾਲ ਹੀ ਆਪਾਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਜੋ ਅਹਿਮੀਅਤ ਹੈ ਉਸ ਬਾਰੇ ਡਾਕਟਰ ਸਾਹਿਬ ਦੇ ਵਿਚਾਰ ਜਾਣਾਂਗੇ ਔਰ ਨਾਲ ਹੀ ਆਪਾਂ ਗੁਰਬਾਣੀ ਵਿਚਾਰ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਡਾਕਟਰ ਸਾਹਿਬ ਨੂੰ ਉਹਨਾਂ ਦੇ ਅਨਮੁੱਲੇ ਵਿਚਾਰ ਜਾਣਦੇ ਆ ਇਹਨਾਂ ਸਾਰੇ ਮੁੱਦਿਆਂ ਉੱਪਰ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਤੁਹਾਡੀਆਂ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ 2 ਜੁਲਾਈ ਦਾ ਦਿਨ ਅਕਾਲ ਤਖਤ ਸਾਹਿਬ ਜਿਹੜਾ ਮੀਰੀ ਪੀਰੀ ਦਾ ਕਾਨਸੈਪਟ ਗੁਰੂ ਨਾਨਕ ਸਾਹਿਬ ਨੇ ਇਸ ਧਰਤੀ ਦੇ ਉੱਤੇ ਆ ਕੇ ਦਿੱਤਾ ਉਸ ਨੂੰ
ਐਮਬੋਡੀਮੈਂਟ ਉਸ ਦਾ ਪ੍ਰਤੀਕ 6ਵੇਂ ਪਾਤਸ਼ਾਹ ਨੇ ਅੱਜ ਦੇ ਦਿਨ 414 ਸਾਲ ਪਹਿਲਾਂ ਦਿੱਲੀ ਦੇ ਉਸ ਵੇਲੇ ਦੇ ਤਖਤ ਤੋਂ 2 ਫੁੱਟ ਉੱਚਾ ਤਖਤ ਅਕਾਲ, ਜਿਸ ਨੂੰ ਅਕਾਲ ਗੰਗਾ ਵੀ ਕਿਹਾ ਜਾਂਦਾ ਸੀ ਪਹਿਲਾਂ, ਉਸ ਦੀ ਸਿਰਜਣਾ ਕੀਤੀ। ਔਰ ਜ਼ਾਹਰ ਹੈ ਕਿ ਅਕਾਲ ਲਫ਼ਜ਼ ਆਪਣੇ ਆਪ ਦੇ ਵਿੱਚ ਕਾਲ ਮੌਤ ਨੂੰ ਕਹਿੰਦੇ ਨੇ। ਅਕਾਲ ਜਿਹੜਾ ਮੌਤ ਰਹਿਤ ਹੈ, ਇਮੋਰਟਲ, ਥਰੋਨ ਆਫ ਦਾ ਇਮੋਰਟਲ। ਸੋ ਜ਼ਾਹਰਾ ਤੌਰ ਤੇ ਜਿਹੜੇ ਰੱਬ ਦੇ ਵਿੱਚ ਯਕੀਨ ਰੱਖਣ ਵਾਲੇ ਜਾਂ ਜਿਨ੍ਹਾਂ ਨੇ ਈਵਨ ਦੁਨੀਆ ਦੇ ਵਿੱਚ ਸੋਵਰਨਿਟੀ ਦੇ ਕਾਨਸੈਪਟ ਨੂੰ, ਜਿਵੇਂ ਅਮਰੀਕਾ 'ਚ ਆਲ ਮੈਨ ਆਰ ਕ੍ਰੀਏਟਡ ਇਕੁਅਲ ਦੇ ਥੱਲੇ ਸੋਵਰਨਿਟੀ ਰੱਬ ਦੇ ਵਿੱਚ ਰੱਖੀ, ਇਹ ਅਕਾਲ ਦਾ ਤਖਤ ਵੀ ਇਸੇ ਹੀ ਸੋਵਰਨਿਟੀ ਦੀ ਗੱਲ ਕਰਦਾ ਹੈ, ਜਿਸ ਦੇ ਵਿੱਚ ਸੱਚ ਦੀ ਗੱਲ ਹੈ, ਹੱਕ ਦੀ ਗੱਲ ਹੈ, ਇਨਸਾਫ ਦੀ ਗੱਲ ਹੈ। ਔਰ ਇਸ ਦਾ ਨਾਂ ਆਪਣੇ ਆਪ 'ਚ ਇਸ ਗੱਲ ਦੀ ਅਹਿਮੀਅਤ ਨੂੰ ਪ੍ਰਗਟਾਉਂਦਾ ਹੈ ਕਿ ਦੁਨੀਆ ਦੇ ਤਖਤਾਂ ਦੇ ਮਾਲਕ, ਉਹ ਬਾਦਸ਼ਾਹ ਹੋਣ, ਉਹ ਮੈਜੋਰੀਟੇਰੀਅਨ ਰੂਲਰ ਹੋਣ, ਉਹ ਡਿਕਟੇਟਰ ਹੋਣ, ਉਹ ਅਰਿਸਟੋਕਰੈਟ ਹੋਣ, ਉਹ ਮਰ ਜਾਂਦੇ ਨੇ। ਕਾਲ ਦੀ ਮੌਤ ਦੀ ਜਿਹੜੀ ਹੈ ਉਹ ਗੋਦ ਦੇ ਵਿੱਚ ਨੇ, ਕਦੇ ਵੀ ਮੌਤ ਉਹਨਾਂ ਨੂੰ ਜਿਹੜੀ ਹੈ ਉਹ ਗ੍ਰਸਤ ਰਹਿੰਦੀ ਹੈ। ਪਰ ਇਸ ਤਖਤ ਤੋਂ ਸੱਚ, ਹੱਕ, ਇਨਸਾਫ ਦੀ ਆਵਾਜ਼ ਬੁਲੰਦ ਰਹੇਗੀ। ਔਰ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਇਹਨਾਂ 4 ਸਦੀਆਂ ਦੇ ਅੰਦਰ ਵੇਲੇ ਕਵੇਲੇ ਕਿਸ ਕਿਸਮ ਦੇ ਜ਼ੁਲਮ ਜਿਹੜੇ ਨੇ ਉਹ ਦਿੱਲੀ ਤਖਤ ਤੇ ਬੈਠੇ ਲੋਕਾਂ ਵੱਲੋਂ, ਬਾਹਰੋਂ ਆਏ ਹਮਲਾਵਰਾਂ ਵੱਲੋਂ ਕੀਤੇ ਗਏ। ਲੇਕਿਨ ਇਹ ਅਕਾਲ ਤਖਤ ਇਨਸਾਨੀਅਤ ਨੂੰ ਸਮਰਪਿਤ ਹੋ ਕੇ ਹਰ ਉਹ ਜਿਹੜਾ ਲੋੜਵੰਦ, ਹਰ ਉਹ ਜਿਹੜਾ ਓਪਰੈਸ, ਜਿਸ ਦੇ ਉੱਤੇ ਜ਼ੁਲਮ ਹੋ ਰਿਹਾ ਸੀ, ਉਹਨੇ ਆ ਕੇ ਅਕਾਲ ਤਖਤ ਤੇ ਪੁਕਾਰ ਕੀਤੀ ਤੇ ਉਸ ਦੀ ਬਾਂਹ ਖਾਲਸਾ ਪੰਥ ਨੇ ਫੜੀ। 18ਵੀਂ ਸਦੀ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਹੈ। ਔਰ ਇਹੀ ਕਾਰਨ ਹੈ ਕਿ ਉਹ 18ਵੀਂ ਸਦੀ ਦੀਆਂ ਹਕੂਮਤਾਂ ਹੋਣ ਜਾਂ 20ਵੀਂ ਸਦੀ ਦੇ ਅੰਦਰ, ਜਿਵੇਂ ਇੰਦਰਾ ਗਾਂਧੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਉਸ ਨੂੰ ਖੰਡਰਾਤ ਬਣਾਇਆ ਔਰ ਇਹ ਸਮਝਿਆ ਕਿ ਸਿੱਖਾਂ ਦੀ ਆਜ਼ਾਦੀ ਦੀ ਸਪਿਰਿਟ ਨੂੰ, ਸਿੱਖਾਂ ਦੇ ਮੀਰੀ ਪੀਰੀ ਦੇ ਕਾਨਸੈਪਟ ਨੂੰ ਤੋੜ ਦਿੱਤਾ ਹੈ ਜਾਂ ਖਤਮ ਕਰ ਦਿੱਤਾ ਹੈ। ਪਰ ਇਹ ਭੁਲੇਖਾ 18ਵੀਂ ਸਦੀ ਦੇ ਰੂਲਰਸ ਨੂੰ ਵੀ ਸੀ, ਕਿਉਂਕਿ ਹਰ ਸਿੱਖ ਦੇ ਅੰਦਰ ਅਕਾਲ ਤਖਤ ਵਸਦਾ ਹੈ। ਅਕਾਲ ਤਖਤ ਸਿਰਫ ਇੱਕ ਇਮਾਰਤ ਨਹੀਂ ਹੈ, ਇਮਾਰਤ ਨੂੰ ਢਾਇਆ ਜਾ ਸਕਦਾ ਹੈ, ਇਮਾਰਤ ਨੂੰ ਮਲੀਆਮੇਟ ਕੀਤਾ ਜਾ ਸਕਦਾ ਹੈ। ਲੇਕਿਨ ਜਿਹੜੀ ਅਕਾਲ ਤਖਤ ਦੀ ਸਪਿਰਿਟ ਹੈ, ਜਿਹੜੀ ਪਹਿਲੀ ਵਾਰ ਜਿਹੜੀ 2 ਢਾਡੀਆਂ ਨੇ, ਭਾਈ ਨੱਥਾ ਤੇ ਭਾਈ ਅਬਦੁੱਲਾ, ਜਿਨ੍ਹਾਂ ਦਾ ਸੰਬੰਧ ਪਿੰਡ ਸੁਰ ਸਿੰਘ ਔਰ ਸੁਲਤਾਨਵਿੰਡ ਦੇ ਨਾਲ ਸੀ, ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਪੀਰੀ ਦੀਆਂ 2 ਤਲਵਾਰਾਂ ਪਹਿਨੀਆਂ ਔਰ ਉਸ ਤਖਤ ਦੇ ਉੱਤੇ ਬੈਠ ਕੇ ਜਿਹੜਾ ਪਹਿਲਾ ਹੁਕਮਨਾਮਾ ਜਾਰੀ ਕੀਤਾ, ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰ, ਕਿ ਜਿਹਨੇ ਮੇਰੇ ਦਰਸ਼ਨਾਂ ਨੂੰ ਆਣਾ ਉਹ ਆਪਣੇ ਆਪ ਨੂੰ ਸਮਰਪਣ ਕਰੇ, ਵਧੀਆ ਜਵਾਨ, ਆਪਣੇ ਆਪ ਨੂੰ ਸੱਚ, ਹੱਕ, ਇਨਸਾਫ ਦੇ ਲਈ ਕੁਰਬਾਨ ਹੋਣ ਦੇ ਲਈ ਸਾਡੀ ਫੌਜ ਦਾ ਹਿੱਸਾ ਬਣੇ। ਜੇ ਕਿਸੇ ਨੇ ਸਾਡੀ ਖੁਸ਼ੀ ਲੈਣੀ ਹੈ, ਉਹ ਵਧੀਆ ਘੋੜਾ ਗਿਫਟ ਦੇ ਤੌਰ ਤੇ ਲਿਆਏ ਔਰ ਵਧੀਆ ਸ਼ਸਤਰ। ਸੋ ਜ਼ਾਹਰ ਹੈ ਤਖਤ ਤਾਕਤ ਦੇ ਨਾਲ ਹੀ ਹਾਸਲ ਹੁੰਦੇ ਨੇ ਔਰ ਤਾਕਤ ਦੇ ਨਾਲ ਹੀ ਮੇਨਟੇਨ ਹੁੰਦੇ ਨੇ। ਔਰ ਇਹ ਗੱਲ ਕਿਉਂ ਤਾਕਤ ਜ਼ਰੂਰੀ ਹੈ, ਮੀਰੀ ਕਿਉਂ ਜ਼ਰੂਰੀ ਹੈ ਪੀਰੀ ਦੇ ਲਈ, ਸਪਿਰਿਚੁਅਲਿਟੀ ਨੂੰ ਪ੍ਰੋਟੈਕਟ ਕਰਨ ਦੇ ਲਈ ਕਿਉਂ ਟੈਂਪੋਰਲ ਪਾਵਰ ਜ਼ਰੂਰੀ ਹੈ, ਇਸ ਕਨਸੈਪਟ ਨੂੰ ਉਹਨਾਂ 2 ਗੁਰੂ ਕੇ ਢਾਡੀਆਂ ਨੇ ਅੱਜ ਤੋਂ 414 ਸਾਲ ਪਹਿਲਾਂ ਬਿਆਨ ਕਰ ਦਿੱਤਾ ਸੀ, ਜਦੋਂ ਉਹਨਾਂ ਨੇ ਇਹ ਵਾਰ, ਜਿਹਨੂੰ ਅਸੀਂ ਔਡ ਕਹਿੰਦੇ ਆ, ਜਾਂ ਜਿਹੜਾ ਕਿ ਇੱਕ ਜੰਗਜੂ ਅੰਦਾਜ਼ ਦੇ ਵਿੱਚ ਜਿਹੜੀਆਂ ਬਹਾਦਰੀ ਦੀਆਂ ਗਾਥਾਵਾਂ, ਕਹਾਣੀਆਂ ਕਹੀਆਂ ਜਾਂਦੀਆਂ ਨੇ, ਉਹਨਾਂ ਨੂੰ ਪੋਇਟਰੀ ਦੀ ਫਾਰਮ ਦੇ ਵਿੱਚ ਪੰਜਾਬੀ 'ਚ ਵਾਰ ਕਿਹਾ ਜਾਂਦਾ ਹੈ। ਔਰ ਇਹ ਵਾਰ ਸੀ ਉਸ 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਇਹ 2 ਤਲਵਾਰਾਂ ਧਾਰਨ ਵਾਲੇ ਗੁਰੂ ਹਰਗੋਬਿੰਦ ਸਾਹਿਬ, ਔਰ ਇਹ 2 ਤਲਵਾਰਾਂ ਪ੍ਰਤੀਕ ਨੇ। ਇੱਕ ਮੀਰੀ ਦੀ ਹੈ, ਮੀਰੀ ਟੈਂਪੋਰਲ ਪਾਵਰ ਨੂੰ ਕਹਿੰਦੇ ਨੇ, ਪੀਰੀ ਰੂਹਾਨੀਅਤ ਦੀ ਦੁਨੀਆ ਨੂੰ ਕਹਿੰਦੇ ਨੇ, ਕਿ ਇੱਕ ਤਲਵਾਰ ਮੀਰੀ ਨੂੰ ਰਿਪਰੈਜ਼ੈਂਟ ਕਰਦੀ ਹੈ, ਇੱਕ ਪੀਰੀ ਨੂੰ ਰਿਪਰੈਜ਼ੈਂਟ ਕਰਦੀ ਹੈ। ਕਿਉਂਕਿ ਮੀਰੀ ਤੋਂ ਬਿਨਾਂ ਜਿਹੜੀ ਪੀਰੀ ਹੈ, ਜਿਹੜੀ ਅਜ਼ਮਤ ਹੈ, ਅਜ਼ਮਤ ਸਿਰਫ ਦੁਨੀਆਦਾਰੀ ਤੌਰ ਦੇ ਉੱਤੇ
ਜਿਹਨੂੰ ਪੱਤ ਕਿਹਾ ਜਾਂਦਾ ਹੈ, ਇਹ ਨਹੀਂ ਹੁੰਦੀ। ਰੱਬ ਦੀ ਦਰਗਾਹ 'ਚ ਵੀ ਜਿਹੜੀ ਯਾਦ ਹੈ ਰੱਬ ਦੀ, ਔਰ ਜਿਹੜੇ ਰੱਬ ਨਾਲ ਜੁੜੇ ਹੋਏ ਨੇ ਉਹਨਾਂ ਦੀ ਅਜ਼ਮਤ ਰਹਿੰਦੀ ਹੈ, ਉਹਨਾਂ ਦੀ ਪੱਤ ਰਹਿੰਦੀ ਹੈ। ਔਰ ਇਹ ਦੱਸਿਆ ਕਿ ਭਾਈ ਜਿਹੜੇ ਦਿੱਲੀ ਦੇ ਉੱਤੇ ਬੈਠਾ ਬਾਦਸ਼ਾਹ ਜਿਸ ਨੇ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦਾ ਆਰਡਰ ਕੀਤਾ, ਉਸ ਦੇ ਸਾਹਮਣੇ ਉਹ ਕਾਲ ਦਾ ਖਾਜਾ ਹੋਏਗਾ ਅਲਟੀਮੇਟਲੀ, ਲੇਕਿਨ ਇਹ ਰੂਹਾਨੀਅਤ ਦਾ ਔਰ ਮੀਰੀ ਦਾ ਔਰ ਪੀਰੀ ਦਾ ਸੁਮੇਲ ਅਕਾਲ ਤਖਤ ਜਿਹੜਾ ਇਹ ਹਮੇਸ਼ਾ ਰਹੇਗਾ। ਔਰ ਅਸੀਂ ਸਮਝਦੇ ਹਾਂ ਕਿ ਅੱਜ ਜਦੋਂ ਕਿ ਭਾਰਤੀ ਹਕੂਮਤ ਉਹਨਾਂ ਦੇ ਜ਼ੁਲਮ, ਹਿੰਦੂਤਵਾ ਦੇ ਜ਼ੁਲਮਾਂ ਦੀ ਕਹਾਣੀ ਔਰ ਉਹਨਾਂ ਦੇ ਜ਼ੁਲਮਾਂ ਦਾ ਕਹਿਰ ਸਾਰੀ ਕੌਮ ਵੀ ਚੱਲ ਰਹੀ ਹੈ, ਭਾਰਤ ਦੇ ਨਕਸ਼ੇ ਵਿੱਚ ਬੈਠੀਆਂ ਅਕਲੀਅਤਾਂ, ਉਹ ਮੁਸਲਮਾਨ ਹੋਣ, ਈਸਾਈ ਹੋਣ, ਦਲਿਤ ਹੋਣ, ਟਰਾਈਬਲ ਹੋਣ, ਉਹ ਉਸ ਜ਼ੁਲਮ ਦਾ ਸ਼ਿਕਾਰ ਹੋ ਰਹੀਆਂ ਨੇ। ਸੋ ਅਕਾਲ ਤਖਤ ਵੱਲ ਦੇਖਣਾ, ਅਕਾਲ ਤਖਤ ਦੀ ਅਗਵਾਈ ਦੇ ਥੱਲੇ ਸੱਚ, ਹੱਕ, ਇਨਸਾਫ ਦਾ ਰਾਜ ਦਰਿਆਏ ਜਮਨਾ ਤੋਂ ਵਾਘਾ ਤੱਕ ਸਿਰਜਣਾ, ਜਿਸ ਦੇ ਲਈ 1.5 ਲੱਖ ਤੋਂ ਜ਼ਿਆਦਾ ਸ਼ਹੀਦ ਸਿੰਘਾਂ ਸਿੰਘਣੀਆਂ ਨੇ ਆਪਣਾ ਖੂਨ ਦੇ ਕੇ ਜਿਸ ਦਾ ਨਾਂ ਖਾਲਿਸਤਾਨ ਰੱਖਿਆ, ਇਹ ਸਾਡੇ ਲਈ ਅੱਜ ਜਿਹਨੂੰ ਅਸੀਂ ਪ੍ਰਣ ਦਾ ਦਿਵਸ ਵੀ ਕਹਿੰਦੇ ਹਾਂ, ਜਾਂ ਸਾਡੇ ਲਈ ਇਹ ਐਦ ਕਰਨ ਦਾ ਦਿਨ ਵੀ ਹੈ ਕਿ ਅਸੀਂ ਜਦੋਂ ਤੱਕ ਆਪਣੀ ਧਰਤੀ ਨੂੰ ਇਸ ਹਿੰਦੂਤਵੀ ਕਬਜ਼ੇ ਤੋਂ ਆਜ਼ਾਦ ਨਹੀਂ ਕਰਵਾ ਲੈਂਦੇ, ਅਸੀਂ ਚੈਨ ਨਾਲ ਨਹੀਂ ਬੈਠਾਂਗੇ। ਔਰ ਇਹੀ ਕਾਰਨ ਹੈ ਕਿ ਪਹਿਲਾ ਟੌਪਿਕ ਵੀ ਜਿਹੜਾ ਅੱਜ ਮੈਂ ਵਿਚਾਰ ਦੇ ਲਈ ਚੁਣਿਆ, ਉਹ ਦੱਸਦਾ ਹੈ ਕਿ ਇਹ ਚੈਲੰਜ ਜਿਹੜੇ ਹੁਣ ਤੱਕ ਅਸੀਂ ਪਿਛਲੇ 72 ਸਾਲ ਇਨ ਜਨਰਲ ਔਰ ਪਿਛਲੇ ਜੂਨ 84 ਤੋਂ ਲੈ ਕੇ ਹੁਣ ਤੱਕ ਪਿਛਲੇ 36-37 ਸਾਲ ਇਨ ਪਾਰਟਿਕੂਲਰ ਫੇਸ ਕੀਤੇ ਨੇ, ਕਿਵੇਂ ਇਹ ਚੈਲੰਜ ਆਉਣ ਵਾਲੇ ਪੀਰੀਅਡ 'ਚ ਹੋਰ ਵੀ ਬੜੇ ਹੌਲਨਾਕ, ਖੌਫਨਾਕ ਅੰਦਾਜ਼ ਦੇ ਵਿੱਚ ਸਾਹਮਣੇ ਆਉਣਗੇ। ਔਰ ਇਹ ਸਟੇਟਮੈਂਟ ਜਿਹੜੀ ਮੈਂ ਵਿਚਾਰ ਦੇ ਲਈ ਚੁਣੀ ਹੈ ਕਿ ਭਾਰਤ ਦੇ ਵਿੱਚ ਜਿਵੇਂ ਅਸੀਂ ਸਿੱਖਾਂ ਦੀ ਸੁਪਰੀਮ ਥਾਂ ਅਕਾਲ ਤਖਤ ਦੀ ਗੱਲ ਕੀਤੀ ਹੈ, ਔਰ ਇਸੇ ਤਰ੍ਹਾਂ ਇਸਲਾਮ ਦੇ ਵਿੱਚ ਮੱਕਾ ਸ਼ਰੀਫ ਮੁਕੱਦਸ ਵੀ ਹੈ, ਔਰ ਜਿਹੜੇ ਉੱਥੋਂ ਦੇ ਮੁਫਤੀ ਜਾਂ ਇਮਾਮ ਜਿਹੜੇ ਨੇ ਥਾਂ ਥਾਈਂ ਉਹ ਜਦੋਂ ਕੋਈ ਆਰਡਰ ਦਿੰਦੇ ਨੇ ਜਾਂ ਉਹ ਕੋਈ ਵਿਚਾਰ ਦਿੰਦੇ ਨੇ ਤਾਂ ਉਹਨਾਂ ਦੀ ਅਹਿਮੀਅਤ ਹੁੰਦੀ ਹੈ, ਉਹਨੂੰ ਇੱਕ ਪਾਵਰਫੁਲ ਓਪੀਨੀਅਨ ਮੰਨਿਆ ਜਾਂਦਾ ਹੈ। ਔਰ ਹਿੰਦੂਆਂ ਦੇ ਵਿੱਚ ਭਾਵੇਂ ਹਿੰਦੂ ਧਰਮ ਕੋਈ ਆਰਗੇਨਾਈਜ਼ਡ ਧਰਮ ਨਹੀਂ ਹੈ, ਉਹਨਾਂ ਦੀ ਕੋਈ ਇੱਕ ਸਕ੍ਰਿਪਚਰ ਨਹੀਂ ਹੈ, ਇੱਕ ਕਾਇਦਾ ਨਹੀਂ ਹੈ, ਇੱਕ ਰੱਬ ਨਹੀਂ ਹੈ, 33 ਕਰੋੜ ਦੇਵੀ ਦੇਵਤੇ ਨੇ, ਪਰ ਇਹਦੇ ਬਾਵਜੂਦ ਉਹਨਾਂ ਨੇ ਲਗਭਗ ਪਿਛਲੇ 4000 ਸਾਲ 'ਚ ਆਪਣੀਆਂ ਪੁਰੀਆਂ ਧਾਮ ਮੱਠ ਇਹ ਬਣਾ ਕੇ, ਔਰ ਉਹਨਾਂ ਦੇ ਵਿੱਚ ਜਿਹੜਾ ਇੱਕ ਖਾਸ ਤੌਰ ਤੇ ਸ਼ੰਕਰਾ, ਜਿਹਨੂੰ ਸ਼ੰਕਰਾਚਾਰੀਆ ਕਿਹਾ ਗਿਆ 8ਵੀਂ-9ਵੀਂ ਸਦੀ ਦੇ ਵਿੱਚ, ਜਿਹਨੇ ਭਾਰਤ 'ਚੋਂ ਬੁੱਧ ਧਰਮ ਦਾ ਸਫਾਇਆ ਕੀਤਾ, ਉਸ ਨਾਲ ਜੁੜੀ ਹੋਈ ਇੰਸਟੀਟਿਊਸ਼ਨ ਜਿਹੜੀ ਹੈ, ਬਾਅਦ ਦੇ ਵਿੱਚ ਇਹਨਾਂ ਦੇ ਅੱਡ-ਅੱਡ ਮੱਠਾਂ ਦੇ ਵਿੱਚ ਇੱਕ ਪ੍ਰੋਮੀਨੈਂਟ ਜਿਹੜਾ ਰੋਲ ਹੈ ਉਹ ਸ਼ੰਕਰਾਚਾਰੀਆ ਦਾ ਹੁੰਦਾ ਹੈ। ਉਹਦਾ ਟਾਈਟਲ ਹੀ ਸ਼ੰਕਰਾਚਾਰੀਆ ਰੱਖਿਆ ਉਹਨਾਂ ਨੇ, ਔਰ ਉਸ ਸ਼ੰਕਰਾਚਾਰੀਆ ਦੀ ਕਈ ਕਿਸੇ ਵੀ ਗੱਲ ਨੂੰ ਜਿਹੜਾ ਹੈ ਉਹ ਹਲਕੇ ਤੌਰ ਤੇ ਨਹੀਂ ਲਿਆ ਜਾ ਸਕਦਾ। ਔਰ ਅੱਜ ਜਿਹੜੀ ਮੈਂ ਸਟੇਟਮੈਂਟ ਜਿਹਨੂੰ ਕਿ ਭਾਰਤ ਦੇ ਮੇਨ ਸਟ੍ਰੀਮ ਮੀਡੀਆ ਨੇ ਆਲਮੋਸਟ ਗਾਇਬ ਕੀਤਾ ਹੋਇਆ, ਪਰ ਅਸੀਂ ਸਬਰੰਗ ਇੰਡੀਆ ਦੇ ਵੈਬਸਾਈਟ ਤੋਂ ਇਸ ਸਟੇਟਮੈਂਟ ਨੂੰ ਲਿਆ, ਔਰ ਇਹ ਸ਼ੰਕਰਾਚਾਰੀਆ ਦੀ ਸਟੇਟਮੈਂਟ ਦੀ ਹੈਡਲਾਈਨ ਉਹਨਾਂ ਨੇ ਦਿੱਤੀ ਹੈ, all non-Muslim minorities are Hindus. Puri Shankaracharya wants amendments to Article 25 of Indian Constitution. He says doing so will make Hindus the second largest religious group in the world. ਹੁਣ ਇਹ ਜਗਨਨਾਥਪੁਰੀ ਦਾ ਸ਼ੰਕਰਾਚਾਰੀਆ ਜ਼ਾਹਰ ਹੈ ਕਿ ਉੜੀਸਾ ਦੇ ਵਿੱਚ, ਔਰ ਇਹ ਬੜਾ ਪਾਵਰਫੁਲ ਹੈ, ਵੋਕਲ ਵੀ ਹੁੰਦਾ ਹੈ, ਔਰ ਉਹਨੇ ਇਹ ਬਿਆਨ ਦਿੱਤਾ ਹੈ ਕਿ ਭਾਈ ਆਲਰੇਡੀ ਆਰਟੀਕਲ 25 ਦੇ ਵਿੱਚ ਜਿਨ੍ਹਾਂ ਮਾਈਨੋਰਿਟੀਜ਼ ਨੂੰ ਤੁਸੀਂ ਮਾਈਨੋਰਿਟੀ ਦਾ ਸਟੇਟਸ ਦਿੱਤਾ ਹੋਇਆ ਪਰ ਉਹਨਾਂ ਨੂੰ ਤੁਸੀਂ ਹਿੰਦੂ ਦੇ ਥੱਲੇ ਰੱਖਿਆ ਹੋਇਆ, ਉਹਨਾਂ ਨੂੰ ਪਰਮਾਨੈਂਟਲੀ ਇਹ ਮਾਈਨੋਰਿਟੀ ਸਟੇਟਸ ਖਤਮ ਕਰੋ ਔਰ ਉਹਨਾਂ ਨੂੰ ਜਿਹੜਾ ਉਹ ਹਿੰਦੂ ਐਲਾਨੋ। ਔਰ ਉਹਦੇ ਚ ਦਾਇਰਾ ਤੌਰ ਦੇ ਉੱਤੇ ਜਿਹੜਾ ਉਹਦੀ ਸਟੇਟਮੈਂਟ ਜਦੋਂ ਅਸੀਂ ਐਨਾਲਾਈਜ਼ ਕਰਦੇ ਹਾਂ, ਉਹਨੇ ਕਿਹਾ ਕਿ ਜੀ ਇਹ ਜਿਹੜੀਆਂ ਨਾਨ ਮੁਸਲਿਮ ਮਾਈਨੋਰਿਟੀਜ਼, ਕਿਉਂਕਿ ਮੁਸਲਮਾਨਾਂ ਨੂੰ ਤਾਂ ਈਵਨ ਮਲੇਸ਼ ਦਾ ਲਕਬ ਦਿੱਤਾ ਹੋਇਆ, ਉਹਨਾਂ ਨੂੰ ਉਹ ਹਿੰਦੂਆਂ 'ਚ ਲਿਆਉਣ ਦੇ ਲਈ ਸ਼ੁੱਧੀਕਰਨ ਔਰ ਦੂਸਰੀਆਂ ਪ੍ਰੋਸੈਸਿਸ ਉਹ ਇੱਕ ਡਿਫਰੈਂਟ ਪ੍ਰੋਸੈਸ ਹੈ। ਪਰ ਇੱਥੇ ਇਹ ਸ਼ੰਕਰਾ ਕਹਿੰਦਾ ਕਿ ਭਾਈ ਇਹ ਜਿਹੜਾ ਆਰਟੀਕਲ 25 ਦੇ ਥੱਲੇ ਜਿਹੜਾ ਤੁਸੀਂ ਸਿੱਖਾਂ, ਬੌਧੀਆਂ, ਜੈਨੀਆਂ ਨੂੰ
ਮਾਈਨੋਰਟੀ ਦਾ ਰਾਈਟ ਦਿੱਤਾ ਹੋਇਆ ਹੈ, ਇਹਨੂੰ ਖਤਮ ਕਰੋ ਔਰ ਇਹਨਾਂ ਨੂੰ ਹਿੰਦੂ ਐਲਾਨੋ। ਔਰ ਫਿਰ ਉਹ ਕਹਿੰਦਾ ਕਿ ਭਾਈ ਜੇ ਇਹ ਨਾਲ ਟ੍ਰਾਈਬਲ ਆਦੀਵਾਸੀ ਜਿਹਨਾਂ ਨੂੰ ਉਹਨੇ ਵਨਵਾਸੀ ਕਿਹਾ, ਜੰਗਲਾਂ 'ਚ ਰਹਿਣ ਵਾਲੇ, ਜਿਵੇਂ ਜੰਗਲਾਂ ਦੇ ਬਾਂਦਰ ਹੁੰਦੇ ਨੇ, ਔਰ ਇਹਦੇ ਲਈ ਜ਼ਾਹਰ ਹੈ ਕਨਸਟੀਟਿਊਸ਼ਨ ਦੇ ਵਿੱਚ ਲਫ਼ਜ਼ ਸ਼ਡਿਊਲਡ ਟ੍ਰਾਈਬ ਰੱਖਿਆ ਗਿਆ ਹੈ, ਲੇਕਿਨ ਉਹ ਵਨਵਾਸੀ ਕਹਿ ਕੇ ਸੰਬੋਧਨ ਕਰ ਰਿਹਾ ਔਰ ਉਹ ਇਹ ਕਹਿ ਰਿਹਾ ਕਿ ਭਾਈ ਇਹਨਾਂ ਨੂੰ ਵੀ ਕਰੋ। ਔਰ ਜੇ ਇਹ ਸਾਰੇ ਹਿੰਦੂ ਐਲਾਨੇ ਗਏ ਔਰ ਹਿੰਦੂ ਬਣਾ ਦਿੱਤੇ ਅਸੀਂ ਕਾਨੂੰਨੀ ਤੌਰ ਦੇ ਉੱਤੇ, ਫਿਰ ਦੁਨੀਆ 'ਚ ਈਸਾਈਆਂ ਤੋਂ ਬਾਅਦ ਸਾਡੀ ਗਿਣਤੀ ਨੰਬਰ 2 ਤੇ ਹੋਏਗੀ। ਜ਼ਾਹਰ ਹੈ ਕਿ ਹੁਣ ਈਸਾਈਆਂ ਤੋਂ ਬਾਅਦ ਨੰਬਰ 2 ਤੇ ਇਸਲਾਮ ਹੈ, 1.5 ਬਿਲੀਅਨ ਤੋਂ ਜ਼ਿਆਦਾ ਜਿਹੜੇ ਨੇ ਮੁਸਲਮਾਨ ਨੇ ਦੁਨੀਆ 'ਚ। ਹੁਣ ਤੁਸੀਂ ਇਸ ਸਾਰੇ ਨੂੰ ਜੇ ਦੇਖਦੇ ਹੋ ਤੇ ਉਹਦੇ 'ਚੋਂ ਇਹ ਕਹਿ ਰਿਹਾ ਕਿ ਭਾਈ ਇਹ ਜਿਹੜਾ ਸਾਡਾ ਵਰਣ ਸਿਸਟਮ ਹੈ, ਵਰਣ ਆਸ਼ਰਮ ਦਾ, ਇਹ ਤੁਰੈ ਸਾਡੇ ਸਨਾਤਨ ਧਰਮ ਦੇ ਰਾਈਟ ਦਾ, ਔਰ ਕਿਸੇ ਨੂੰ ਵੀ ਇਹਦੇ ਨਾਲ ਛੇੜਛਾੜ ਕਰਨ ਦਾ ਹੱਕ ਨਹੀਂ ਹੈ। ਔਰ ਉਹਨੇ ਕਿਹਾ ਕਿ ਵੀ ਇਹ ਜਿਹੜੇ ਨੇ ਬੁੱਧਿਸਟ, ਜੈਨ, ਸਿੱਖ, ਇਹ ਸਾਡੇ ਸਨਾਤਨ ਧਰਮ ਦਾ ਹਿੱਸਾ ਹੀ ਸੀ, ਲੇਕਿਨ ਸਿਆਸੀ ਪਾਰਟੀਆਂ ਨੇ ਉਹਨਾਂ ਨੂੰ ਤਾਕਤ ਔਰ ਵੋਟਾਂ ਲੈਣ ਦੀ ਖਾਤਰ ਘੱਟ ਗਿਣਤੀਆਂ ਐਲਾਨ ਦਿੱਤਾ, ਅਕਲੀਤਾਂ ਐਲਾਨ ਦਿੱਤਾ। ਇਸੇ ਤਰ੍ਹਾਂ ਉਹਨੇ ਵਨ ਵਾਸੀਆਂ ਨੂੰ, ਟ੍ਰਾਈਬਲਸ ਨੂੰ ਜੰਗਲਾਂ ਦੇ ਵਾਸੀ ਕਹਿ ਕੇ ਕਿਹਾ ਕਿ ਵੀ ਇਹ ਵੀ ਸਾਰੀਆਂ ਜਿਹਨਾਂ ਨੂੰ ਮਾਈਨੋਰਟੀਜ਼ ਬਣਾਇਆ ਹੋਇਆ ਹੈ, ਟ੍ਰਾਈਬਲਸ ਨੂੰ ਔਰ ਆਦੀਵਾਸੀਆਂ ਨੂੰ, ਇਹ ਵੀ ਹਿੰਦੂਆਂ ਦੀ ਆਈਡੈਂਟੀਟੀ ਖਤਮ ਕਰਨ ਦੇ ਲਈ ਇਹਨਾਂ ਨੂੰ ਮਾਈਨੋਰਟੀ ਐਲਾਨਿਆ ਗਿਆ। ਔਰ ਉਹਨੇ ਕਿਹਾ ਸਨਾਤਨ ਵੈਦਿਕ ਆਰੀਆ ਸਿਸਟਮ is the foundation of the structure of the society, or he believes that Hinduism is the foremost religion of India and the government। उन्होंने क्या जी ਜਿਹੜੇ ਸਿੱਖ, ਬੋਧੀ, ਜੈਨੀ ਔਰ ਵਨਵਾਸੀ, ਆਦੀਵਾਸੀ ਨੇ ਇਹ ਖਤਮ ਕਰੋ, ਔਰ ਜਿਹੜਾ ਇੱਥੋਂ ਦਾ ਮੇਨ ਧਰਮ ਹੈ ਸਾਡਾ ਉਹ ਹਿੰਦੂ ਧਰਮ ਹੈ। ਔਰ ਹੁਣ ਤੁਸੀਂ ਦੇਖੋ ਵੀ ਸਿੱਖ ਧਰਮ ਅੱਡ-ਅੱਡ ਇਸ਼ੂਸ ਤੇ ਕੀ ਕਹਿੰਦਾ ਹੈ, ਬੁੱਧ ਧਰਮ ਕੀ ਕਹਿੰਦਾ ਹੈ, ਜੈਨ ਧਰਮ ਚ, ਇਹ ਇਹਨਾਂ ਧਰਮਾਂ ਨੂੰ ਮੰਨਣ ਵਾਲਿਆਂ ਨੇ ਇੰਟਰਪ੍ਰੇਟ ਨਹੀਂ ਕਰਨਾ। ਉਹਨਾਂ ਨੂੰ ਸ਼ੰਕਰਾ ਕਹਿ ਰਿਹਾ ਕਿ ਜੀ ਉਹ ਕਿਉਂ ਹਿੰਦੂ ਨੇ, ਉਹ ਇਸ ਲਈ ਕਿ ਦੇ ਬਿਲੀਵ ਇਨ ਰੀਬਰਥ, ਕਿ ਉਹ ਪੁਨਰ ਜਨਮ ਦੇ ਵਿੱਚ ਯਕੀਨ ਰੱਖਦੇ ਨੇ। ਸਿੱਖ ਧਰਮ ਜ਼ਾਹਰਾ ਤੌਰ ਤੇ ਜਿਹੜਾ ਹਿੰਦੂਆਂ ਦਾ ਪੁਨਰ ਜਨਮ ਹੈ ਉਹਦੇ ਚ ਬਿਲਕੁਲ ਯਕੀਨ ਨਹੀਂ ਰੱਖਦੇ। ਸਿੱਖ ਕੋਈ ਯਕੀਨ ਨਹੀਂ ਰੱਖਦੇ ਕਿ ਕੁੱਤੇ, ਬਿੱਲੇ, ਬਾਂਦਰ ਬਣਨਾ ਹੁੰਦਾ ਹੈ। ਠੀਕ ਹੈ, ਜਿਹੜਾ ਕਨਸੈਪਟ ਹੈ, ਲਫ਼ਜ਼ ਜਿੱਥੇ ਮੁਕਤੀ ਦਾ ਲਫ਼ਜ਼ ਆਂਦਾ ਹੈ ਜਾਂ ਹੋਰ ਹੈ, ਉਹਦਾ ਇੱਕ ਸਿੱਖੀ ਦਾ ਆਪਣਾ ਸਿਧਾਂਤ ਹੈ, ਗੁਰਮਤ ਦਾ। ਪਰ ਜਿਵੇਂ ਸਾਡੇ ਵੀ ਕਈ ਅਨਪੜ੍ਹ ਕਿਸਮ ਦੇ ਜਿਹੜੇ ਪ੍ਰਚਾਰਕ ਨੇ, ਉਹ ਪ੍ਰਚਾਰਨਗੇ ਤਾਂ ਕਈਆਂ ਨੂੰ ਇਹ ਪ੍ਰਭਾਵ ਪੈਂਦਾ ਕਿ ਜੀ ਅਸੀਂ ਰੀਇਨਕਾਰਨੇਸ਼ਨ 'ਚ ਯਕੀਨ ਰੱਖਦੇ, ਅਸੀਂ ਕਿਸੇ ਵੇਲੇ ਇਹਨੂੰ ਐਜ਼ ਏ ਟੌਪਿਕ ਵੀ ਲਵਾਂਗੇ। ਸਾਡਾ ਕੋਈ ਹਿੰਦੂਆਂ ਵਾਂਗ ਕੁੱਤੇ, ਗਧੇ, ਬਿੱਲੇ ਬਣਨ ਦਾ ਕੋਈ ਇਰਾਦਾ ਨਹੀਂ ਹੈ। ਇਹ ਗੱਲ ਬੜਾ ਕਲੀਅਰ ਹੋਣੀ ਚਾਹੀਦੀ ਹੈ। ਪਰ ਜਿੱਥੋਂ ਤੱਕ ਬੁੱਧ ਧਰਮ ਦਾ ਤਾਲੁਕ ਵੀ ਹੈ, ਉਹਨਾਂ ਦਾ ਵੀ ਜਿਹੜਾ ਨਿਰਵਾਣ ਦਾ ਕਾਨਸੈਪਟ ਹੈ ਉਹ ਇੱਕ ਡਿਫਰੈਂਟ ਕਾਨਸੈਪਟ ਹੈ, ਉਹ ਇਹਨਾਂ ਦਾ ਹਿੰਦੂਆਂ ਦਾ ਕਾਨਸੈਪਟ ਨਹੀਂ ਹੈ। ਔਰ ਫਿਰ ਉਹ ਕਹਿੰਦਾ ਕਿ ਜੀ ਬਿਲੀਫ ਇਨ ਦਾ ਗੈਂਜਿਸ ਟੂ ਬੀ ਏ ਹੋਲੀ ਰਿਵਰ। ਹੁਣ ਕੌਣ ਗੰਗਾ ਨੂੰ, ਕਿ ਜੀ ਇਹਨਾਂ ਦਾ ਧਰਮਾਂ ਦਾ ਵੀ ਯਕੀਨ ਹੈ ਕਿ ਗੰਗਾ ਇੱਕ ਪਵਿੱਤਰ ਨਦੀ ਬਿਲਕੁਲ ਨਹੀਂ ਹੈ। ਇਸ ਦੇ ਉਲਟ ਗੁਰਬਾਣੀ 'ਚ ਅਸੀਂ ਪੜ੍ਹਦੇ ਹਾਂ ਕਿ ਇਹ ਜਿਹੜੀਆਂ ਨਦੀਆਂ ਨੇ ਜਾਂ ਦਰਿਆ ਨੇ, ਗੰਗਾ, ਜਮਨਾ, ਸਰਸਵਤੀ, ਗੋਦਾਵਰੀ ਸੇ ਕਰੇ ਉਦਮ ਧੂੜ ਸਾਧੂ ਕੀ ਤਾਈ, ਕਿ ਇਹ ਪਾਪਾਂ ਨਾਲ ਭਰੀਆਂ ਹੋਈਆਂ ਜਿਹੜੇ ਹਿੰਦੂਆਂ ਨੇ ਪਾਪ ਧੋਤੇ ਨੇ, ਇਹ ਲੱਭਦੀਆਂ ਫਿਰਦੀਆਂ ਨੇ ਕਿ ਅਸੀਂ ਅੱਗੋਂ ਆਪਣੇ ਆਪ ਨੂੰ ਆਪਣੇ ਪਾਪ ਕਿੱਥੇ ਧੋਈਏ। ਔਰ ਜੇ ਕਿਸੇ ਫਕੀਰ, ਕਿਸੇ ਸਾਧੂ, ਰੱਬ ਨਾਲ ਜੁੜੇ ਹੋਏ ਇਨਸਾਨ ਦੇ ਪੈਰ ਇਹਨਾਂ ਨੂੰ ਮਿਲ ਜਾਣ ਤੇ ਇਹਨਾਂ ਦੇ ਪਾਪ ਧੋਤੇ ਜਾਂਦੇ ਨੇ। ਸੋ ਗੁਰੂ ਸਾਹਿਬ ਨੇ ਤਾਂ ਚਾਰੋਂ ਹੀ ਇਹਨਾਂ ਦੇ ਪਵਿੱਤਰ ਦਰਿਆ ਇੱਕ ਫਕੀਰ ਦੇ ਪੈਰਾਂ ਤੋਂ ਕੁਰਬਾਨ ਕਰ ਦਿੱਤੇ। ਔਰ ਇਹ ਕਹਿ ਰਿਹਾ ਕਿ ਜੀ ਇਹ ਸਿੱਖ ਵੀ ਬੜੀ ਪਵਿੱਤਰ ਮੰਨਦੇ ਨੇ ਗੰਗਾ ਨੂੰ। ਗੰਗਾ ਤਾਂ ਦੁਨੀਆ ਦੀ ਡਰਟੀਐਸਟ ਰਿਵਰ ਹੈ, ਜਿਹਨੂੰ ਪਿਓਰ ਕਰਨ ਦੇ ਲਈ ਤੁਸੀਂ ਫਰਾਂਸ ਔਰ ਦੂਸਰਿਆਂ ਤੋਂ hundreds of millions of dollars ਲੈ ਰਹੇ ਹੋ। ਫਿਰ ਇਹ ਕਹਿ ਰਿਹਾ ਕਾਊ ਟੂ ਬੀ ਏ ਸੈਕਰੇਡ ਐਨੀਮਲ, ਕਿ ਜੀ ਬੋਧੀ, ਜੈਨੀ ਔਰ ਸਿੱਖ ਗਾਂ ਨੂੰ ਬੜਾ ਪਵਿੱਤਰ। ਬਿਲਕੁਲ ਨਹੀਂ। ਗੁਰੂ ਗ੍ਰੰਥ ਸਾਹਿਬ ਦੇ 1430 ਜਿਹੜੇ ਅੰਗ ਨੇ, ਪੇਜਸ ਨੇ, ਉਹਨਾਂ 'ਚ ਇੱਕ ਵੀ ਲਾਈਨ ਨਹੀਂ ਹੈ ਜਿਹਦੇ 'ਚ ਕਿ ਗਾਂ ਨੂੰ ਕੋਈ ਪਵਿੱਤਰ ਮਾਂ ਦਾ ਦਰਜਾ ਦਿੱਤਾ ਹੋਏ ਜਿਹੜਾ ਇਹ ਦਿੰਦੇ ਨੇ। ਹਾਂ, ਇਹ ਜ਼ਰੂਰ ਰਿਹਾ ਕਿਉਂਕਿ ਜਦੋਂ ਦੂਸਰਿਆਂ ਦਾ ਰਾਜ ਰਿਹਾ, ਗਾਂ ਨੂੰ ਇੱਕ ਜ਼ੁਲਮ ਦੇ ਸਿੰਬਲ ਦੇ ਤੌਰ ਤੇ ਜਿਹੜੇ ਦੂਸਰੇ ਸਨ ਉਹਨਾਂ ਨੂੰ ਤਕਲੀਫ ਦੇਣ ਲਈ ਇਸਤੇਮਾਲ ਕੀਤਾ ਜਾਂਦਾ ਸੀ। ਸੋ ਜੇ ਸਿੱਖਾਂ ਨੇ ਗਾਂ ਨੂੰ ਖਾਣਾ ਜਾਂ ਦੂਜਾ
ਸਮਾਜਿਕ ਤੌਰ ਤੇ ਉਹਦਾ ਹਿੱਸਾ ਨਹੀਂ ਬਣਿਆ ਤੇ ਇਹ ਸਿੰਪੈਥੀ ਸੀ ਕਿ ਭਾਈ ਇਹ ਜਿਹੜਾ ਅਸੀਂ ਜ਼ੁਲਮ ਦੇ ਨਾਲ ਕਿਸੇ ਗੱਲ ਨੂੰ ਮਨਜ਼ੂਰ ਨਹੀਂ ਕਰਦੇ। ਲੇਕਿਨ ਇਹ ਕਹਿਣਾ ਕਿ ਜੀ ਇਹ ਗਾਂ ਕੋਈ ਸਿੱਖਾਂ ਦਾ ਕੋਈ ਪਵਿੱਤਰ ਜਾਨਵਰ ਹੈ, ਬਿਲਕੁਲ ਕਦੇ ਕੋਈ ਸਿੱਖ ਗਾਂ ਨੂੰ ਨਾ ਮਾਂ ਕਹਿੰਦਾ ਨਾ ਪਵਿੱਤਰ ਕਹਿੰਦਾ। ਆਮ ਜਾਨਵਰਾਂ ਵਾਂਗ ਜਿਵੇਂ ਘਰਾਂ ਦੇ ਵਿੱਚ ਤੁਸੀਂ ਪੈਟ ਰੱਖਦੇ ਹੋ ਜਾਂ ਬਾਕੀ ਜਿਹੜੇ ਦੁੱਧ ਦੇਣ ਵਾਲੇ ਜਾਨਵਰ ਨੇ, ਗਾਂ ਹੈ, ਮੱਝ ਹੈ, ਉਹਨਾਂ ਨੂੰ ਹਰ ਕਿਸਾਨ ਜਿਹਨੇ ਇਹ ਰੱਖਿਆ ਉਹਨਾਂ ਨੂੰ ਆਪਣੇ ਉਵੇਂ ਹੀ ਕਰਦੇ, ਜੀਆਂ ਵਾਂਗ ਟ੍ਰੀਟ ਕਰਦੇ ਨੇ। ਔਰ ਇਹਨਾਂ ਨੇ ਤਾਂ ਫਰਾਡ ਬਣਾਇਆ ਹੋਇਆ, ਗਾਂ ਨੂੰ ਮਾਂ ਬਣਾ ਕੇ। ਪਿੱਛੇ ਮਦਰ ਡੇ ਦੇ ਉੱਤੇ ਕਿਸੇ ਨੇ ਕਿਹਾ, ਲਿਖਿਆ ਕਿਸੇ ਨੇ, ਉਹਨੇ ਕਿਹਾ ਜੀ ਕੋਈ ਫੋਟੋ ਨਜ਼ਰ ਨਹੀਂ ਆਈ ਕਿ ਕਿਸੇ ਹਿੰਦੂ ਨੇ ਗਾਂ ਦੇ ਨਾਲ ਖਲੋ ਕੇ ਨਾਲੇ ਮਾਂ ਕਹਿੰਦੇ ਨੇ। ਹੁਣ ਮਦਰ ਡੇ ਹੈ ਤਾਂ ਮਾਂ ਨੂੰ ਤਾਂ ਨਾਲ ਖੜਾ ਕਰੋ, ਕਿ ਕੋਈ ਨਜ਼ਰ ਨਹੀਂ ਆਇਆ। ਸੋ ਇਸ ਲਈ ਇਹ ਜਿਹੜਾ ਇਹਨਾਂ ਦਾ ਇਹ ਕਹਿਣਾ, ਔਰ ਇਹ ਦੇਖੋ ਇਹ ਡਿਫਾਈਨ ਕਰ ਰਹੇ ਨੇ ਵੀ ਸਾਡਾ ਧਰਮ ਕੀ ਹੈ। ਫਿਰ ਉਹ ਕਹਿੰਦਾ ਬਲੀਫ ਇਨ ਦਾ ਨॉन ਡਿਸਟਰਕਸ਼ਨ ਆਫ ਦਾ ਸੋਲ even if the body is destroyed। ਸਾਰੇ ਕੋਈ ਹਿੰਦੂਆਂ ਦਾ ਕਨਸੈਪਟ ਤਾਂ ਨਹੀਂ ਆਇਆ। ਜਦੋਂ ਅਸੀਂ ਇਹ ਮੰਨਦੇ ਹਾਂ ਕਿ ਭਾਈ ਰੱਬ ਨੇ ਸਾਡੇ ਵਜੂਦ ਨੂੰ ਬਣਾਇਆ, ਬੋਡੀ ਨੇ ਪੈਰਿਸ਼ ਹੋਣਾ ਹੈ, ਕੁਛ ਤਾਂ ਰਹਿੰਦਾ, ਉਹਨੂੰ ਰੂਹ ਕਹੋ, ਉਹਨੂੰ ਆਤਮਾ ਕਹੋ, ਉਹਨੂੰ ਤੁਸੀਂ ਕੋਈ ਹੋਰ ਕਹੋ ਜਿਹਦੀ ਅਕਾਊਂਟੇਬਿਲਟੀ ਹੁੰਦੀ ਹੈ ਰੱਬ ਦੀ ਦਰਗਾਹ। ਹੁਣ ਇਹਨੂੰ ਕਹਿਣਾ ਕਿ ਜੀ ਇਹ ਹਿੰਦੂ ਫੇਥ ਇਸ ਲਈ ਬਣ ਗਿਆ ਕਿ ਹਾਂ ਜਿਹੜਾ ਸਿਰਫ ਬੋਡੀ ਨੂੰ ਹੀ, ਬੋਡੀ ਦੇ ਐਂਡ ਨਾਲ ਹਰ ਚੀਜ਼ ਦਾ ਐਂਡ ਮੰਨਦਾ ਹੈ, ਉਹਨੂੰ ਅਸੀਂ ਮੈਟੀਰੀਅਲਿਸਟ ਕਹਿੰਦੇ ਹਾਂ। ਉਹਦਾ ਰੱਬ ਤੇ ਹੀ ਯਕੀਨ ਨਹੀਂ ਹੈ। ਇੱਕ ਜਿਹੜਾ ਨਾਸਤਕ ਹੈ ਉਹ ਇਹ ਕਹੇਗਾ ਜੀ ਇਹ ਬੋਡੀ ਐਲੀਮੈਂਟ ਹੈ ਔਰ ਇਹ ਜਿਹੜਾ ਮੈਟਾਬੋਲਿਜ਼ਮ ਉਹਦੇ ਚੋਂ ਕ੍ਰੀਏਟ ਹੁੰਦਾ ਹੈ, ਇੱਕ ਸੈੱਲ ਚੋਂ ਹੋਇਆ ਔਰ ਬੋਡੀ ਖਤਮ ਹੋਈ, ਸਭ ਕੁਝ ਖਤਮ ਹੋ ਗਿਆ। ਪਰ ਸਾਡਾ ਤਾਂ ਕਨਸੈਪਟ ਇਹ ਨਹੀਂ ਹੈ। ਔਰ ਕੋਈ ਵੀ ਜਿਹੜਾ ਧਰਮ ਨੂੰ ਮੰਨਣ ਵਾਲਾ ਹੈ, ਈਸਾਈਅਤ, ਇਸਲਾਮ, ਜੂਡਾਇਜ਼ਮ, ਇਹ ਵੱਖਰੀ ਗੱਲ ਹੈ ਕਿ ਕਿਸੇ ਦਾ ਜਿਹੜਾ ਯਕੀਨ ਉਹ ਕਿਆਮਤ ਦੇ ਦਿਨ ਦੇ ਨਾਲ ਜੁੜਿਆ ਹੋਇਆ ਹੈ, ਕਿਸੇ ਦਾ ਜਿਹੜਾ ਉਹ ਡੂਮਸਡੇ ਦੇ ਨਾਲ ਜੁੜਿਆ ਹੋਇਆ। ਲੇਕਿਨ ਕੋਈ ਵੀ ਰੱਬ 'ਚ ਯਕੀਨ ਰੱਖਣ ਵਾਲਾ ਇਨਸਾਨ ਇਹ ਨਹੀਂ ਮੰਨਦਾ ਕਿ ਬੋਡੀ ਦੇ ਐਂਡ ਹੋਣ ਨਾਲ ਸਭ ਕੁਝ ਖਤਮ ਹੋ ਗਿਆ। ਉਹ ਅਕਾਊਂਟੇਬਿਲਟੀ 'ਚ ਯਕੀਨ ਰੱਖਦਾ। ਫਿਰ ਉਹ ਕਹਿੰਦਾ that non-Muslim minorities believe in ਓਮ। ਹੁਣ ਲੈ ਲਓ ਸਿੱਖਾਂ ਨੂੰ ਓਮ ਵੀ ਬਣਾਤਾ, ਹੋਰ ਬੜੋ ਹਿੰਦੂਆਂ ਦੇ ਨਾਲ। ਉਹ ਕਹਿੰਦਾ ਜੀ ਇਹ ਜਿਹੜੇ ਨੇ ਸਿੱਖ ਵੀ, ਬੋਧੀ ਵੀ, ਜੈਨੀ ਵੀ, ਇਹ ਓਮ ਕਹਿੰਦੇ ਨੇ, ਓਮ 'ਚ ਯਕੀਨ ਰੱਖਦੇ ਨੇ। ਭਾਈ ਸਾਡੇ ਗੁਰੂ ਨੇ ਤਾਂ ਸ਼ੁਰੂਆਤ ਹੀ ਇਹ ਕੀਤੀ ਕਿ ਤੁਹਾਡਾ ਓਮ ਕਿਤੇ ਖਾ ਨਾ ਜਾਏ। ਗੁਰਮਤਿ ਦੇ ਜਿਹੜੇ ਪੈਰੋਕਾਰ ਨੇ ਉਹਨਾਂ ਨੇ ਤੇ ਓੰਕਾਰ ਦੇ ਅੱਗੇ ਏਕਾ ਲਾਇਆ, ਸੋਲਿਡ ਏਕਾ, ਕਿ ਇੱਕ ਰੱਬ ਹੈ। ਅਸੀਂ ਮੋਨੋਥਿਸਟਿਕ ਹੈ, ਸਾਡੀ ਤੌਹੀਦ ਵਾਲਿਆਂ ਨਾਲ ਸਾਂਝ ਹੈ, ਇੱਕ ਰੱਬ 'ਚ ਯਕੀਨ ਰੱਖਣ ਵਾਲਿਆਂ ਨਾਲ ਸਾਂਝ ਹੈ। ਤੁਹਾਡੇ ਜਿਹੜਾ ਹੈ ਉਹ ਸ਼ਿਵ ਜੀ, ਵਿਸ਼ਨੂੰ, ਬ੍ਰਹਮਾ ਦੇ ਨਾਲ ਨਹੀਂ ਹੈ। ਇਸ ਦੇ ਉਲਟ ਤਾਂ ਅਸੀਂ ਰੋਜ਼ਾਨਾ ਸਵੇਰੇ ਅਰਦਾਸ, ਸਵੇਰੇ ਜਪਜੀ ਦੇ ਪਾਠ 'ਚ ਪੜ੍ਹਦੇ ਆ, ਕੇਤੇ ਬ੍ਰਹਮੇ ਘਾੜਤ ਘੜੀਆ ਰੂਪ ਰੰਗ ਕੇ ਵੇਸ। ਇਹ ਕਿੰਨੇ ਹੀ ਬਰਮੇ ਨੇ ਵੀ ਤੁਹਾਡੇ ਮੁਤਾਬਕ ਤਾਂ ਬ੍ਰਹਮਾ ਬਣਾਉਣ ਵਾਲਾ ਹੈ। ਇੱਥੇ ਦੇਖੋ 7 ਬਿਲੀਅਨ ਲੋਕ ਨੇ, ਹਰ ਇੱਕ ਨੂੰ ਕੱਲੇ ਕੱਲੇ ਬ੍ਰਹਮੇ ਨੇ ਬਣਾਇਆ, ਇੱਕ ਦੀ ਡਿਫਰੈਂਟ ਹੈ। ਸੋ ਇਸ ਸਭ ਦੇ ਬਾਵਜੂਦ ਇਹ ਪਾਵਰ ਦੀ ਗੱਲ ਹੈ। ਜਦੋਂ ਜਿਵੇਂ ਸਾਡੇ ਇੱਕ ਵੀਰ ਕਹਿੰਦੇ ਹੁੰਦੇ ਨੇ ਕਿ ਜਿਨ੍ਹਾਂ ਦੇ ਕੋਲ ਪੋਲੀਟੀਕਲ ਪਾਵਰ ਹੁੰਦੀ ਹੈ, ਉਹਨਾਂ ਦਾ ਗੋਹਾ ਵੀ ਵਿਕ ਰਿਹਾ ਤੇ ਉਹਨਾਂ ਦਾ ਗਊ ਮੂਤਰ ਵੀ ਵਿਕਦਾ। ਹੁਣ ਇਹ ਸਾਡੇ ਧਰਮ ਨੂੰ ਡਿਫਾਈਨ ਕਰਨ ਨੂੰ ਜਿਹੜਾ, ਔਰ ਉਹਨੇ ਕਿਹਾ ਜੀ ਇਹੀ ਉਹਨਾਂ ਦਾ, he said these minorities were separated from Hinduism when the constitution was made and article 25 should be amended to declare these minorities as Hindus। ਕਿ ਉਹਨੇ ਕਿਹਾ ਜੀ ਜਿਹੜਾ ਇਹਨਾਂ ਨੂੰ ਮਾਈਨੋਰਿਟੀ ਭਾਨਾ 25-20 ਦੇ ਥੱਲੇ, ਅਸੀਂ ਤਾਂ ਇਹ ਪ੍ਰੋਟੈਸਟ ਕਰ ਰਹੇ ਹਾਂ ਕਿ ਭਾਈ ਕੱਢੋ ਇਹਨੂੰ, ਅਸੀਂ ਹਿੰਦੂ ਨਹੀਂ ਹੈਗੇ, ਨਾ ਹੀ ਬੌਧੀ ਹਿੰਦੂ ਨੇ ਨਾ ਹੀ ਜੈਨ। ਇਹ ਕਹਿੰਦਾ ਵੀ ਇਹਦੇ ਥੱਲੇ ਜਿਹੜਾ ਮਾਈਨੋਰਿਟੀ ਵੀ ਇਹਨਾਂ ਨੂੰ ਮੰਨਿਆ ਗਿਆ ਹੈ, ਇਹ ਵੀ ਖਤਮ ਕਰੋ ਔਰ ਉਹਨਾਂ ਨੂੰ ਸਿੱਧਾ ਸਿੱਧਾ ਹਿੰਦੂ ਐਲਾਨੋ ਕਿ ਹੋਰ ਕੋਈ ਧਰਮ ਐਗਜ਼ਿਸਟ ਨਹੀਂ ਕਰਦਾ, ਇੱਥੇ ਹਿੰਦੂ ਐਗਜ਼ਿਸਟ ਕਰਦੇ ਨੇ। ਫਿਰ ਉਹਨੇ ਇਹ ਵੀ ਕਿਹਾ ਕਿ ਵੀ ਇਹ ਜਿਹੜੇ ਰੋਟੀ ਬੇਟੀ ਦੀ ਮਰਿਆਦਾ ਦੀ ਗੱਲ ਹੁੰਦੀ ਹੈ, ਉਹਨੇ ਕਿਹਾ ਵੀ ਨਾ, ਸਾਡਾ ਵਰਣ ਆਸ਼ਰਮ ਬੜਾ ਪਵਿੱਤਰ ਹੈ, ਤੁਸੀਂ ਹਾਈ ਕਾਸਟ ਦਾ ਝੂਠਾ ਦੂਜੇ ਖਾ ਸਕਦੇ ਨੇ, ਲੇਕਿਨ ਬੇਟੀ ਦੀ ਸਾਂਝ ਦਾ ਮਤਲਬ ਰਿਸ਼ਤੇਦਾਰੀ ਹੈ। ਇਹਨਾਂ ਦੇ ਨਾਲ ਜਿਹੜਾ ਰਿਸ਼ਤਾ ਬਿਲਕੁਲ ਨਹੀਂ ਕੀਤਾ ਜਾ ਸਕਦਾ। alleging that secularism had found its roots, or this is sidelining staunch Varn system beliefs which forbids taking food served by low caste, as also forbidding marriages between people between the higher and lower caste। ਉਹਨਾਂ ਨੇ ਕਿਹਾ ਵੀ ਨਾ, ਇਸ ਭਾਰਤ ਦੇ ਵਿੱਚ ਸ਼ੂਦਰਾਂ ਦੇ ਹੱਥ ਦਾ ਤੁਸੀਂ ਖਾ ਵੀ ਨਹੀਂ ਸਕਦੇ, ਔਰ ਇਸ ਸਾਰੇ ਦੇ ਨਾਲ ਰਿਸ਼ਤੇ ਤਾਂ ਦੂਰ ਦੀ ਗੱਲ। ਔਰ ਉਹਨਾਂ ਨੇ ਕਿਹਾ ਵੀ ਇਹ
ਜਿਹੜਾ ਕਾਸਟ ਸਿਸਟਮ ਹੈ ਇਹ ਸਾਡਾ ਯੁੱਗਾਂ ਤੋਂ ਚੱਲਿਆ ਆ ਰਿਹਾ ਸਿਸਟਮ ਹੈ ਔਰ ਇਹੀ ਇਸ ਧਰਤੀ ਦਾ ਜਿਹੜਾ ਉਹ ਧਰਮ ਹੈ। ਔਰ ਇਹ ਗੱਲ ਇਹਨੇ ਪਹਿਲੀ ਵਾਰ ਨਹੀਂ ਕਹੀ, ਜਦੋਂ ਰਾਹੁਲ ਗਾਂਧੀ ਦਾ ਨੂੰ ਚੈਲੰਜ ਕਰ ਰਹੀ ਸੀ ਪਿਛਲੀਆਂ ਇਲੈਕਸ਼ਨਾਂ ਵੇਲੇ, ਸਾਧਵੀ ਪ੍ਰਗਿਆ ਦਹਿਸ਼ਤਗਰਦ ਜਿਹੜੀ ਹੈ ਹੁਣ ਪੁੱਠੀ ਹੋਈ ਹੈ ਹਸਪੀਟਲ 'ਚ, ਅੱਖ ਦੀ ਨਜ਼ਰ ਵੀ ਚਲੀ ਗਈ, ਦਿਮਾਗ ਵਿੱਚ ਤਾਂ ਪਹਿਲਾਂ ਹੀ ਪੁੱਠਾ ਸੀ, ਤੇ ਉਹਨੇ ਇਹ ਗੱਲ ਕਹੀ ਸੀ विदेशी महिला के गर्भ से पैदा हुआ व्यक्ति राष्ट्र भगत हो ही नहीं सकता, ये चाणक्य का मानना है कि भी जेड़ा किसी गैर बाहर मुल्की औरत के ढिड चों जम्मे वो पैट्रियट नहीं हो सकता। ये चाणक्य ने क्या उन्होंने कह रहा सी राहुल गांधी को कि तेरी मां इटैलियन है ते तू किथों देश भगत हो गया। हुण इस सारे दे नाल फिर जिवें मैं पहला ही कहा कि भी उन्हें उन्होंने वनवासी क्या जो ट्राइबल ने उन्होंने ईवन वो ट्राइब भी मनने को तैयार नहीं है और वन मानुष और ये एंशिएंट पीपल और क्योंकि जंगलों के विच ज़ाहिर है बांदर रहंदे ने और इन्हें सब रंग ने क्या इट मीन्स के दे आर काइंड ऑफ एप्स अनइक्वल टू ह्यूमन बीइंग्स कि भी ये वन मानुष या बांदर ने बंदे हो ही नहीं सकते। और नाल दी नाल उन्हें कहा कि भी उन्होंने भी डिक्लेयर करो आदिवासियों ਨੂੰ भी। और इस सारे चो मैं घड़ी वाल भी देख रहा कि इस चो तुसी कित्थे आके खलोगे जो अज असी अपनी आजाद हस्ती की गल करते हैं। सो ज़ाहिर तौर के उत्ते सानू ये देखना पेगा कि डायरैक्शन किस वाल, वैसे तो इस जो सैकुलरिज्म का लबादा सी कांग्रेस के हाथ च हुकूमत आई उदों भी जिहड़ा इन्होंने कॉन्स्टिट्यूशन बनाया आर्टिकल 25(b) के थले सिखां बौद्धियां जैनियां नूं रखना, ये अपने आप ही दस रहा सी कि अल्टीमेटली ये गल किधर नूं जाएगी। और जिवें कल ही मेरी गल एक सज्जन नाल हो रही सी, मैं कहा जी उस पीरियड च क्योंकि मौलाना अबुल कलाम आजाद या डॉक्टर जाकिर हुसैन जिहड़े बाद प्रेजिडेंट बने या फखरुद्दीन अली अहमद ये सारे मौजूद सी, वो मुसलमानां नूं हिंदुआं दे थल्ले नहीं लिया सके, लेकिन उन्हां दा मुस्लिम पर्सनल लॉ कायम रहा अंग्रेजां दे वेले। पर हुण इन्हां ने जिवें RSS ने अपना मैनीफेस्टो ऐलानिया होया बीजेपी ने कि जिवें उन्होंने आर्टिकल 370 खत्म करना ऐलानिया खत्म कर दिता उन्होंने। और दूसरा है यूनिवर्सल लॉ सिविल कोड जिन्हों कहते हैं कि कोई मुस्लिम पर्सनल लॉ जां यहूदियां दा जां ज़ोरेस्ट्रियन पारसियां दे लई नहीं, सारे जिहड़े ने वो हिंदू ने। और ये नैक्सट स्टैप जिहड़ा है इस दे थल्ले करना है। और ये धार्मिक तो क्योंकि उन्होंने कानून दे विच आने वाले पीरियड दे विच वड्डे पद्धर दे उत्ते उहनूं ऐलानना ही वर्ण आश्रम दे उत्ते ब्राह्मण क्षत्रिय वैश्य शूद्र ते है। और कल नूं ये कहणगे देखो जी ये साडी अथॉरिटी है, शंकराचार्य है और ये शंकरा ने भी सानू यही आदेश दिता है कि इसनूं खत्म करो, असीं तां उहनूं ही ओबे कर रहे हैं। और इस गल दा ध्यान रहे कि इस सारे दे नाल नाल जिस अंदाज दे विच मिथिहास नूं इतिहास दे विच कन्वर्ट कीता है, जिवें इन्होंने एक तो बाद एक मसीत दे उत्ते दावा करके जिहड़ा उस नूं बाबरी मसीत दे नाल शुरुआत की है। और ये इन्हां दा कहना है और इन्होंने कदे भी अपना क्लेम नहीं छड्डिया है। जदों उन्होंने बाबरी मसीत ढाई उन्होंने कहा ये तो पहली झांकी है, मथुरा कांशी बाकी है कि असी मथुरा दी और कांशी दी मसीतां भी लैणी है। और अकाल तख्त साहब नूं ढाण तो बाद इन्हां दे हिंदू स्कॉलर्स वालों ये कहा गया सी कि जी ये जिहड़ा दरबार साहब है ये प्राचीन हिंदू मंदिर है, इत्थे जिहड़ा अमृत कुंड जिहड़ा लैके जा रहा सी वो डिग्गिया है। और इसे लिए दा नाम हरि मंदिर है, हरि विष्णु दा नाम है मंदिर है। और ये सिखां ने इत्थों मूर्तियां चुका दित्तियां सी 20वीं सदी च अंग्रेजां करके, इन्हों दा भी असी कब्जा लेना है। हालांकि फैक्ट ये है कि गुरु ग्रंथ साहिब दे विच रब दे जिहड़े अड्ड-अड्ड नां दित्ते ने जिन्हां दे विच हरि भी है, राम भी है, अल्लाह भी है, खुदा भी है, दर्जना नां ने। और पुरातन पंजाबी दे विच घर दे लई जिहड़ा लफज है वो मंदिर इस्तेमाल हुंदा सी। बहुत वार असी गुरबाणी च भी इस नूं देखदे हैं कि भाई मैं तेरी मेहरबानी दे नाल हे वाहिगुरू मैं जिहड़ा वो चंगे मंदिर विच वसदा है, चंगे मंदिर च रहिंदा है। जां इस किस्म दे असी बहुत सारे होर कोट भी कोट कर सकते हैं। और इहदा मतलब सी रब दा घर, हिंदुआं दा मंदिर तां सूरज वाल मूंह है
ਤੇ ਬ੍ਰਾਹਮਣ ਕਸ਼ਤਰੀ ਵੈਸ਼ ਨੂੰ ਹੀ ਉਹਦੇ 'ਚ ਇਜਾਜ਼ਤ ਸੀ। ਇਹ ਜਿਹੜਾ ਰੱਬ ਦਾ ਘਰ ਬਣਾਇਆ ਜਿਹਨੂੰ ਹਰੀ ਮੰਦਰ ਦਾ ਨਾਂ ਗੁਰੂ ਅਰਜਨ ਸਾਹਿਬ ਨੇ ਦਿੱਤਾ, ਇਹਦੇ 4 ਦਰਵਾਜ਼ੇ, ਔਰ ਉਹਨਾਂ ਨੂੰ ਕਹੋ ਜੀ ਤੁਹਾਡਾ ਮੰਦਰ, ਤੁਸੀਂ ਤਾਂ ਮੁਸਲਮਾਨ ਨੂੰ ਮਲੇਛ ਲਾਉਂਦੇ ਹੋ, ਉਹਦੇ ਹੱਥ ਦਾ ਛੋਇਆ ਪਾਣੀ ਨਹੀਂ ਪੀਂਦੇ। ਔਰ ਇਹ ਜਿਹੜਾ ਹਰੀ ਮੰਦਰ ਹੈ ਇਹਦਾ ਤਾਂ ਸੰਗੇ ਬੁਨਿਆਦ ਰੱਖਣ ਲਈ ਗੁਰੂ ਅਰਜਨ ਸਾਹਿਬ ਨੇ ਪਾਲਕੀ ਭੇਜ ਕੇ ਲਾਹੌਰ ਤੋਂ ਸਾਈਂ ਮੀਆਂ ਮੀਰ ਨੂੰ ਬੁਲਾਇਆ ਔਰ ਉਹਨਾਂ ਨੇ ਸੰਗੇ ਬੁਨਿਆਦ ਰੱਖਿਆ। ਇਹ ਤਾਂ ਤੁਹਾਡਾ ਕਿਉਂ, ਇਹਦੇ ਤੇ ਕੀ ਤੁਹਾਡਾ ਦਾਵਾ, ਕੀ ਮਤਲਬ, ਇਹ ਗੱਲ ਸੋਚੀ ਵੀ ਨਹੀਂ ਜਾ ਸਕਦੀ। ਔਰ 4 ਦਰਵਾਜ਼ੇ ਜਿਹੜੇ ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦ ਚਾਰੋਂ ਦਿਸ਼ਾਵਾਂ ਦੇ ਲਈ। ਲੇਕਿਨ ਗੱਲ ਤਾਂ ਇਹ ਹੈ ਕਿ ਜ਼ੋਰਾਵਰਾਂ ਦਾ ਸੱਤੀ ਵੀ 100 ਹੁੰਦਾ ਹੈ। ਜੇ ਕਨਸਟੀਟਿਊਸ਼ਨ 'ਚ ਉਹਨਾਂ ਨੇ ਬੇਸ਼ੱਕ ਮੁਸਲਿਮ ਪਰਸਨਲ ਲਾਅ ਅਗਲੇ ਸਟੈਪ ਦੇ ਤੌਰ ਤੇ ਖਤਮ ਕਰਨਾ, ਪਰ ਜੇ ਉਹਨਾਂ ਨੇ ਆਈਨੀ ਗੁੰਡਾਗਰਦੀ ਕਰਕੇ ਆਰਟੀਕਲ 370 ਖਤਮ ਕਰ ਦਿੱਤਾ, ਮੈਜੋਰਿਟੀ ਸੀ ਉਹਨਾਂ ਕੋਲ ਕਰ ਦਿੱਤਾ, ਟ੍ਰਿਪਲ ਤਲਾਕ ਦੇ ਨਾਂ ਥੱਲੇ ਕੀ ਕੀਤਾ। ਔਰ ਇਹੀ ਗੱਲ ਉਹਨਾਂ ਨੇ ਜੇ ਦਰਬਾਰ ਸਾਹਿਬ ਤੇ ਫੌਜਾਂ ਚਾੜ ਕੇ ਉਹਨੂੰ ਜਸਟੀਫਾਈ ਕੀਤਾ, ਸਿੱਖਾਂ ਨੂੰ ਮਾਰਨ ਦੇ ਲਈ ਟਾਡਾ ਵਰਗੇ ਕਾਨੂੰਨ ਬਣਾਏ। ਔਰ ਕੱਲ ਅਸੀਂ ਡਿਸਕਸ ਕੀਤਾ ਸੀ ਕਿ ਕਿਵੇਂ ਸਿੱਖਸ ਫਾਰ ਜਸਟਿਸ ਦੇ 4 ਐਕਟਿਵਿਸਟ, ਜਿਨ੍ਹਾਂ ਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਉਹਨਾਂ ਦੇ ਕਾਨੂੰਨੀ ਸਲਾਹਕਾਰ ਨੇ, ਉਹਨਾਂ ਨੂੰ ਦਹਿਸ਼ਤਗਰਦ ਐਲਾਨ ਦਿੱਤਾ ਹੈ। ਔਰ ਕਿੰਨੇ ਦਰਜਨਾਂ ਨੌਜਵਾਨ ਪੰਜਾਬ ਦੇ ਵਿੱਚ ਝੂਠੇ ਕੇਸਾਂ 'ਚ ਫਸਾਏ ਜਾ ਰਹੇ ਨੇ, ਉਹਨਾਂ ਕੋਲ ਤਾਕਤ ਹੈ। ਸੋ ਇਹਦਾ ਜਵਾਬ ਇਹੀ ਹੈ ਕਿ ਅਲਟੀਮੇਟਲੀ ਜਦੋਂ ਅੱਜ ਅਸੀਂ ਅਕਾਲ ਤਖਤ ਸਾਹਿਬ ਦੀ ਸਥਾਪਨਾ ਦਾ 414ਵਾਂ ਵਰ੍ਹਾ ਯਾਦ ਕਰ ਰਹੇ ਹਾਂ, ਵਰ੍ਹੇਗੰਢ ਮਨਾ ਰਹੇ, ਤੇ ਅਕਾਲ ਤਖਤ ਫਰੀडम ਦਾ ਨਾਂ ਹੈ, ਇਹ ਸਾਡੀ ਸੋਵਰਨਿਟੀ ਦਾ ਨਾਂ ਹੈ। ਇਹਨੂੰ ਅਸੀਂ ਲਿਬਰੇਟ ਕਰਵਾਉਣਾ ਉਸ ਧਰਤੀ ਨੂੰ ਜ਼ਾਲਮ ਦੇ ਪੰਜੇ ਚੋਂ। ਔਰ ਕਨਕਲੂਡ ਕਰਨ ਤੋਂ ਪਹਿਲਾਂ ਮੈਂ ਜਿਹੜਾ ਅਸੀਂ ਰੋਜ਼ਾਨਾ ਅਪਡੇਟ ਕਰੋਨਾ ਨਾਲ ਰਿਲੇਟਡ ਦਿੰਦੇ ਆ, ਇਸ ਵੇਲੇ ਦੁਨੀਆ 'ਚ ਟੋਟਲ ਕੇਸ 10,09,05,350 ਨੇ ਔਰ ਕੁੱਲ ਮੌਤਾਂ 5,21,119 ਹੋ ਚੁੱਕੀਆਂ ਨੇ। ਅਮਰੀਕਾ ਜਿਸ ਸਭ ਤੋਂ ਜ਼ਿਆਦਾ ਕੇਸ ਨੇ 2,08,01,912 ਟੋਟਲ ਕੇਸ ਨੇ ਔਰ ਮੌਤਾਂ 1,31,027 ਨੇ। ਔਰ ਬੜੀ ਤੇਜ਼ੀ ਨਾਲ ਨਵੇਂ ਕੇਸ ਪਿਛਲੇ ਕੱਲ 52,000 ਕੋਰੋਨਾ ਪੋਜ਼ਿਟਿਵ ਕੇਸ ਅਮਰੀਕਾ 'ਚ ਆਏ ਨੇ। ਭਾਰਤ ਜਿਹੜਾ ਕਿ ਬੜੀ ਤੇਜ਼ੀ ਨਾਲ ਰੂਸ ਨੂੰ ਪਿੱਛੇ ਛੱਡਣ ਜਾ ਰਿਹਾ ਔਰ ਇਸ ਵੇਲੇ ਚੌਥੇ ਨੰਬਰ ਤੇ ਹੈ ਕੋਰੋਨਾ ਕੇਸਾਂ ਦੇ ਮਾਮਲੇ 'ਚ। 6,18,394 ਟੋਟਲ ਕੇਸਿਸ ਨੇ ਔਰ 18,099 ਜਿਹੜੇ ਨੇ ਉਹ ਡੈਥਸ ਹੋ ਚੁੱਕੀਆਂ ਨੇ। ਹਾਲਾ ਰਾਮਦੇਵ ਦਾ ਡਰਾਮਾ ਵੀ ਕਿ ਜੀ ਕੋਰੋਲਿਨ, ਹੁਣ ਉਹਨੂੰ ਇਹ ਕੋਰੋਨਾ ਦੀ ਦਵਾਈ ਕਹਿ ਕੇ ਨਹੀਂ ਵੇਚਣਗੇ, ਸਟਰੈਂਥਨਿੰਗ ਦਾ ਇਮਿਊਨਿਟੀ। ਆਮ ਲੋਕਾਂ ਦੀ ਜਾਣੇ ਬੁਲਾ ਕੇ ਇਮਿਊਨਿਟੀ ਕੀ ਹੁੰਦੀ ਹੈ, ਲੇਕਿਨ ਇਹ ਹੈ ਕਿ ਵੀ ਸੌਦਾ ਹੋ ਗਿਆ। ਪਹਿਲਾਂ ਉਹਦਾ ਹਿੱਸਾ ਮੋਦੀ ਦਾ ਨਹੀਂ ਦਿੰਦਾ ਹੋਣਾ, ਮੋਦੀ ਅਮਿਤ ਸ਼ਾਹ ਦਾ, ਤੇ ਹੁਣ ਉਹ ਕਹਿੰਦੇ ਹੋਣੇ ਵੀ ਮਹਿੰਗੇ ਹਮਾਰਾ ਹਿੱਸਾ ਕਹਾਂ, ਉਹਨੇ ਦੇਤਾ ਹੋਣਾ। ਉਹਨੇ ਕਿਹਾ ਜੀ ਹੁਣ ਚੱਲ ਤੂੰ ਵੇਚ ਲੈ, ਇਮਿਊਨਿਟੀ ਕਹਿ ਦੇ ਤਾਂ ਕਿ ਲੋਕਾਂ 'ਚ ਰੌਲਾ ਨਾ ਹੋਏ। ਨਾਲ ਦੀ ਨਾਲ ਉਹ ਕੇਜਰੀਵਾਲ ਡਰਾਮਾ ਕਰ ਰਿਹਾ ਜੀ, ਪਹਿਲਾ ਭਾਰਤ 'ਚ ਪਲਾਜ਼ਮਾ ਬੈਂਕ ਅਸੀਂ ਐਸਟੈਬਲਿਸ਼ ਕਰ ਦਿੱਤਾ ਹੈ, ਆ ਕੇ ਪਲਾਜ਼ਮਾ ਡੋਨੇਟ, ਔਰ ਉਹਨੂੰ ਪਲਾਜ਼ਮਾ ਥੈਰੇਪੀ ਨੂੰ ਕਿਸੇ ਨੇ ਮਾਨਤਾ ਨਹੀਂ ਦਿੱਤੀ ਹੋਈ। ਲੇਕਿਨ ਤੁਸੀਂ ਫਰਾਡ ਵੇਚਣਾ ਹੈ, ਝੂਠ ਵੇਚਣਾ ਹੈ, ਵੇਚੋ। ਇਧਰ ਬਜਾਏ ਕਿ ਕਰੋਨਾ ਦੇ ਨਾਲ ਸੀਰੀਅਸਲੀ ਲੜਾਈ ਕਰਨ ਦੇ, ਉਹ ਤਾਂ ਲੱਗੇ ਹੋਏ ਨੇ ਆਪਣੇ ਬਿਹਾਰ ਦੀਆਂ ਚੋਣਾਂ ਕਿਵੇਂ ਜਿੱਤਣੀਆਂ। ਔਰ ਅੱਜ ਹੀ ਜਿਹੜੀ ਸਭਾ ਨਕਵੀ ਬੜੀ ਪ੍ਰੋਮੀਨੈਂਟ ਜਰਨਲਿਸਟ ਹੈ, ਉਹਦਾ ਟਵੀਟ ਸੀ ਕਿ ਉਹਨਾਂ ਨੇ ਬਿਹਾਰ ਦੀਆਂ ਚੋਣਾਂ ਜਿੱਤਣ ਦੇ ਲਈ ਆਲਰੇਡੀ ਪੂਰਾ ਆਈਟੀ ਸੈੱਲ ਦਾ 9,500 ਆਈਟੀ ਸੈੱਲ ਦੇ ਹੈਡ ਜਿਹੜੇ ਨੇ ਉਹ ਮੁਕਰਰ ਕੀਤੇ ਨੇ, ਜਿਨ੍ਹਾਂ ਨੇ ਝੂਠਾ ਕੈਂਪੇਨ ਰਨ ਕਰਨਾ। ਔਰ 72,000 WhatsApp ਐਪ ਗਰੁੱਪ ਜਿਹੜੇ ਨੇ ਕਾਇਮ, 72,000 ਗਰੁੱਪਾਂ ਤੇ, ਜਿਵੇਂ ਉਹਨੇ ਅਮਿਤ ਸ਼ਾਹ ਨੇ ਕਿਹਾ ਸੀ ਕਿ ਜੀ ਅਸੀਂ ਤਾਂ ਸਵੇਰੇ ਉਹ ਝੂਠ ਪਰੋਸ ਦਿੰਦੇ ਆ, ਝੂਠ ਹੈ ਜਾਂ ਸੱਚ ਹੈ ਪਰ ਲੋਕਾਂ ਤੱਕ ਅਸੀਂ ਪਹੁੰਚਾ ਦਿੰਦੇ ਸਵੇਰੇ ਬ੍ਰੇਕਫਾਸਟ ਵੇਲੇ। ਸੋ ਹੁਣ ਉਹਨਾਂ ਨੇ ਬਿਹਾਰ ਚੋਣਾਂ ਦੇ ਲਈ 9,500 ਆਈਟੀ ਦੇ ਸਪੈਸ਼ਲਿਸਟ ਉਹ ਜਿਹੜੇ ਨੇ ਹਾਇਰ ਕੀਤੇ ਨੇ ਔਰ 72,000 ਜਿਹੜੀਆਂ ਨੇ ਇਹ WhatsApp ਦੇ ਉੱਤੇ ਗਰੁੱਪ ਬਣਾਏ ਨੇ। ਸੋ ਇਹ ਉਧਰ ਬਿਹਾਰ ਚੋਣਾਂ ਲੜ ਰਹੇ ਨੇ, ਕਰੋਨਾ ਨਾਲ ਇਹਨਾਂ ਨੂੰ ਨਹੀਂ ਲੜਨਾ ਹੈ। ਔਰ ਪਾਕਿਸਤਾਨ ਵੀ ਕੋਈ ਕੇਸਾਂ ਦੇ ਮਾਮਲੇ 'ਚ ਪਿੱਛੇ ਨਹੀਂ ਹੈ, 12ਵੇਂ ਨੰਬਰ ਤੇ ਹੈ ਦੁਨੀਆ 'ਚ ਔਰ 2,17,809 ਟੋਟਲ ਕੇਸ ਨੇ ਔਰ 4,473 ਡੈਥਸ ਨੇ। ਸੋ ਇਹ ਅੱਜ ਦੀ ਅਪਡੇਟ ਹੈ।
ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। 2020 ਦੀ ਜਨਗਣਨਾ ਯੂਨਾਈਟਿਡ ਸਟੇਟ ਵਿੱਚ ਰਹਿੰਦੇ ਹਰ ਇੱਕ ਵਿਅਕਤੀ ਦੀ ਇੱਕ ਗਿਣਤੀ ਹੈ। 2020 ਜਨਗਣਨਾ ਬਹੁਤ ਮਹੱਤਵਪੂਰਨ ਹੈ ਅਤੇ ਗਾਈਡ ਕਰੋ ਕਿ ਕਿਵੇਂ ਪ੍ਰਤੀ ਸਾਲ $675 ਬਿਲੀਅਨ ਤੋਂ ਵੱਧ ਸੰਘੀ ਫੰਡਿੰਗ ਸਮੁਦਾਇਆਂ ਵਿੱਚ ਖਰਚ ਕੀਤੀ ਜਾਂਦੀ ਹੈ। ਤੁਸੀਂ ਇੱਕ ਕੰਪਿਊਟਰ, ਟੈਬਲੇਟ ਜਾਂ ਮੋਬਾਈਲ ਫੋਨ ਤੋਂ ਦਿਨ ਵਿੱਚ 24 ਘੰਟੇ ਆਨਲਾਈਨ ਜਵਾਬ ਦੇ ਸਕਦੇ ਹੋ। ਤੁਹਾਡੀ ਜਾਣਕਾਰੀ ਗੁਪਤ ਹੈ। ਆਪਣੇ ਆਪ ਨੂੰ ਸਿੱਖਾਂ ਵਜੋਂ ਕਾਊਂਟ ਕਰਨ ਵਾਸਤੇ ਆਪਾਂ ਸੈਕਸ਼ਨ 9 ਦੇ ਵਿੱਚ ਜਦ ਜਾਵਾਂਗੇ, ਉੱਥੇ ਸਮ ਅਦਰ ਰੇਸ ਦੇ ਵਿੱਚ ਆਪਾਂ ਸਹੀ ਦਾ ਨਿਸ਼ਾਨ ਲਗਾਵਾਂਗੇ ਤੇ ਉਸ ਦੇ ਵਿੱਚ ਸਿੱਖ ਲਿਖਾਂਗੇ ਜਾਂ ਟਾਈਪ ਕਰਾਂਗੇ। ਇਸ ਦੇ ਨਾਲ ਸਾਡੀ ਸਿੱਖਾਂ ਵਜੋਂ ਇੱਕ ਅਲੱਗ ਪਹਿਚਾਣ ਸੈਂਸਸ 2020 ਦੇ ਵਿੱਚ ਹੋ ਜਾਵੇਗੀ। ਸੋ ਯੂਨਾਈਟਿਡ ਸਿੱਖ ਵੱਲੋਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਰਦਮਸ਼ੁਮਾਰੀ ਦੇ ਵਿੱਚ ਆਪਣੇ ਘਰ ਦੇ ਹਰ ਇੱਕ ਜੀਅ ਦੀ ਗਿਣਤੀ ਕਰਵਾਓ। ਬਹੁਤ ਬਹੁਤ ਧੰਨਵਾਦ ਜੀ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ। ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਭਾਰਤ ਚੀਨ ਫੌਜੀ ਟਕਰਾਅ ਹੁਣ ਆਰਥਿਕ ਜੋ ਬਾਈਕਾਟ ਜੰਗ ਵਿੱਚੋਂ ਬਦਲਦਾ ਜਾ ਰਿਹਾ ਹੈ। ਸੋ ਜਿਸ ਨਾਲ ਭਾਰਤ ਦੀ ਜੋ ਆਰਥਿਕਤਾ ਹੈ ਉਹ ਬੁਰੀ ਤਰ੍ਹਾਂ ਪ੍ਰਭਾਵਿਤ ਹੋਏਗੀ। ਸੋ ਭਾਰਤ ਵੱਲੋਂ ਪਾਕਿਸਤਾਨ ਨਾਲ ਲੱਗਦੀ ਜੋ ਸਰਹੱਦ ਤੇ ਲਗਾਤਾਰਤਾ ਨਾਲ ਫਾਇਰਿੰਗ ਕੀਤੀ ਜਾ ਰਹੀ ਹੈ। ਸੋ ਪਾਕਿਸਤਾਨ ਨੇ ਇਸ ਸੰਬੰਧੀ ਭਾਰਤੀ ਰਾਜਦੂਤ ਨੂੰ ਤਲਬ ਕਰਕੇ ਪ੍ਰੋਟੈਸਟ ਕੀਤਾ ਹੈ। ਸੋ ਭਾਰਤ ਦੀਆਂ ਜੋ ਨਾਰਥ ਈਸਟ ਦੀਆਂ ਜੋ ਸਟੇਟਸ ਨੇ, ਨਾਗਾਲੈਂਡ ਤੇ ਮੇਘਾਲਿਆ ਵਿੱਚ ਵੀ ਭਾਰਤ ਦੇ ਖਿਲਾਫ ਜੋ ਬਗਾਵਤ ਹੈ ਭੜਕ ਰਹੀ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਡਾਕਟਰ ਸਾਹਿਬ ਕੋਲ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਾਡੇ ਦਰਸ਼ਕਾਂ ਵੱਲੋਂ ਜਿਹੜੀ ਚਾਈਨਾ ਭਾਰਤ ਟਕਰਾਅ ਦੇ ਵਿੱਚ ਸਾਡੀ ਰੋਜ਼ ਦੀ ਬਰੀਫਿੰਗ ਰਹੀ ਹੈ, ਉਸ ਨੂੰ ਕਾਫੀ ਐਪਰੀਸ਼ੀਏਟ ਕੀਤਾ ਗਿਆ ਹੈ। ਹਾਲਾਂ ਅਸੀਂ ਵੀ ਜੋ ਕੁਛ ਵਾਪਰ ਰਿਹਾ ਹੈ ਉਸ ਨੂੰ ਥੋੜਾ ਬਹੁਤ ਡਿੱਗ ਕਰਕੇ, ਜਾਂ ਜਿਹੜੀ ਤੁਹਾਡੇ ਕੋਲ ਇੱਕ ਐਬਿਲਿਟੀ ਹੁੰਦੀ ਹੈ ਕੱਚ ਨੂੰ ਵੱਖ ਕਰਕੇ ਸੱਚ ਨੂੰ ਸੱਚ ਦੇ ਨੁਕਤਾ ਨਿਗਾਹ ਤੋਂ ਦੇਖਣਾ ਔਰ ਪੇਸ਼ ਕਰਨਾ, ਬਾਕੀ ਤਾਂ ਗਰਾਊਂਡ ਦੇ ਉੱਤੇ ਬਹੁਤ ਕੁਛ ਐਸਾ ਹੈ ਜਿਸ ਨੂੰ ਲੁਕਾਇਆ ਜਾ ਰਿਹਾ ਹੈ। ਔਰ ਇਹ ਇੱਕ ਉੱਥੋਂ ਦਾ ਨਿਵਾਸੀ ਬਾਰਡਰ ਏਰੀਆ ਦਾ ਉਹਨੇ ਕਿਹਾ ਕਿ ਜੀ ਜਿਹੜਾ ਸਾਰਾ ਇੰਡੀਅਨ ਮੀਡੀਆ ਹੈ ਉਹ ਤਾਂ ਲੇਹ ਦੇ ਵਿੱਚ ਬੈਠਿਆ ਆ ਕੇ, ਜਿਹੜਾ 200 ਕਿਲੋਮੀਟਰ ਦੂਰ ਹੈ ਐਕਚੁਅਲ ਜਿੱਥੇ ਕਨਫਰੰਟੇਸ਼ਨ ਦਾ ਮਾਹੌਲ ਹੈ, ਔਰ ਕਹਿੰਦਾ ਵੀ ਲੇਹ 'ਚ ਬੈਠੇ ਆ ਆਪਣੀ ਉਹ ਭੇਜ ਰਹੇ ਨੇ ਸਟੋਰੀਆਂ ਜਿਵੇਂ ਉਹ ਬਾਰਡਰ ਤੋਂ ਕਰ ਰਹੇ ਹੋਣ। ਉਹਨਾਂ ਨੇ ਕਿਹਾ ਜੀ ਕਿ ਅਸੀਂ ਬਾਰਡਰ 'ਚ ਰਹਿਣ, ਸਾਨੂੰ ਪੁੱਛੋ ਕੀ ਹੈ, ਸਾਨੂੰ ਪੁੱਛੋ ਕਿੰਨੀ ਜ਼ਮੀਨ ਚੀਨ ਦੇ ਕੋਲ ਹੈ ਔਰ ਇੱਥੇ ਕੀ ਮਾਹੌਲ ਬਣਿਆ ਹੋਇਆ। ਕਹਿੰਦਾ ਵੀ ਉਹ ਲੇਹ 'ਚ ਬੈਠੀ ਝੂਠ, ਕਿਉਂਕਿ ਜਦੋਂ ਕਿਸੇ ਸੁਸਾਇਟੀ ਨੂੰ ਤੁਸੀਂ ਝੂਠ ਦੇ ਉੱਤੇ ਲਾ ਦਿੰਦੇ ਹੋ ਤੇ ਫਿਰ ਜਿਨ੍ਹਾਂ ਦੀ ਕੰਜ਼ੰਪਸ਼ਨ ਝੂਠ ਹੈ, ਜੇ ਉਹਨਾਂ ਨੂੰ ਵੇਲੇ ਸਿਰ ਝੂਠ ਪਰੋਸਿਆ ਨਹੀਂ ਮਿਲੇਗਾ ਤੇ ਉਹ ਫਿਰ ਤੁਹਾਨੂੰ ਖਾਣਗੇ। ਸੋ ਉਹਨਾਂ ਨੇ ਆਲਰੇਡੀ ਲੋਕਾਂ ਨੂੰ ਇਸ ਕਿਸਮ ਦਾ ਫੂਡ ਦਿੱਤਾ ਹੋਇਆ ਹੈ ਔਰ ਲਗਾਤਾਰਤਾ ਦੇ ਨਾਲ ਦੇ ਰਹੇ ਨੇ ਤਾਂ ਕਿ ਉਹਨਾਂ ਦੀ ਜਿਹੜੀ ਕਲਾਇੰਟੇਲ ਹੈ ਉਹ ਕਾਇਮ ਰਹੇ। ਮੋਦੀ ਖੁਦ ਤਾਂ ਉਹਦੇ ਮੂੰਹੋਂ ਚੀਨ ਲਫ਼ਜ਼ ਨਹੀਂ ਨਿਕਲਿਆ, 3 ਵਾਰ ਉਹਨੇ ਐਡਰੈਸ ਕੀਤਾ, ਹੋਰ ਵੀ ਕਿਤੇ ਤੁਸੀਂ ਨਹੀਂ ਦੇਖ ਸਕਦੇ। ਲੇਕਿਨ ਜਿਹੜੇ ਸੈਕੰਡ ਰੰਗ ਦੇ ਲੋਕ ਨੇ ਉਹਨਾਂ ਨੂੰ ਉਹਨਾਂ ਨੇ ਖੜੇ ਕੀਤਾ ਹੋਇਆ। ਕੱਲ ਨੂੰ ਜੇ ਚੀਨ ਨੇ ਜਾਂ ਦੂਜਾ ਕਦੇ ਇਹਦਾ ਕੰਨ ਮਰੋੜਿਆ ਵੀ ਤੂੰ ਪੈਸੇ ਵੀ ਖਾ ਗਏ ਸਾਡੇ, ਤੇ ਫਿਰ ਉਹਨੇ ਕਹਿਣਾ ਜੀ ਇਹ ਤਾਂ ਉਹ ਬੋਲ ਰਹੇ ਨੇ, ਅਸੀਂ ਉਹਨਾਂ ਨੂੰ ਡੱਕ ਦਿੰਦੇ ਹਾਂ ਜੀ। ਹੁਣ ਇਹਨਾਂ ਨੂੰ ਕੁਛ ਨਾ ਕੁਛ ਚਾਹੀਦਾ। ਇਹਨਾਂ ਨੇ ਕਿਹਾ ਜੀ 59 ਐਪਸ ਅਸੀਂ ਬੈਨ ਕਰ ਦਿੱਤੀਆਂ ਔਰ ਜ਼ਾਹਰ ਹੈ ਕਿ ਜੀ ਉਹਦੇ 'ਚ
ਅਮਰੀਕਾ ਨੇ ਵੀ ਵਧਾਈ ਦੇ ਦਿੱਤੀ, ਕਿਉਂਕਿ ਗੱਲ ਇਹ ਨਹੀਂ ਹੈ, ਜਦੋਂ ਤੁਸੀਂ ਗਲੋਬਲ ਸਿਨੇਰੀਓ ਦੇਖ ਰਹੇ ਹੋ, ਅਮਰੀਕਾ ਦਾ ਦੇਖ ਰਹੇ ਹੋ ਕਿ ਭਈ ਕਿਵੇਂ ਪਹਿਲਾਂ ਕੁਆਡ ਦੇ ਥੱਲੇ ਇਹਨਾਂ 4 ਮੁਲਕਾਂ ਨੂੰ, ਆਸਟ੍ਰੇਲੀਆ ਔਰ ਕਿਸੇ ਹੱਦ ਤੱਕ ਸਾਊਥ ਕੋਰੀਆ, ਜਾਪਾਨ, ਇੰਡੀਆ, ਇਹਨੂੰ ਧੱਕਿਆ। ਫਿਰ ਅਸੀਂ 5I ਦੇ ਕਨਸੈਪਟ ਦੀ ਗੱਲ ਕੀਤੀ ਸੀ, ਜਿਹਦੇ ਵਿੱਚ ਜਿਹੜਾ ਆਸਟ੍ਰੇਲੀਆ ਹੈ, ਬ੍ਰਿਟੇਨ ਹੈ, ਕੈਨੇਡਾ ਹੈ, ਨਿਊਜ਼ੀਲੈਂਡ ਹੈ, ਇਹ ਸਾਰੇ ਜਿਹੜੇ ਨੇ ਇਹਨਾਂ ਨੂੰ ਅੱਗੇ ਬਣਾਇਆ ਹੋਇਆ। ਔਰ ਹੁਣ ਇਹ ਦੇਖਣ 'ਚ ਆ ਰਿਹਾ ਕਿ ਇਹ ਜਿਹੜਾ 5G ਨੂੰ ਲੈ ਕੇ, ਜਿਵੇਂ ਅਮਰੀਕਾ ਨੇ ਉਸ ਕੰਪਨੀ ਨੂੰ ਹਾਵੇ ਕਿ ਖਵਾਵੇ, ਉਹਨੂੰ ਡਿਫਰੈਂਟਲੀ ਪ੍ਰੋਨਾਉਂਸ ਕੀਤਾ ਜਾਂਦਾ ਹੈ, ਇਹਨਾਂ ਨੇ ਪਹਿਲਾਂ ਕੀਤਾ। ਇੰਗਲੈਂਡ 'ਚ ਵੀ ਇਹ ਜਿਹੜੀ ਹੈ ਉਹ ਸੈਂਸੇਸ਼ਨ ਬਣਾਈ ਗਈ ਜੀ, ਜਿਹੜੇ ਟਾਵਰ ਲੱਗੇ ਨੇ 5G ਦੇ, ਇਹ ਇੰਟੈਲੀਜੈਂਸ ਇਕੱਠੀ ਕਰਦੇ ਨੇ। ਹੁਣ ਇੰਡੀਆ ਦੇ ਵਿੱਚ ਵੀ ਇਸ ਸਾਲ ਦੇ ਐਂਡ ਦੇ ਉੱਤੇ ਜਿਹੜੀ 5G ਨੂੰ ਇਹਨਾਂ ਨੇ ਇਨਵੋਲਵ ਕਰਨਾ ਸੀ, ਉਹਨਾਂ ਨੂੰ ਜਿਹੜੇ ਲੋਕ ਬੋਲੀ ਦੇ ਸਕਦੇ ਨੇ ਉਹਦੇ ਸ਼ਾਮਲ ਕੀਤਾ ਹੋਇਆ ਸੀ। ਪਰ ਪੋਸੀਬਲ ਹੈ, ਜਿਵੇਂ ਹੁਣ ਅਮਰੀਕਾ ਖੁਸ਼ੀ ਦਾ ਇਜ਼ਹਾਰ ਕਰ ਰਿਹਾ ਹੈ, ਜਾਂ ਈਵਨ ਯੂਨਾਈਟਿਡ ਨੇਸ਼ਨਸ ਦੇ ਵਿੱਚ ਵੀ ਸਿਕਿਉਰਿਟੀ ਕੌਂਸਲ 'ਚ ਜਿਹੜਾ ਇੱਕ ਰੈਜ਼ੋਲੂਸ਼ਨ ਕਰਾਚੀ ਦੇ ਅਟੈਕ ਨੂੰ ਕੰਡੈਮ ਕਰਨ ਦਾ ਚੀਨ ਲੈ ਕੇ ਆਇਆ, ਔਰ ਜ਼ਾਹਰ ਹੈ ਇਮਰਾਨ ਖਾਨ ਉਹਨਾਂ ਨੇ ਸਿੱਧਾ ਇੰਡੀਆ ਦੇ ਉੱਤੇ ਕਿਹਾ ਵੀ ਬਲੋਚਿਸਤਾਨ ਨੈਸ਼ਨਲ ਆਰਮੀ ਇਹਨਾਂ ਦੀ ਕ੍ਰੀਏਟ ਕੀਤੀ ਹੈ ਔਰ ਉਹਨਾਂ ਨੇ ਜ਼ਿੰਮੇਵਾਰੀ ਲਈ ਹੈ। ਲੇਕਿਨ ਅਮਰੀਕਾ ਨੇ ਖੱਬਾ ਸੱਚਾ ਬਚਾ ਕਰਕੇ 24 ਘੰਟੇ ਉਹ ਰੈਜ਼ੋਲੂਸ਼ਨ ਨੂੰ ਲੇਟ ਕਰਵਾ ਦਿੱਤਾ, ਔਰ ਸਿੱਧੇ ਤੌਰ ਤੇ ਇੰਡੀਆ ਨੂੰ ਜਿਹੜਾ ਉਹ ਬਲੇਮ ਨਹੀਂ ਹੋਣ ਦਿੱਤਾ। ਸੋ ਇਹ ਉਹਨਾਂ ਨੂੰ ਦੱਸ ਰਿਹਾ ਜੀ, ਦੇਖੋ ਅਸੀਂ ਤੁਹਾਡੇ ਨਾਲ ਇਹ ਫੇਵਰ ਕਰ ਰਹੇ ਔਰ ਤੁਸੀਂ ਜਿਹੜਾ ਹੁਣ ਸਾਡਾ ਏਜੰਡਾ ਫੋਲੋ ਕਰੋ। ਔਰ ਇਹ ਖਦਸ਼ਾ ਜਿਹੜੇ ਲੋਕ ਨਿਰਪੱਖ ਨੇ, ਈਵਨ ਭਾਵੇਂ ਉਹ ਇੰਡੀਅਨ ਨੈਸ਼ਨਲ ਨੇ, ਉਹ ਇਹ ਕਹਿੰਦੇ ਨੇ ਸਾਨੂੰ ਮਰਵਾਏਗਾ। ਇਹ ਜਿੱਧਰ ਲਿਜਾ ਰਿਹਾ ਹੈ ਸਾਡੀ ਧਰਤੀ, ਉੱਥੇ ਅਖਾੜਾ ਵੀ ਬਣੇਗਾ ਇੰਟਰਨੈਸ਼ਨਲ ਪਾਵਰਸ ਦਾ। ਰਸ਼ੀਆ ਜਿਹੜਾ ਉਹ ਚਾਈਨਾ ਦਾ ਜੂਨੀਅਰ ਬ੍ਰਦਰ ਬਣਿਆ ਹੋਇਆ ਹੈ, ਚਾਈਨਾ ਆਪਣੇ ਏਜੰਡੇ ਦੇ ਉੱਤੇ ਕੰਮ ਕਰ ਰਿਹਾ ਹੈ, ਔਰ ਹਾਂਗਕਾਂਗ ਦਾ ਇਸ਼ੂ ਵੀ ਵਿੱਚ ਆ ਗਿਆ। ਹੁਣ ਇਸ ਸਾਰੇ ਦੇ ਥੱਲੇ ਜਿਹੜੀ ਡੋਮੈਸਟਿਕ ਕਰਾਊਡ ਹੈ, ਜਿਨ੍ਹਾਂ ਦੇ ਨੂੰ ਨਫ਼ਰਤ ਪਰੋਸੀ ਹੋਈ ਹੈ ਪਾਕਿਸਤਾਨ ਦੇ ਹਵਾਲੇ ਨਾਲ ਜੋ ਚੱਲ ਰਿਹਾ ਹੈ, ਉਹ ਜ਼ਾਹਰ ਹੈ ਕਿ ਵੀ ਜਿੰਨਾ ਇਹ ਭੌਂਕੇ ਨੇ ਪਾਕਿਸਤਾਨ ਦੇ ਮੁੱਦੇ ਨੂੰ ਲੈ ਕੇ, ਔਰ ਉਹਦੇ ਤੇ ਕਿਸੇ ਨੇ ਕਾਰਟੂਨ ਬਣਾਇਆ ਹੋਇਆ ਸੀ, ਉਹਨੇ ਕਿਹਾ ਕਿ ਜੀ ਜੇ ਪਾਕਿਸਤਾਨ ਦਾ ਨਾਂ ਲਓ ਤੇ ਕੁੱਤਾ ਭੌਂਕਣ ਲੱਗ ਜਾਂਦਾ ਹੈ, ਜੇ ਚੀਨ ਦਾ ਨਾਂ ਲਓ ਤੇ ਕੁੱਤਾ ਚੁੱਪ ਕਰਕੇ ਸੌ ਜਾਂਦਾ ਹੈ, ਕੁੱਤੇ ਦਾ ਨਾਂ ਦੱਸੋ। ਉਹਨੇ ਬੁਝਾਰਤ ਪਾਈ ਹੋਈ ਸੀ ਕਿ ਹੁਣ ਜ਼ਾਹਰ ਹੈ ਵੀ ਕੁੱਤੇ ਦਾ ਨਾਂ ਕੀ, ਜਿਹੜਾ ਪਾਕਿਸਤਾਨ ਦੇਖ ਕੇ ਭੌਂਕਦਾ, ਚੀਨ ਦੇਖ ਕੇ ਸੌ ਜਾਂਦਾ, ਕਹਿੰਦਾ ਉਹ ਕੁੱਤੇ ਦਾ ਨਾਂ ਦੱਸੋ। ਹੁਣ ਜ਼ਾਹਰ ਹੈ ਕਿ ਵੀ ਇਹ ਪ੍ਰਵੋਕ ਇੱਧਰ ਵੀ ਕਰ ਰਹੇ ਨੇ। ਔਰ ਜਿਵੇਂ ਜਿਹੜੀ ਖਬਰ ਅਸੀਂ ਇਸ ਹਵਾਲੇ ਨਾਲ ਦੇਖੀ ਹੈ ਕਿ ਉਹਨਾਂ ਨੇ, ਪਾਕਿਸਤਾਨ ਨੇ ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਗੌਰਵ ਆਹਲੂਵਾਲੀਆ ਨੂੰ ਤਲਬ ਕੀਤਾ ਤੇ ਉਹਨਾਂ ਨੇ ਕਿਹਾ ਵੀ ਤੁਹਾਡੀ ਜਿਹੜੀ ਫੋਰਸਿਸ ਨੇ ਉਹ ਕੰਟਰੋਲ ਰੇਖਾ LOC ਲਾਈਨ ਆਫ ਕੰਟਰੋਲ ਦੇ ਉੱਤੇ ਰੋਜ਼ਾਨਾ ਜੰਗਬੰਦੀ ਦੀ ਜਿਹੜੀ ਹੈ ਉਹ ਉਸ ਨੂੰ ਵਾਇਓਲੇਟ ਕਰ ਰਹੀ ਹੈ। ਸੋ ਉਹਨਾਂ ਨੇ ਇਸ ਦੇ ਉੱਤੇ ਕਾਫੀ ਜ਼ੋਰਦਾਰ ਪ੍ਰੋਟੈਸਟ ਕੀਤਾ ਹੈ। ਸੋ ਜ਼ਾਹਰ ਹੈ ਪਾਕਿਸਤਾਨ ਇਸ ਵੇਲੇ ਅਗਰੈਸਿਵ ਮੋਡ 'ਚ ਹੈ, ਜ਼ਰੂਰੀ ਸੀ ਇਸ ਕਿਸਮ ਦਾ ਰੋਜ਼ ਤਲਬ ਕਰਨਾ ਚਾਹੀਦਾ। ਔਰ ਈਵਨ ਜਿਵੇਂ UN ਲੈਵਲ ਦੇ ਉੱਤੇ ਕਸ਼ਮੀਰ 'ਚ ਦਾ ਡੋਮਿਸਾਈਲ ਲਾਅ ਖਤਮ ਕਰਨ ਨੂੰ ਲੈ ਕੇ ਵੀ UN ਸੈਕਟਰੀ ਜਨਰਲ ਨੂੰ ਜਿਹੜਾ ਅਪਰੋਚ ਕੀਤਾ। ਲੇਕਿਨ ਜਿਵੇਂ ਮੈਂ ਕਿਹਾ ਵੀ ਜਿਹੜੇ ਜੂਨੀਅਰ ਰੰਗ ਦੇ ਨੇ ਛੋਟੇ ਡੱਬੂ, ਜਿਨ੍ਹਾਂ ਨੂੰ ਮੋਦੀ ਐਂਡ ਕੰਪਨੀ ਨੇ ਆਪਣੀ ਡੋਮੈਸਟਿਕ ਕੰਜ਼ੰਪਸ਼ਨ ਦੇ ਲਈ ਛੱਡਿਆ ਹੋਇਆ, ਉਹਨਾਂ ਦੇ ਵਿੱਚ ਇੱਕ ਰਵੀ ਸ਼ੰਕਰ ਪ੍ਰਸਾਦ ਨਾਂ ਦਾ ਇਹ ਡੱਬੂ ਦਾ ਨਾਂ ਹੈ। ਔਰ ਉਹਨੇ ਇਹ ਕਿਹਾ ਬੈਨਿੰਗ ਚਾਈਨੀਜ਼ ਐਪਸ ਇਜ਼ ਡਿਜੀਟਲ ਸਟ੍ਰਾਈਕ ਬਾਈ ਇੰਡੀਆ। ਹੁਣ ਜਦੋਂ ਪਾਕਿਸਤਾਨ ਦੇ ਖਿਲਾਫ ਸਰਜੀਕਲ ਸਟ੍ਰਾਈਕ ਨੂੰ ਇਹਨਾਂ ਨੇ ਸਰਜੀਕਲ ਸਟ੍ਰਾਈਕ ਦੇ ਨਾਂ ਥੱਲੇ ਲੋਕਾਂ ਦੀਆਂ ਵੋਟਾਂ ਲਈਆਂ, ਹੁਣ ਇਹ ਜਿਹੜਾ ਡੱਬੂ ਹੈ ਇਹ ਕਹਿ ਰਿਹਾ ਕਿ ਜੀ ਅਸੀਂ ਡਿਜੀਟਲ ਸਟ੍ਰਾਈਕ ਕਰ ਦਿੱਤਾ ਚੀਨ ਦੇ ਉੱਤੇ। ਔਰ ਇਹ ਕਮਿਊਨੀਕੇਸ਼ਨ ਮਿਨਿਸਟਰ ਹੈ ਇੰਡੀਆ ਦਾ ਜਿਹੜਾ ਹੈ, ਔਰ ਯੂਨੀਅਨ ਮਿਨਿਸਟਰ ਹੈ, ਫੈਡਰਲ ਮਿਨਿਸਟਰ ਹੈ। ਉਹਨੇ ਕਿਹਾ ਜੀ ਇਫ ਸਮਵਨ ਕਾਸਟ ਐਨ ਈਵਲ ਆਈ the country is capable of giving a befitting reply कि जो हमारी तरफ देखेगा उसकी आंख फोड़ देंगे। जिवें उत्थे खड़े झूठे जे बयान दिंदे हुंदे ने, उन्होंने कहा जी साडे मोदी साहब ने कहा कि जी असीं बेशक साडे 20 सोल्जर मरे बट टोल इज डबल ऑन द चाइनीज साइड। असीं साडे हुण ये झूठ बेचणगे, अब बिहार दी चोणां च भी बेचणगे क्योंकि 3-4 उन्हां चों बिहारी ने कि देखो हमारे 20 ने उनके 40 मारे। हालांकि हकीकत यह है कि भी चाइना क्यों ये कहते हैं जी उन्हें अपनी गिनती नहीं दसी, गिनती का तां दसे जे मरे हुए कोई। लेकिन इन्होंने इसका भी नैरेटिव बना लिया
ਔਰ ਉਹ ਕਹਿ ਰਿਹਾ ਜੀ ਨਾਓ ਯੂ ਕੈਨ ਹੀਅਰ ਅਬਾਊਟ ਓਨਲੀ 2 ਸੀਜ਼, ਕੋਰੋਨਾ ਵਾਇਰਸ ਐਂਡ ਚਾਈਨਾ। ਹੁਣ ਇਹੀ ਅਮਰੀਕਾ ਦੀ ਬੋਲੀ ਹੈ ਕਿ ਵੀ ਉਹਨਾਂ ਨੂੰ ਇਹ ਦੱਸ ਰਹੇ ਨੇ ਕਿ ਜੀ ਅਸੀਂ ਤੁਹਾਡੇ ਲਈ ਬਹੁਤ ਚੰਗੀ ਤਰ੍ਹਾਂ ਭੌਂਕ ਸਕਦੇ। ਔਰ ਨਾਲ ਦੀ ਨਾਲ ਉਹਨੇ ਕਿਹਾ ਕਿ ਵੀ ਇਹ you all must have noticed that they have not come out with any figure। ਦੇਖੋ ਉਹਨਾਂ ਨੇ ਮਰਿਆਂ ਦੀ ਗਿਣਤੀ ਵੀ ਨਹੀਂ ਦੱਸੀ। ਔਰ ਇਸ ਲਈ you all must remember how we had retaliated after Uri and Pulwama when our PM is saying ਕਿ ਸੈਕਰੀਫਾਈਸ ਜਾਏ ਨਹੀਂ, ਜਿਹੜੀ ਆ ਉਹ ਜਾਈ ਨਹੀਂ ਜਾਏਗੀ, ਅਸੀਂ ਉਹਦੇ ਚ ਉਵੇਂ ਹੀ ਕਰਾਂਗੇ। ਔਰ ਨਾਲ ਦੀ ਨਾਲ ਉਹਨੇ, ਕਿਉਂਕਿ ਉਹਨੇ ਮਮਤਾ ਬੈਨਰਜੀ ਦੀ ਪਾਰਟੀ ਨੇ ਵੀ ਕਿਹਾ ਕਿ ਵੀ ਇਹ ਕੀ ਡਰਾਮਾ ਹੈ ਐਪ ਬੈਨ ਕਰਨ ਦਾ, ਜਾਂ ਤੁਸੀਂ ਉਹਦੀ ਆਲਟਰਨੇਟ ਕ੍ਰੀਏਟ ਕਰੋ ਤਾਂ ਕਿ ਜਿਹੜੇ ਲੋਕ ਉਹਦੇ ਨਾਲ ਜਿਨ੍ਹਾਂ ਦੀ ਰੋਟੀ ਰੋਜ਼ੀ ਜੁੜੀ ਹੋਈ ਹੈ ਉਹ ਉਹਨਾਂ ਨੂੰ ਮਿਲੇ। ਔਰ ਉਹ ਉਹਨਾਂ ਤੇ ਵੀ ਕਰ ਰਿਹਾ ਕਿ ਜੀ ਇਹ ਨਾ ਉਹ ਬੋਲ ਰਹੇ ਨੇ। ਔਰ ਪਹਿਲਾਂ ਤਾਂ ਉਹਨਾਂ ਨੇ ਕਿਹਾ ਸੀ ਮਮਤਾ ਨੇ ਜੀ ਕਰਦੇ ਕੁਛ ਨਹੀਂ, ਹੋ ਕਹਿੰਦੇ ਜੀ ਅਸੀਂ ਕਰ ਹੀ ਦਿੱਤਾ। ਹੁਣ ਅਸੀਂ ਸਰਜੀਕਲ ਸਟ੍ਰਾਈਕ ਪਹਿਲਾਂ ਕੀਤਾ ਸੀ, ਹੁਣ ਅਸੀਂ ਜਿਹੜਾ ਇਹਨੂੰ ਡਿਜੀਟਲ ਸਟ੍ਰਾਈਕ ਕਰ ਦਿੱਤਾ। ਤੇ CPIM ਦੇ ਉੱਤੇ ਵੀ ਜਿਹੜਾ ਹੈ ਉਹਨੂੰ ਵੀ ਦਿੱਤਾ ਤਾਂ ਨਾ ਕਿ ਜੀ ਇਹ 1962 ਵਾਂਗ ਤੁਸੀਂ ਐਤਕੀ ਵੀ ਕੁਛ ਨਹੀਂ ਕਿਹਾ, ਇਹ ਕਮਿਊਨਿਸਟਾਂ ਨੂੰ ਕਹਿ ਰਹੇ ਨੇ। ਸੋ ਕੁੱਲ ਮਿਲਾ ਕੇ ਅਸੀਂ ਦੇਖ ਰਹੇ ਹਾਂ ਵੀ ਇਹ ਸਿਰਫ ਡੋਮੈਸਟਿਕ ਕਰਾਊਡ ਦੀ ਕੰਜ਼ੰਪਸ਼ਨ ਲਈ ਜਿਹਨਾਂ ਹਿੰਦੂਤਵੀਆਂ ਨੂੰ ਲਾਇਆ ਹੀ ਨਫ਼ਰਤ ਦੇ ਉੱਤੇ ਹੋਇਆ, ਲੇਕਿਨ ਉੱਤੇ ਚੱਲ ਕੀ ਰਿਹਾ ਗਰਾਊਂਡ ਦੇ ਉੱਤੇ। ਜਿਵੇਂ ਅਸੀਂ ਅਕਸਰ ਇਹ ਜ਼ਿਕਰ ਕਰਦੇ ਹਾਂ ਕਿ ਜਿਹੜੀਆਂ 7 ਗਵਾਂਢੀਆਂ ਦਾ ਅਸੀਂ ਜ਼ਿਕਰ ਕੀਤਾ ਹੈ, ਨੇਪਾਲ 'ਚ ਕੀ ਹੋ ਰਿਹਾ, ਬੰਗਲਾਦੇਸ਼ ਕੀ ਹੈ, ਸ੍ਰੀਲੰਕਾ ਦਾ ਕੀ ਹੈ। ਹੁਣ ਅੱਜ 2 ਸਟੇਟਾਂ ਨਾਲ ਸੰਬੰਧਿਤ ਜਿਹੜੀਆਂ ਨਾਰਥ ਈਸਟ ਦੀਆਂ ਜੁਝਾਰੂ ਸਟੇਟਾਂ ਨੇ ਉਹਨਾਂ ਨਾਲ ਸੰਬੰਧਿਤ ਖਬਰਾਂ ਨੇ। ਪਹਿਲਾਂ ਅਸੀਂ ਨਾਗਾਲੈਂਡ ਦੀ ਗੱਲ ਕਰਦੇ ਹਾਂ, ਜਿਨ੍ਹਾਂ ਨਾਗਿਆਂ ਦੇ ਨਾਲ ਇਹਨਾਂ ਨੇ ਅਕੋਰਡ ਵੀ ਸਾਈਨ ਕਰ ਲਿਆ ਹੋਇਆ ਹੈ ਕਿ ਜੀ ਅਸੀਂ ਬਿਲਕੁਲ ਸੋਲਵ ਹੋ ਗਈ ਪ੍ਰੋਬਲਮ ਫਲਾਣਾ। ਔਰ ਇਹਨਾਂ ਦੇ ਮੀਡੀਆ ਦੀ ਖਬਰ ਹੈ government declared entire Nagaland disturbed area for next 6 more months। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਉੱਥੇ ਜਿਹੜਾ ਸਪੈਸ਼ਲ ਪਾਵਰ ਐਕਟ ਹੈ ਜਿਹੜਾ 6 ਦਹਾਕਿਆਂ ਤੋਂ ਲੱਗਾ ਹੋਇਆ, 6 ਦਹਾਕਿਆਂ ਦਾ ਮਤਲਬ ਹੈ 60 ਸਾਲ ਤੋਂ, ਉਹਦੇ ਚ 6 ਮਹੀਨੇ ਦਾ ਹੋਰ ਵਾਧਾ ਕਰ ਦਿੱਤਾ ਹੈ। ਇਹਦੇ ਬਾਵਜੂਦ ਕਿ 3 ਅਗਸਤ 2015 ਨੂੰ ਨਾਗਾ ਇੰਸਰਜੈਂਟ ਗਰੁੱਪਸ ਦੇ ਨਾਲ ਜਿਹੜਾ ਉਹ ਐਗਰੀਮੈਂਟ ਸਾਈਨ ਕੀਤਾ। ਉਹਨਾਂ ਨੇ ਕਿਹਾ ਕਿ ਜੀ ਨਾਗਾਲੈਂਡ ਦੇ ਗਵਰਨਰ ਨੇ ਕਿਹਾ ਕਿ ਕੋਈ ਇੱਥੇ ਲਾ ਐਂਡ ਆਰਡਰ ਨਹੀਂ ਹੈ। ਔਰ ਇਹਦੀ ਗੁਹਾਟੀ ਡੇਟਲਾਈਨ ਦੀ ਖਬਰ ਹੈ ਕਿ ਉਹਨਾਂ ਨੇ ਆਰਮਡ ਫੋਰਸਿਸ ਸਪੈਸ਼ਲ ਪਾਵਰ ਐਕਟ ਜਿਹੜਾ 1958 ਦੇ ਵਿੱਚ ਲਾਗੂ ਕੀਤਾ ਸੀ ਨਾਗਾਲੈਂਡ 'ਚ 6 ਮਹੀਨੇ ਦੀ ਐਕਸਟੈਂਸ਼ਨ ਲੈ ਕੇ ਪਿਛਲੇ 60 ਸਾਲ ਤੋਂ ਜਾਰੀ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਅਸੀਂ ਤਾਂ ਕੋਸ਼ਿਸ਼ ਕਰਦੇ ਹਾਂ ਵੀ ਇੱਥੇ ਪੀਸ ਹੋਏ, ਲੇਕਿਨ ਇੱਥੇ ਦਾ ਸਿਚੁਏਸ਼ਨ ਇਜ਼ ਡਿਸਟਰਬਿੰਗ ਐਂਡ ਡੇਂਜਰਸ ਕੰਡੀਸ਼ਨ that the use of armed forces in aid of the civil power is necessary। ਇਹ ਹਾਲਾਤ ਇਹ ਨੇ ਕਿ ਫੌਜ ਤੋਂ ਬਿਨਾਂ, ਮਤਲਬ ਹੀ ਇਹ ਹੈ ਕਿ ਉਹ ਫੌਜੀ ਸਟੇਟ ਬਣਾਈ ਹੋਈ ਹੈ, ਕੋਈ ਸਿਵਿਲੀਅਨ ਤਾਂ ਐਵੇਂ ਉਹਨਾਂ ਨੇ ਨਮੂਨੇ ਖੜੇ ਕੀਤੇ ਹੋਏ ਨੇ। Now therefore in exercise of the powers conferred by section 3 of this act, central government hereby declares that the whole of the said state to be disturbed area and from effect from 30th June for the purpose of this act। फिर उन्हें गवर्नर ने किया कि law and order has collapsed, the constitution established government is being challenged on a day-to-day basis by the armed gangs who question the sovereignty and integrity of the nation while instruments of law and order remain totally unresponsive। एक गवर्नर स्टेट ਦਾ ਕਹਿ ਰਿਹਾ ਕਿ ਇੱਥੇ ਕੋਈ ਸਰਕਾਰ ਦਾ ਰੂਲ ਨਹੀਂ ਹੈ, ਜਿਹੜੇ ਦੇਸ਼ ਨੂੰ ਤੋੜਨਾ ਚਾਹੁੰਦੇ ਨੇ, ਜ਼ਾਹਰ ਹੈ ਜਿਹੜੇ ਨਾਗੇ ਲੜ ਰਹੇ ਨੇ ਉਹਨਾਂ ਦੀ ਰਿਟ ਇੱਥੇ ਰਾਜ ਕਰਦੀ ਹੈ। ਔਰ ਇਸ ਸਾਰੇ ਦੇ ਥੱਲੇ ਮੈਨੂੰ ਇਹ ਲੱਗਦਾ ਹੈ ਕਿ ਵੀ ਇੱਥੇ ਬਹੁਤ ਜ਼ਿਆਦਾ ਗੜਬੜ ਹੋਏਗੀ। ਔਰ ਅਸੀਂ ਪੀਰੀਓਡਿਕ ਜਿਹੜਾ ਇਸ ਨੂੰ ਰਿਵਿਊ ਕਰਦੇ ਆ ਲਾ ਐਂਡ ਆਰਡਰ ਨੂੰ, ਔਰ ਸਾਨੂੰ ਇਹ ਲੱਗਦਾ ਹੈ ਕਿ ਵੀ ਇਹ ਡਿਸਟਰਬਡ ਏਰੀਆ ਹੀ ਹੈ ਔਰ ਇਸ ਨੂੰ ਜਿਹੜਾ ਇੱਥੇ ਕੋਈ ਜਿਹੜੀ ਆ ਹਕੂਮਤ ਕੰਮ ਨਹੀਂ, ਇਹ ਉਹਨਾਂ ਦਾ ਗਵਰਨਰ ਐਡਮਿਟ ਕਰ ਰਿਹਾ। ਔਰ ਹੁਣ ਤੁਸੀਂ ਦੇਖੋ ਕਿ ਜੇ ਚੀਨ ਦੇ ਨਾਲ ਟਕਰਾਅ ਦੀ ਲਾਈਨ ਅੱਗੇ ਵਧਦੀ ਹੈ ਤਾਂ ਫਿਰ ਇਹਨਾਂ ਦਾ ਕੀ ਹਾਲ ਹੋਏਗਾ। ਔਰ ਦੂਸਰੀ ਖਬਰ ਮੇਘਾਲਿਆ ਸਟੇਟ ਦੇ ਨਾਲ ਹੈ। ਮੇਘਾਲਿਆ ਨਾਲ ਸਾਡਾ ਵੀ ਕੰਸਰਨ ਹੈ ਕਿਉਂਕਿ ਸ਼ਿਲੌਂਗ ਦੇ ਵਿੱਚ ਜਿੱਥੇ ਸਿੱਖ 1860 ਤੋਂ ਰਹਿੰਦੇ ਨੇ ਉਹਨਾਂ ਨੂੰ ਕੱਢਣ ਦੇ ਲਈ ਵੀ ਜਿਹੜਾ ਲੋਕਲ ਇੱਕ ਕਬੀਲਾ ਹੈ, ਖਾਸੀ ਕਬੀਲਾ, ਉਹ ਉਹਨਾਂ ਨੇ ਕਈ ਯਤਨ ਕੀਤੇ ਨੇ, ਪਰ ਸਿੱਖਾਂ ਨੂੰ ਤਾਂ ਪਤਾ ਹੈ ਆਪਣੇ ਹੱਕ ਕਿਵੇਂ ਲੈਣੇ ਨੇ। ਉਹਨਾਂ ਨੇ ਉਹਨਾਂ ਦਾ ਮੁਕਾਬਲਾ ਵੀ ਕੀਤਾ ਔਰ ਡਟੇ ਹੋਏ ਨੇ ਔਰ ਅਲਟੀਮੇਟਲੀ ਜਿਹੜਾ ਹੈ ਉਹ ਉੱਥੋਂ ਨਹੀਂ ਹਿੱਲਣਗੇ। ਲੇਕਿਨ
ਜਿਹੜੇ ਦੂਸਰੇ ਲੋਕ ਨੇ, ਜ਼ਾਹਰ ਹੈ ਮੇਘਾਲਿਆ ਦੇ ਵਿੱਚ ਦੂਸਰੇ ਟ੍ਰਾਈਬਲ ਲੋਕ ਨੇ, ਕੁਝ ਮੁਸਲਮਾਨ ਪੋਪੂਲੇਸ਼ਨ ਵੀ ਹੈ ਬੰਗਾਲੀ ਓਰੀਜਨ ਦੀ, ਪਰ ਇਹ ਖਬਰ ਵੀ ਇਹਨਾਂ ਦੇ ਅੱਜ ਦੇ ਮੀਡੀਆ ਦੀ ਹੈ, ਮੇਘਾਲਿਆ ਵਿਲੇजेस ਵਿਸ਼ ਟੂ ਮਰਜ ਵਿਦ ਬੰਗਲਾਦੇਸ਼। ਤੇ ਜਿਹੜੇ ਭਾਰਤ ਦੇ ਮੇਘਾਲਿਆ ਸੂਬੇ ਦੇ ਬੰਗਲਾਦੇਸ਼ ਦੇ ਬਾਰਡਰ ਨਾਲ ਲੱਗਣ ਵਾਲੇ 6 ਪਿੰਡਾਂ ਦੇ ਲੋਕ ਨੇ, ਉਹਨਾਂ ਨੇ ਇੰਡੀਅਨ ਗਵਰਨਮੈਂਟ ਨੂੰ ਕਿਹਾ ਵੀ ਤੁਸੀਂ ਸਾਡੀ ਕੋਈ ਸਮੱਸਿਆ ਹੱਲ ਕੀਤੀ ਨਹੀਂ, ਮੌਨਸੂਨ ਆ ਰਿਹਾ, ਅਸੀਂ ਕਮਿਊਨੀਕੇਸ਼ਨ ਵੀ ਟੁੱਟ ਰਿਹਾ, ਵੀ ਤੁਸੀਂ ਇਸ ਤਰ੍ਹਾਂ ਕਰੋ ਵੀ ਸਾਨੂੰ ਬੰਗਲਾਦੇਸ਼ ਦੇ ਹਵਾਲੇ ਕਰ ਦਿਓ, ਉਹਦੇ ਨਾਲ ਮਰਜ ਕਰ ਦਿਓ। ਔਰ ਇਹ ਖਬਰ ਹੀ ਇਹ ਹੈ ਕਿ ਭਾਈ ਟ੍ਰਾਈਬਲ ਪੀਪਲ ਇਨ ਟਫ ਟਾਈਮਸ ਆਫ ਮੌਨਸੂਨ, ਟ੍ਰਾਈਬਲ ਵਿਲੇजेस ਆਫ ਮੇਘਾਲਿਆ who reside near the border of Indo-Bangladesh have expressed their anguish with the Indian government and has asked it to merge them with Bangladesh। और इन पिंडा दे नाम भी ने, ये ट्राइबल लोग ने हिंगारिया, हुरोए, लहलीन, Lajri villages have been moving from pillar to post to draw attention of those in power, but eventually, as per the reports, the pathetic condition of roads have affected the livelihood of the 4 villages to a great extent। और उदे थले उन्होंने कहा कि भाई ये चारों पिंड ने ये ईस्ट जनीता हिल डिस्ट्रिक्ट दे थले आंदे ने, और ये जेड़ा उन्हां दी कैपिटल शिलोंग तो 200 किलोमीटर दूर ने। हुण मेघालय दे पिंडां वालियां नूं ये लगदा है भी इस इंडिया नाल रहण कोलों बांग्लादेश ज्यादा खुशहाल है, सेफ है। नागालैंड दे विच गवर्नर उन्हां दा कह रहा जी देश नूं तोड़न वाले जिहड़े ने एंटाई नैशनल एलीमेंट्स उन्हां दा राज चलदा है, और असीं फौज तो बिना इहनूं गवर्न नहीं कर सकदे। ते ऑलरेडी हुण जे चीन नाल पंगा लिया है ते जिहड़ा चिकन नैक है जिहनूं जदों मर्जी ओह मरोड़ देण कुक्कड़ दी धौण नूं, और जिहड़े 7 स्टेटां ने जिन्हां च असम, क्योंकि ये सारियां अंग्रेज़ां दे पीरियड ये असम दा ही हिस्सा सी, इहदे चों इन्हां ने क्रिएट कीता, त्रिपुरा कीता, मेघालय कीता, नागालैंड बनाया, अरुणाचल प्रदेश बनाया। ये सारियां जिहड़ियां स्टेटां ने 7 स्टेटां, ये भी अल्टीमेटली हुण उन्हां दे विच भी अंगड़ाई है कि भी असीं आज़ाद हो सकदे हां। हुण मौका है, जिवें असीं ये कहंदे हां कि भाई साडे लई भी इस किस्म दा जो इस वेले जियोपॉलिटिक्स उस खित्ते च शिफ्ट हुई है, कन्फ्रंटेशन दी लाइन है, और साडे लई भी ये मौका है। एवें नहीं उन्होंने पंजाब दे विच सिख नौजवानां दी फड़ो फड़ाई और बाहर जिहड़े डायस्पोरा सिखां नूं दहशतगर्द ऐलानण दी लाइन, क्योंकि जिस गल दी शायद सानूं समझ नहीं आ रही होए बहुत वड्डे इस सारे अपॉर्चुनिटी दी साडा दुश्मन इहनूं बहुत चंगी तरह समझदा है, और सानूं इस दुश्मन दा मूंह भन्नण दी लोड़ है ताकि इस अपॉर्चुनिटी दा फायदा लैके असीं दरियाए जमुना तो वाघा तक जिहड़ा साडा होमलैंड खालिस्तान है ਉਹਨੂੰ ਇਹਨਾਂ ਦੇ ਇੰਡੀਅਨ ਆਰਮੀ ਜੈਕ ਬੂਟ ਤੋਂ ਆਜ਼ਾਦ ਕਰਵਾਈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਸ਼ੁਕਰੀਆ, ਤੁਸੀਂ ਇਹਨਾਂ ਸਾਰੇ ਮੁੱਦਿਆਂ ਨੂੰ ਉੱਪਰ ਆਪਣੀ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸ਼ੇਅਰ ਕੀਤੀ ਹੈ। ਇਸ ਵਕਤ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੋਰੋਨਾ ਵਾਇਰਸ ਦੇ ਸੰਕਟ ਦੇ ਚੱਲਦਿਆਂ ਅਮਰੀਕਾ ਵਿੱਚ ਐਮਰਜੈਂਸੀ ਐਲਾਨੀ ਜਾ ਚੁੱਕੀ ਹੈ। ਲੋੜਵੰਦ ਬਜ਼ੁਰਗਾਂ ਅਤੇ ਵਾਇਰਸ ਤੋਂ ਪੀੜਤ ਲੋਕਾਂ ਦੀ ਮਦਦ ਲਈ ਯੂਨਾਈਟਿਡ ਸਟੇਟਸ ਵੱਲੋਂ ਐਮਰਜੈਂਸੀ ਹੌਟਲਾਈਨ ਨੰਬਰ ਉਮੀਦ ਜਾਰੀ ਕੀਤਾ ਗਿਆ। ਖਾਣ ਪੀਣ ਦੇ ਸਮਾਨ ਤੋਂ ਲੈ ਕੇ ਦਵਾਈਆਂ ਤੱਕ ਆਪ ਸਭ ਅਮਰੀਕਾ ਭਰ ਵਿੱਚੋਂ ਕਾਲ ਕਰਕੇ ਮਦਦ ਲੈ ਸਕਦੇ ਹੋ। ਆਓ ਇਸ ਔਖੇ ਸਮੇਂ ਵਿੱਚ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਅੱਗੇ ਤੋਰਦਿਆਂ ਮਨੁੱਖਤਾ ਦੇ ਭਲੇ ਲਈ ਇਕਮੁੱਠ ਹੋਈਏ। ਉਮੀਦ 8558786333। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ
ਥਰਡ ਵਾਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਇਸ ਵੇਲੇ ਦਿਲ ਨੂੰ ਦਹਿਲਾਉਣ ਵਾਲੀਆਂ, ਦਿਲ ਨੂੰ ਧੂਹ ਪਾਉਣ ਵਾਲੀਆਂ ਜੋ 2 ਤਸਵੀਰਾਂ ਸੋਸ਼ਲ ਮੀਡੀਆ ਦੇ ਉੱਪਰ ਗਰਦਿਸ਼ ਕਰ ਰਹੀਆਂ ਹਨ, ਇਹ ਕਹਾਣੀ ਬਿਆਨ ਕਰ ਰਹੀਆਂ ਹਨ ਸਿੱਖਾਂ ਦੀਆਂ ਅਤੇ ਕਸ਼ਮੀਰੀਆਂ ਦੀਆਂ, ਜੋ ਭਾਰਤ ਦੇ ਨਕਸ਼ੇ ਦੇ ਵਿੱਚ ਕੈਦ ਜੋ ਸਾਡੇ ਘੱਟ ਗਿਣਤੀਆਂ ਨੇ ਉਹਨਾਂ ਬਾਰੇ, ਕਿ ਕਿਸ ਤਰ੍ਹਾਂ ਪਹਿਲੀ ਤਸਵੀਰ ਜੋ ਕਸ਼ਮੀਰ ਵਾਦੀ ਵਿੱਚ ਫੌਜ ਵੱਲੋਂ ਮਾਰੇ ਗਏ ਇੱਕ ਬਜ਼ੁਰਗ ਦੀ ਹੈ, ਜਿਸ ਦੀ ਛਾਤੀ ਤੇ ਉਸਦਾ 3 ਸਾਲਾ ਜੋ ਦੋਤਾ ਹੈ ਉਹ ਬੈਠਾ ਰੋ ਰਿਹਾ ਹੈ। ਦੂਸਰੀ ਤਸਵੀਰ ਬਠਿੰਡਾ ਥਰਮਲ ਪਲਾਂਟ ਦੇ ਬਾਹਰ ਖੁਦਕੁਸ਼ੀ ਕਰਨ ਵਾਲੇ ਸਿੱਖ ਦੀ ਹੈ, ਜਿਸ ਦੇ ਕੋਲ ਪੇ ਇੱਕ ਪੋਸਟਰ ਤੇ ਲਿਖਿਆ ਹੋਇਆ ਹੈ ਕਿ ਮੈਂ ਇਸ ਇਤਿਹਾਸਿਕ ਸਥਾਨ ਵੇਚਣ ਤੋਂ ਰੋਕਣ ਲਈ ਜਿੰਦ ਹੈ ਉਹ ਕੁਰਬਾਨ ਕਰ ਰਹੇ ਹਨ। ਇਹਨਾਂ ਤਸਵੀਰਾਂ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਅੰਗਰੇਜ਼ੀ 'ਚ ਕਿਹਾ ਜਾਂਦਾ ਹੈ ਕਿ ਵੀ ਇਹ ਪਿਕਚਰ ਸੇਜ਼ 1000 ਵਰਡਸ, ਬਿਲਕੁਲ, ਪਰ ਜਦੋਂ ਉਹ ਪਿਕਚਰ ਉਸ ਹਕੀਕਤ ਨੂੰ ਬਿਆਨ ਕਰ ਰਹੀ ਹੋਏ ਜਿਹੜੀ ਕਿ ਰੋਜ਼ਾਨਾ ਵਾਪਰ ਰਹੀ ਹੈ, ਹਜ਼ਾਰਾਂ ਇਸ ਕਿਸਮ ਦੀਆਂ ਘਟਨਾਵਾਂ ਪੰਜਾਬ ਦੇ ਵਿੱਚ, ਕਸ਼ਮੀਰ ਦੇ ਵਿੱਚ, ਨਾਰਥ ਈਸਟ ਦੇ ਵਿੱਚ, ਔਰ ਹੁਣ ਤਾਂ 200 ਮਿਲੀਅਨ ਭਾਰਤ ਦੇ ਮੁਸਲਮਾਨਾਂ ਦੇ ਨਾਲ ਉਹ ਲਿੰਚਿੰਗਸ ਹੋਣ, ਕਿਲਿੰਗਸ ਹੋਣ, ਅਪਮਾਨ ਕਰਨਾ ਹੋਏ ਵਾਪਰਦੀਆਂ ਨੇ, ਪਰ ਔਰ ਉਹ ਸਾਰੀ ਜਾਣਕਾਰੀ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਜਦੋਂ ਕੁਝ ਸਾਹਮਣੇ ਆ ਜਾਂਦਾ, ਔਰ ਅੱਜ ਬੇਸ਼ੱਕ ਇਹ 59 ਐਪਸ ਜਿਹੜੀਆਂ ਚਾਈਨਾ ਦੇ ਨਾਂ ਥੱਲੇ ਬੰਦ ਕੀਤੀਆਂ ਨੇ, ਮਕਸਦ ਅਲਟੀਮੇਟਲੀ ਇਹਨਾਂ ਦਾ ਉਸ ਸੋਸ਼ਲ ਮੀਡੀਆ ਦੀ ਆਵਾਜ਼ ਨੂੰ ਦਬਾਉਣਾ ਵੀ ਹੈ, ਜਿਹਦੇ 'ਚ ਜਦੋਂ ਕੋਈ ਇਸ ਕਿਸਮ ਦੀ ਗੱਲ ਆ ਜਾਂਦੀ ਹੈ ਤੇ ਹਕੀਕਤ ਲੋਕਾਂ ਤੱਕ ਪਹੁੰਚਦੀ ਹੈ। ਪਰ ਇਸ ਸਭ ਦੇ ਬਾਵਜੂਦ ਬੜੀ ਬੇਸ਼ਰਮੀ ਦੇ ਨਾਲ ਇਹ ਭਾਰਤੀ ਹਕੂਮਤ ਭਾਰਤ ਨੂੰ ਵੱਡੀ ਜਮਹੂਰੀਅਤ, ਦੁਨੀਆ ਦੀ ਸਭ ਤੋਂ ਵੱਡੀ, ਔਰ ਆਪਣਾ ਉਹੀ ਝੂਠ ਰਿਪੀਟਡਲੀ ਬਿਆਨ ਕਰ ਰਹੇ ਨੇ। ਹਾਲਾਂਕਿ ਇਸ ਟੌਪਿਕ ਤੇ ਗੱਲ ਕਰਨ ਤੋਂ ਪਹਿਲਾਂ ਜਿਹੜੀ ਮੈਂ ਦੇਖ ਰਿਹਾ ਸੀ ਕਿ ਵੀ ਚੀਨ ਦੇ ਨਾਲ ਜਿਹੜੀ ਇਹਨਾਂ ਦੀ ਲੈਫਟੀਨੈਂਟ ਜਨਰਲ ਔਰ ਮੇਜਰ ਜਨਰਲ ਲੈਵਲ ਤੇ ਇਹਨਾਂ ਦਾ ਲੈਫਟੀਨੈਂਟ ਜਨਰਲ ਚੀਨ ਦਾ ਮੇਜਰ ਜਨਰਲ, ਉਸ ਤੋਂ ਬਾਅਦ ਕੋਈ ਬਰੀਫਿੰਗ ਨਹੀਂ ਆਈ ਇਹਨਾਂ ਦੀਆਂ ਹਕੂਮਤਾਂ ਦੀ। ਪਰ ਮੈਂ ਜਦੋਂ ਇਸ ਨੂੰ ਡਿਸਕਸ ਕਰ ਰਿਹਾ ਤੇ ਖਬਰ ਹੈ ਕਿ ਈਸਟਰਨ ਲੱਦਾਖ ਸਟੈਂਡ ਆਫ, ਚਾਈਨੀਜ਼ ਸਾਈਡ ਸੇਜ਼ ਪ੍ਰੋਗਰੈਸ ਮੇਡ, ਇੰਡੀਆ ਫॉर ਕੁਇਕ ਐਂਡ ਟੂ ਬਿਲਡ ਅਪ। ਹੁਣ ਇਹ ਦੋਨਾਂ ਦੀਆਂ ਮੁਖਤਲਿਫ ਪੋਜੀਸ਼ਨਸ ਨੇ। ਚਾਈਨਾ ਨੇ ਕਿਹਾ ਕਿ ਜੀ ਠੀਕ ਪ੍ਰੋਗਰੈਸ ਹੋ ਰਹੀ ਹੈ। ਹੁਣ ਕਿਉਂਕਿ ਚਾਈਨਾ ਨੇ ਆਪਣੇ ਵੱਲੋਂ ਤਾਂ ਇਹ ਕਿਹਾ ਵੀ ਇਹਨਾਂ ਨੂੰ ਅਸੀਂ ਦੱਸ ਦਿੱਤਾ ਹੈ ਵੀ ਇਹ ਥਾਂ ਸਾਡੀ ਹੈ, ਫੋਰਗੇਟ ਅਬਾਊਟ ਇਟ, ਔਰ ਕਦੇ ਮੂੰਹ ਚੋਂ ਵੀ ਨਾ ਇਹ ਗੱਲ ਕੱਢਣਾ। ਤੇ ਭਾਰਤ ਨੂੰ ਹੁਣ ਕਿਉਂਕਿ ਲੋਕਾਂ ਨੇ ਇੰਨੀ ਹਕੀਕਤ ਬਾਹਰ ਆ ਗਈ, ਮੋਦੀ ਨੇ ਤਾਂ ਝੂਠ ਬੋਲ ਦਿੱਤਾ ਕਿ ਨਾ ਉਹ ਆਏ, ਨਾ ਕੋਈ ਥਾਂ ਸਾਡੀ, ਨਾ ਕੋਈ ਚੌਕੀ ਲਈ। ਫਿਰ ਆਮ ਬੰਦੇ ਨੇ ਵੀ ਪੁੱਛਿਆ ਵੀ ਫਿਰ 20 ਬੰਦੇ ਕਾਹਨੂੰ ਮਰਵਾਉਣੇ ਸੀ, ਇਹਦਾ ਮਤਲਬ ਤੁਸੀਂ ਉਹਨਾਂ ਦੇ ਜਾ ਕੇ ਹਮਲਾ ਕੀਤਾ। ਔਰ ਹੁਣ ਜਿਹੜਾ ਉਹ ਇਹ ਕਹਿ ਰਹੇ ਨੇ ਹਮਾਰੇ 20 ਨੇ ਉਨਕੇ 40 ਮਾਰੇ। ਲੇਕਿਨ ਇਹ ਗੱਲ ਇਸ ਹਕੀਕਤ ਨੂੰ ਤਾਂ ਨਹੀਂ ਝੁਠਿਆਉਂਦੀ ਕਿ ਭਾਈ ਜ਼ਮੀਨ ਦੀ ਗੱਲ ਕਰੋ। ਪਹਿਲਾਂ ਤਾਂ ਕੱਲਾ 60 ਸਕੁਅਰ ਕਿਲੋਮੀਟਰ ਆ ਰਿਹਾ ਸੀ ਗਲਵਾਨ ਵੈਲੀ ਦੇ ਵਿੱਚ, ਫਿਰ ਆਇਆ ਕਿ ਪੈਂਗੋਂਗ ਲੇਕ ਦੇ ਉੱਤੇ ਜਿਹੜਾ ਉਹਨਾਂ ਨੇ ਉਹ ਵੀ ਥਾਂ ਕਾਬੂ ਕੀਤੀ ਹੈ। ਫਿਰ ਇਹ ਵੀ ਆਇਆ ਕਿ ਭਾਈ ਈਵਨ ਜਿਹੜਾ ਗਲਵਾਨ ਲੇਕ ਹੈ ਉਹਦੇ 90-91 ਕਿਲੋਮੀਟਰ ਚੀਨ ਦੇ ਕੋਲ ਨੇ, ਇਹਨਾਂ ਕੋਲ ਜਿਹੜੇ 25-30 ਨੇ ਉਹਦੇ 'ਚ ਵੀ ਜਿਹੜਾ ਅੱਗੋਂ ਥਾਂ ਘਟ ਗਈ ਹੈ। ਔਰ ਹੁਣ ਇਹ ਕਹਿ ਰਹੇ ਨੇ ਕਿ ਜੀ ਅਸੀਂ ਇੰਡੀਆ ਇਹ ਕਹਿ ਰਿਹਾ ਕਿ ਜੀ ਪ੍ਰੋਗਰੈਸ, ਇਹ ਨਹੀਂ ਉਹਨਾਂ ਨੇ ਕਿਹਾ ਪ੍ਰੋਗਰੈਸ ਨਹੀਂ ਹੈ, ਚੀਨ ਨੇ ਤਾਂ ਡਾਇਰੈਕਟਲੀ ਕਿਹਾ ਪ੍ਰੋਗਰੈਸ ਦਾ ਮਤਲਬ ਵੀ ਅਸੀਂ ਕਨਵੇ ਕਰ ਦਿੱਤਾ ਹੈ। ਪਰ ਇੰਡੀਆ ਦਾ ਇਹ ਕਹਿਣਾ ਹੈ ਕਿ ਵੀ ਵੀ ਐਕਸਪੈਕਟ ਦਾ ਚਾਈਨੀਜ਼ ਸਾਈਡ ਟੂ ਸਿੰਸੀਅਰਲੀ ਫੋਲੋ ਅਪ and ensure the expeditious restoration of peace and tranquility in the border areas as per bilateral agreements and protocol। ਉਹਦਾ ਹਕੀਕਤ ਇਹ ਹੈ, ਇਹ ਵੀ ਕਹਿਣ ਨੂੰ ਡਰਦੇ ਨੇ ਕਿ ਵਿਕੇਟ ਦਾ ਪਲੇਸ, ਕਿਉਂਕਿ ਜੇ ਇਹ ਕਹਿਣ ਵਿਕੇਟ ਦਾ ਪਲੇਸ ਫਿਰ ਤਾਂ ਉਹ ਮੋਦੀ ਨੇ ਜਿਹੜਾ ਝੂਠ ਬੋਲਿਆ ਉਹਦੀ ਜਸਟੀਫਿਕੇਸ਼ਨ ਕੀ ਕਰਨਗੇ। ਸੋ ਆਪਣੀ ਲੋਕਾਂ ਦੀ ਕੰਜ਼ੰਪਸ਼ਨ ਲਈ ਔਰ ਐਂਡ 'ਚ ਇਸ ਸਟੋਰੀ ਦੇ ਹੈ ਕਿ ਜੀ ਇੰਡੀਆ ਨੇ 3-pronged ਮਿਲਟਰੀ ਸਟ੍ਰੈਟਜੀ ਬਣਾਈ ਹੈ। ਇੱਕ ਤਾਂ ਇਹ ਹੈ ਕਿ ਵੀ ਉਹ LAC ਦੇ ਉੱਤੇ ਹਿੱਟ ਬੈਕ ਹੋਣ ਦੀ ਲਾਈਨ ਹੋਏ ਜੇ ਫਿਊਚਰ 'ਚ ਕੁਝ ਹੁੰਦਾ ਹੈ। ਫਿਰ ਉਹਨਾਂ ਨੇ ਕਿਹਾ ਜੀ ਅਸੀਂ ਚਾਈਨਾ ਸੀ ਦੇ ਵਿੱਚ ਜਿਹੜਾ ਹੁਣ ਪਾਰਟਿਸਿਪੇਟ ਕਰ ਰਹੇ ਹਾਂ ਚੀਨ ਨੂੰ ਘੇਰਨ ਦੇ ਲਈ, ਔਰ slowing down consignments from China and has joined hands with allies to target China at global forums। ਕਿ ਅਸੀਂ ਅਮਰੀਕਾ ਦੇ ਮੋਢੇ ਤੇ ਹੁਣ ਚੜ ਕੇ ਚੀਨ ਨੂੰ ਜਿਹੜਾ ਦੁਨੀਆ ਦੇ ਵਿੱਚ ਟਾਰਗੇਟ ਕਰਾਂਗੇ। ਸੋ ਇਸ ਤੋਂ ਜ਼ਾਹਰ ਹੈ ਕਿ ਇਸ ਸਾਰੀ ਨੈਗੋਸ਼ੀਏਸ਼ਨ ਜਾਂ ਗੱਲਬਾਤ 'ਚ
ਇਹਨਾਂ ਦੇ ਹੱਥ ਪੱਲੇ ਕੁਛ ਨਹੀਂ ਪਿਆ ਹੈ। ਔਰ ਦੂਸਰੀ ਖਬਰ ਜਿਹੜੀ ਕਿ ਜ਼ਾਹਰ ਹੈ ਇੱਕ ਵਾਕਿਆ ਜਿਹਦੇ ਚ ਕਿ ਮਛੇਰੇ ਮਾਰੇ ਗਏ ਸੀ, ਇਟਾਲੀਅਨ ਮੈਰੀਨ ਉਹਦੇ ਚ ਇਨਵੋਲਵ ਸੀ, ਇੰਡੀਆ ਨੇ ਉਹਦੇ ਤੋਂ ਬੜਾ ਜਿਹੜਾ ਵਾਵੇਲਾ ਕੀਤਾ ਸੀ। ਔਰ ਉਹ ਕੇਸ ਜਿਹੜਾ ਪਹਿਲਾਂ ਉਹਨਾਂ ਨੂੰ ਫੜ ਲਿਆ ਸੀ ਉੱਥੇ, ਬਟ ਫਿਰ ਇਟਾਲੀਅਨ ਪ੍ਰੈਸ਼ਰ ਜਦੋਂ ਪਿਆ, ਛੱਡਣਾ ਪਿਆ, ਇੰਡੀਆ ਜਿਹੜਾ ਹੇਗ ਕੋਰਟ ਹੈ ਇੰਟਰਨੈਸ਼ਨਲ ਉਹਦੇ ਚ ਗਿਆ। ਔਰ ਇਹ ਖਬਰ ਹੈ ਕਿ ਵੀ ਹੇਗ ਕੋਰਟ ਨੇ ਕਿਹਾ ਕਿ ਨਹੀਂ, ਜਿਹੜਾ ਉਹਨਾਂ ਦਾ ਟ੍ਰਾਇਲ ਆ ਉਹ ਇਟਲੀ ਚ ਹੀ ਹੋਏਗਾ, ਉਹ ਇਟਾਲੀਅਨ ਨੇ। ਸੋ ਜ਼ਾਹਿਰ ਹੈ ਉਹਨਾਂ ਨੇ ਕਿਹਾ ਠੀਕ ਹੈ, ਬਾਕੀ ਉੱਥੇ ਕੰਪਨਸੇਸ਼ਨ ਦੇਣਾ ਬਣਦਾ ਹੈ। ਸੋ ਇਹ ਵੀ ਇੰਟਰਨੈਸ਼ਨਲ ਕੋਰਟ ਦੇ ਵਿੱਚ ਇੰਡੀਆ ਦੇ ਮੂੰਹ ਤੇ ਇੱਕ ਚਪੇੜ ਹੈ, ਉਹਨਾਂ ਦੀ ਡਿਫੀਟ ਹੈ ਕਿ ਹੇਗ ਕੋਰਟ ਨੇ ਅਲਟੀਮੇਟਲੀ ਜਿਹੜਾ ਟ੍ਰਾਇਲ ਹੈ ਉਹ ਇਟਲੀ ਦੇ ਵਿੱਚ ਹੀ ਚਲਾਉਣ ਦਾ ਫੈਸਲਾ ਕੀਤਾ ਹੈ। ਹੁਣ ਅਸੀਂ ਉਹਨਾਂ ਪਿਕਚਰਸ ਦੀ ਗੱਲ ਕਰਦੇ ਹਾਂ ਜਿਹੜਾ ਪਿਛਲੇ 24 ਘੰਟੇ ਤੋਂ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਗਰਦਿਸ਼ ਕਰ ਰਹੀ ਹੈ। ਔਰ ਜ਼ਾਹਰ ਹੈ ਇਹਦੇ ਚੋਂ ਦੋ ਹਕੀਕਤਾਂ। ਪਹਿਲੀ ਪਿਕਚਰ ਜਿਹਦਾ ਸੰਬੰਧ ਕਸ਼ਮੀਰ ਵਾਦੀ ਨਾਲ ਹੈ, ਸ੍ਰੀਨਗਰ ਦੀ ਡੇਟ ਲਾਈਨ ਨਾਲ, ਅਸੀਂ ਦੇਖਦੇ ਕਿ ਅਜੇ ਵੀ ਕਿਵੇਂ ਇਹਨਾਂ ਦੀ ਫੌਜ ਝੂਠੇ ਪੁਲਿਸ ਮੁਕਾਬਲਿਆਂ ਦੇ ਨਾਂ ਥੱਲੇ ਕਸ਼ਮੀਰੀਆਂ ਨੂੰ ਜਿਹੜਾ ਹੈ ਉਹ ਮਾਰ ਰਹੀ ਹੈ। ਔਰ ਇਹ ਜਿਹੜੀ ਖਬਰ ਦਾ ਸੰਬੰਧ ਇਹ ਹੈ ਕਿ ਜੀ ਇੱਕ ਦਹਿਸ਼ਤਗਰਦਾਂ ਦੇ ਟੋਲੇ ਨਾਲ ਮੁਕਾਬਲਾ ਹੋਇਆ, ਇੱਕ ਸਾਡਾ ਮਾਰਿਆ ਗਿਆ, ਉਹਨਾਂ ਦੇ 3 ਦੌੜ ਗਏ। ਪਰ ਜ਼ਾਹਿਰ ਹੈ ਕਿ ਵੀ ਇਸ ਸਾਰੇ ਦੇ ਨਾਲ ਜਦੋਂ ਉਹਨਾਂ ਨੂੰ ਜੇ ਐਕਚੁਅਲ ਐਨਕਾਊਂਟਰ ਹੈ ਤੇ ਫਿਰ ਜਵਾਬ ਦੇ ਬਣਾਇਆ ਜਾਏਗਾ ਕਿ ਭਾਈ ਤੁਸੀਂ ਤਾਂ ਕਹਿੰਦੇ ਹੋ ਕਿ ਭਾਈ ਇੱਥੇ ਗੱਲ ਮੁਕਾ ਦਿੱਤੀ, ਐਨਕਾਊਂਟਰ ਕਿਵੇਂ ਹੋ ਰਹੇ ਨੇ। ਫਿਰ ਇਹ ਦੱਸਣ ਦੇ ਲਈ ਜੇ ਫੋਟੋ ਸਾਹਮਣੇ ਨਾ ਆਉਂਦੀ ਤੇ ਜਿਹੜਾ 60 ਸਾਲ ਦਾ ਇੱਕ ਬਜ਼ੁਰਗ ਉਹਨਾਂ ਨੇ ਬਾਰਾਮੂਲੇ ਦੇ ਵਿੱਚ ਜਿਹੜਾ ਜਿਹਨੂੰ ਮਾਰਿਆ ਗੋਲੀ ਮਾਰ ਕੇ, ਉਹਨੂੰ ਵੀ ਇਹਨਾਂ ਨੇ ਦਹਿਸ਼ਤਗਰਦ ਬਣਾ ਦੇਣਾ ਸੀ, ਉਹਦੇ ਨੇੜੇ AK-47 ਰੱਖ ਦੇਣੀ ਸੀ। ਪਰ ਕਿਉਂਕਿ ਇਹ ਉਹ ਬਜ਼ੁਰਗ ਜਿਹੜਾ 3 ਸਾਲ ਦਾ ਬੱਚਾ ਜ਼ਿੱਦ ਕਰ ਰਿਹਾ, ਔਰ ਦਰਸ਼ਕ ਸਕਰੀਨ ਦੇ ਉੱਤੇ ਇਸ ਪਿਕਚਰ ਨੂੰ ਦੇਖ ਸਕਦੇ ਨੇ ਕਿ ਮੈਨੂੰ ਬਾਜ਼ਾਰ ਲੈ ਕੇ ਚੱਲੋ, ਉਹ ਜਦੋਂ ਜਾਂਦਾ ਹੈ ਔਰ ਉੱਥੇ ਜਿਹੜਾ ਨੇ ਜੇ ਕੰਮ ਕੀਤਾ ਉਹ ਤਾਂ ਨਿਕਲ ਗਏ ਤੇ ਇਹਨਾਂ ਨੇ ਉਸ ਬੇਗੁਨਾਹ ਬਜ਼ੁਰਗ ਨੂੰ 60 ਸਾਲ ਦੇ ਨੂੰ ਮਾਰ ਮੁਕਾਇਆ, ਉਹਦੀ ਲਾਸ਼ ਪਈ ਹੈ ਔਰ ਬੱਚਾ ਜਿਹੜਾ ਉਸ ਦੇ ਉੱਤੇ ਬੈਠਾ ਰੋ ਰਿਹਾ। ਔਰ ਇਹ ਦੱਸਣ ਲਈ ਉਹ ਖਬਰ ਦਾ ਲੁਬੇ ਲਬਾਬ ਬਦਲਦੇ ਆ, ਇਹਨਾਂ ਨੇ ਖਬਰ ਬਣਾ ਦਿੱਤੀ ਕਿ ਦੇਖੋ ਹਿਊਮੇਨ ਫੇਸ ਫੌਜ ਦਾ ਕਿ ਜੀ ਫੌਜੀ ਉਹਨੂੰ ਆਪਣੀ ਛਾਉਣੀ ਚ ਲੈ ਗਏ, ਚਾਕਲੇਟ ਦਿੱਤਾ, ਉਹਨੂੰ ਇਹ ਕੀਤਾ, ਫਿਰ ਉਹਨੂੰ ਘਰ ਛੱਡ ਗਏ। ਪਰ ਇਹ ਪਿਕਚਰ ਆਪਣੇ ਆਪ ਚ ਦੱਸ ਰਹੀ ਹੈ ਕਿ ਕਿਵੇਂ ਬੱਚੇ ਯਤੀਮ ਹੋ ਰਹੇ ਨੇ, ਕਿਵੇਂ ਘਰਾਂ ਦੇ ਘਰ ਜਿਹੜੇ ਨੇ ਉਹ ਤਬਾਹ ਕੀਤੇ ਜਾ ਰਹੇ ਨੇ। ਔਰ ਉਹਦੇ ਚ ਕੋਈ ਉਮਰ ਦਾ ਨਹੀਂ ਹੈ। ਜੇ ਇਹ ਬੱਚਾ ਵੀ ਗੋਲੀ ਨਾਲ ਮਰ ਜਾਂਦਾ, ਹਾਲਾਂ ਉਹਨੂੰ ਕਹਿ ਰਹੇ ਜੀ ਉਹਨਾਂ ਦੀ ਗੋਲੀ ਨਾਲ, ਇਹ ਜ਼ਾਹਰ ਹੈ ਕਿ ਵੀ ਇਹ ਤਾਂ ਨੇੜੇ ਨਹੀਂ ਸੀ ਲੱਗਣਾ ਜੇ ਉਹ ਅਸਲੀ ਜਿਹੜੇ ਨੇ ਜੁਝਾਰੂ ਹੁੰਦੇ ਲੜਨ ਵਾਲੇ। ਸੋ ਅਦਰਵਾਈਜ਼ ਇਹਨਾਂ ਨੇ 3 ਸਾਲ ਦੇ ਬੱਚੇ ਨੂੰ ਵੀ ਅੱਤਵਾਦੀ ਕਹਿ ਦੇਣਾ ਸੀ ਕਿ ਜੀ ਇਹ ਵੀ ਅੱਤਵਾਦੀ ਮਾਰਿਆ ਗਿਆ। ਜੂਨ 84 ਦੇ ਹਮਲੇ ਵੇਲੇ ਸਿੱਖ ਬੱਚੇ ਅੰਦਰੋਂ 4-4, 5-5 ਸਾਲ ਦੇ ਫੜ ਕੇ ਉਹਨਾਂ ਨੂੰ 18-18 ਮਹੀਨੇ ਜੇਲ੍ਹ 'ਚ ਰੱਖਿਆ। ਔਰ ਉਹਨਾਂ ਦੀ ਜੇ ਤੁਸੀਂ ਫਾਈਲ ਜਾਂ ਉਹਨਾਂ ਦਾ ਕੋਰਟ ਰੈਕੋਰਡ ਦੇਖੋ, ਪੁਲਿਸ ਰਿਕਾਰਡ ਦੇ ਵਿੱਚ ਉਹਨਾਂ ਨੂੰ ਅੱਤਵਾਦੀ ਐਲਾਨਿਆ ਹੋਇਆ ਸੀ। ਸੋ ਇਹਨਾਂ ਦੇ ਲਈ ਅੱਤਵਾਦੀ 3 ਸਾਲ ਦਾ ਵੀ ਹੋ ਸਕਦਾ ਹੈ ਤੇ 90 ਸਾਲ ਦਾ ਵੀ, ਜੇ ਕਿਸੇ ਨੇ ਇਹਨਾਂ ਨੇ ਬਜ਼ੁਰਗਾਂ ਨੂੰ ਸ਼ਹੀਦ ਕੀਤਾ ਹੋਇਆ ਕਸ਼ਮੀਰ ਦੇ ਹਵਾਲੇ ਨਾਲ ਵੀ ਇਹੀ ਖਬਰ ਹੈ। ਔਰ ਇਸ ਸਾਰੇ ਦੇ ਨਾਲ ਅਸੀਂ ਦੇਖਦੇ ਹਾਂ ਵੀ ਇਹ ਕਹਾਣੀ ਬਿਆਨਦਾ ਹੈ ਕਿ ਕਸ਼ਮੀਰ ਦੇ ਵਿੱਚ ਮੁਸਲਮਾਨਾਂ ਦੇ ਨਾਲ ਕੀ ਹੋ ਰਿਹਾ। ਪਰ ਜਦੋਂ ਅਸੀਂ ਇਨਹਿਊਮੇਨ ਪਾਰਟ ਦੇਖਦੇ ਹਾਂ ਤੇ ਇਸ ਨੂੰ ਲੈ ਕੇ ਉਹ ਫੋਟੋ ਜਦੋਂ ਕਿ ਸਾਰੇ ਮੀਡੀਆ ਦੇ ਉੱਤੇ ਬੱਚੇ ਦੇ ਨਾਲ ਹਮਦਰਦੀ ਔਰ ਇਹਦਾ ਇਜ਼ਹਾਰ ਹੋ ਰਿਹਾ ਸੀ, ਜਿਹੜਾ ਇਹਨਾਂ ਦਾ ਬੀਜੇਪੀ ਦਾ ਸਪੋਕਸਪਰਸਨ ਹੈ ਸੰਬਿਤ ਪਾਤਰਾ, ਉਹਨੇ ਉਹੀ ਪਿਕਚਰ ਲਾ ਕੇ ਤੇ ਉਹਨੇ ਥੱਲੇ ਲਿਖਿਆ ਕਿ ਪੁਲਿਟਿਜ਼ਰ ਲਵਰਸ ਉੱਤੇ ਸਵਾਲੀਆ ਨਿਸ਼ਾਨ ਕਿ ਭਾਈ ਇਹ ਜਿਹੜੇ ਹੁਣ ਕਿਉਂਕਿ ਜਿਹੜਾ ਕਸ਼ਮੀਰ ਵਾਦੀ ਦੇ 2 ਜਾਂ 3 ਫੋਟੋ ਜਰਨਲਿਸਟ ਨੂੰ ਪੁਲਿਟਿਜ਼ਰ ਅਵਾਰਡ ਦਿੱਤਾ ਗਿਆ ਕਿਉਂਕਿ ਉਹਨਾਂ ਨੇ ਇਸ ਕਿਸਮ ਦੀਆਂ ਪਿਕਚਰਸ ਜਿਹੜੀਆਂ ਕਿ ਭਾਰਤੀ ਫੌਜ ਦੀ ਦਰਿੰਦਗੀ ਦੀਆਂ ਨੇ ਔਰ ਆਮ ਲੋਕਾਂ ਦੀ ਸਫਰਿੰਗ ਹੈ ਉਹ ਖਿੱਚੀਆਂ ਸੀ, ਜਿਹਦੇ ਤੇ ਬੇਸਡ ਉਹਨਾਂ ਨੂੰ ਪੁਲਿਟਿਜ਼ਰ ਅਵਾਰਡ ਮਿਲਿਆ। ਸੋ ਇਹ ਉਹਦੇ ਤੇ ਵੀ ਤਨਜ਼ ਕਰ ਰਿਹਾ ਹੈ ਕਿ ਦੇਖੋ ਇਹ ਤਾਂ ਪੁਲਿਟਿਜ਼ਰ ਲਵਰਸ ਨੇ, ਉਹਨਾਂ ਨੂੰ ਜਿਹਨੇ ਵੀ ਇਹ ਫੋਟੋ ਖਿੱਚੀ ਹੈ ਉਹਨੂੰ ਹੁਣ ਪੁਲਿਟਿਜ਼ਰ ਇਨਾਮ ਮਿਲੇਗਾ। ਹੁਣ ਇਹਨੂੰ ਲੈ ਕੇ ਇਹਦੀ ਸੰਬਿਤ ਪਾਤਰਾ ਦਾ ਜਿਹੜਾ ਉਹ ਪੂਰਾ ਜਿਹਨੂੰ ਪੰਜਾਬੀ ਚ ਜਈ ਤਈ ਕਹਿੰਦੇ ਨੇ ਵੀ ਉਹ ਹੋ ਰਹੀ ਸੀ ਤੇ ਉਹਦੇ ਡਿਫੈਂਸ ਦੇ ਵਿੱਚ ਸੰਬਿਤ ਪਾਤਰਾ ਦੇ ਆ ਗਿਆ ਅਨੁਪਮ ਖੈਰ ਕਸ਼ਮੀਰੀ ਪੰਡਤ, ਖਤਰਨਾਕ, ਬਦਬੂਦਾਰ ਹਿੰਦੂ ਤਵੀ। ਔਰ ਉਹ ਕੱਲਾ ਇਹੀ ਨਹੀਂ ਕਿ ਉਹਨੂੰ ਡਿਫੈਂਡ ਕਰ ਰਿਹਾ ਹੈ,
ਉਹਦੇ ਨਾਲ ਸਿੱਖਾਂ ਨੂੰ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਿਹੜਾ ਫਰਮਾਨ 1.25 ਲੱਖ ਸੇ ਇੱਕ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ, ਉਹ ਸੰਬਿਤ ਪਾਤਰਾ ਜਿਹੜਾ ਫਿਰਕੂ ਨਫ਼ਰਤ ਵੇਚਣ ਵਾਲਾ ਹੈ ਉਹਦੇ ਥੱਲੇ ਕਹਿ ਰਿਹਾ ਹੈ, ਇਹ ਲਿਖ ਕੇ ਕਿ ਦੇਖੋ ਸੰਬਿਤ ਪਾਤਰਾ ਲੱਖਾਂ ਦੇ ਨਾਲ ਲੜ ਰਿਹਾ। ਇਹਨਾਂ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਇਹਨਾਂ ਤੋਂ ਤੁਸੀਂ ਕਿਹੜੀ ਇਨਸਾਨੀਅਤ ਭਾਲਦੇ ਹੋ। ਔਰ ਇਸ ਸਾਰੇ ਦੇ ਉੱਤੇ ਇਹਨੂੰ ਕਿਹਾ ਜਾ ਰਿਹਾ ਤੂੰ ਮਾਫੀ ਮੰਗ ਔਰ ਤੂੰ ਸਿੱਖਾਂ ਦੇ ਜਜ਼ਬਿਆਂ ਨੂੰ ਜਿਹੜਾ ਹੈ ਉਹ ਵਲੂੰਦ ਰਿਹਾ ਹੈ। ਦਿੱਲੀ ਕਮੇਟੀ ਨੇ ਨੋਟਿਸ ਭੇਜ ਦਿੱਤਾ ਹੈ। ਉਹ ਬੁੱਚੜ ਬੇਅੰਤੇ ਦਾ ਪੋਤਾ ਜਿਹੜਾ ਕੱਲ ਤੱਕ ਖਾਲਿਸਤਾਨ ਔਰ ਦੂਸਰਿਆਂ ਵਾਲਿਆਂ ਨੂੰ ਚੈਲੰਜ ਕਰ ਰਿਹਾ ਸੀ, ਉਹਨੇ ਵੀ ਕਿਹਾ ਕਿ ਜੀ ਇਹ ਅਪਮਾਨ ਕਰਤਾ, ਸਭ ਡਰਾਮੇ ਲੱਗੇ ਹੋਏ ਨੇ ਇਸ ਕੰਮ ਦੇ ਉੱਤੇ। ਲੇਕਿਨ ਮੈਂ ਸਮਝਦਾ ਕਿ ਇਹ ਸਾਨੂੰ ਇਹਨਾਂ ਦਾ ਭੱਦਾ ਜ਼ਾਲਮ ਚਿਹਰਾ, ਜਿੱਥੇ 3 ਸਾਲ ਦੇ ਬੱਚੇ ਦੇ ਨਾਲ ਵੀ ਜਿਹੜਾ ਕੋਈ ਵੀ ਬੰਦਾ, ਮੈਂ ਉੱਥੋਂ ਆਪਣੀ ਅੱਖ ਨਹੀਂ ਚੁੱਕ ਸਕਿਆ ਜਦੋਂ ਮੈਂ ਪਿਕਚਰ ਦੇਖੀ ਹੈ ਕਿ ਉਹ ਬੱਚੇ ਦੇ ਲਈ ਕੀ ਬੱਚਾ ਉਹ ਬੈਠਾ ਹੈ ਉਹਦਾ ਆਪਣੇ ਨਾਨੇ ਦੀ ਲਾਸ਼ ਦੇ ਉੱਤੇ, ਉਹਨੂੰ ਨਹੀਂ ਪਤਾ ਹੈ ਕਿ ਭਾਈ ਮੈਂ ਹੀ ਸੀ, ਮੈਂ ਲੈ ਨਾਨੇ ਨੂੰ ਕਿ ਵੀ ਮੈਨੂੰ ਚੀਜ਼ੀ ਲੈ ਦੇ, ਬਾਜ਼ਾਰ ਲੈ ਕੇ ਚੱਲ, ਔਰ ਕੀ ਹੋ ਗਿਆ ਮੇਰੇ ਨਾਨੇ ਨੂੰ। ਤੋ ਇਸ ਸਾਰੇ ਦੇ ਨਾਲ ਮੈਂ ਜਿਹੜੀ ਦੂਸਰੀ ਪਿਕਚਰ ਜਿਹਦਾ ਜ਼ਿਕਰ ਗੁਰੂ ਨਾਨਕ ਥਰਮਲ ਪਲਾਂਟ, ਕਿਸੇ ਵੇਲੇ ਪੰਜਾਬ ਦਾ ਪਾਣੀ ਖੋ ਕੇ, ਪਾਣੀ ਤੋਂ ਬਣਨ ਵਾਲੀ ਬਿਜਲੀ ਵੀ ਖੋ ਕੇ ਮੁਫਤ ਹਰਿਆਣਾ, ਦਿੱਲੀ ਔਰ ਦੂਜਿਆਂ ਨੂੰ ਦੇਣ ਵਾਲਿਆਂ ਦੇ ਸਿਰ ਦੇ ਉੱਤੇ ਪਹਿਲਾਂ ਹਜ਼ਾਰਾਂ ਏਕੜ ਜ਼ਮੀਨ ਐਕਵਾਇਰ ਕਰਕੇ ਬਿਹਾਰ ਦਾ ਕੂੜਾ ਲਿਆ ਕੇ ਥਰਮਲ ਪਲਾਂਟ ਗੁਰੂ ਨਾਨਕ ਜੀ ਇਹ ਅਸੀਂ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਰੱਖ ਰਹੇ ਹਾਂ। ਗੁਰੂ ਨਾਨਕ ਥਰਮਲ ਪਲਾਂਟ ਜਿਹੜਾ ਉਹਨਾਂ ਨੇ ਬਣਾਇਆ। ਔਰ ਹੁਣ ਜਦੋਂ ਇਹ ਨਵੇਂ ਲੁਟੇਰੇ ਬਦ ਚਲਨ, ਬਦ ਇਖਲਾਕ, ਬਦ ਕਲਾਮ ਜਿਹਦੀ ਹਕੂਮਤ ਹੈ ਅਮਰਿੰਦਰ ਦੀ, ਔਰ ਇਹ ਸਾਰਾ ਲੁੱਟੂ ਟੋਲਾ ਜਿਹੜਾ ਹਿੰਦੂ ਤਵੀਆਂ ਨੂੰ ਖੁਸ਼ ਕਰਨ ਤੇ ਲੱਗਾ ਹੋਇਆ ਹੈ ਓਵਰ ਏ ਪੀਰੀਅਡ ਆਫ ਟਾਈਮ, ਔਰ ਇਹ ਵੀ ਰਲੇ ਹੋਏ ਨੇ ਬਾਦਲ ਕੇ ਵੀ ਪਿਛਲੀ ਹਕੂਮਤ ਵੇਲੇ ਹੋਇਆ ਕਿ ਜੀ ਅਸੀਂ ਹੋਰ ਜਿਹੜੇ ਨੇ ਉਹ ਪ੍ਰਾਈਵੇਟ ਜਿਹੜੇ ਨੇ ਪਲਾਂਟ ਲਾ ਦਿੱਤੇ ਨੇ। ਫਿਰ ਇਹਨਾਂ ਨੇ ਕਿਹਾ ਜੀ ਇਹ ਤਾਂ ਹੁਣ ਥਰਮਲ ਪਲਾਂਟ ਦੀ ਇੰਨੀ ਜ਼ਮੀਨ ਇਹਨੂੰ ਕਾਹਨੂੰ ਚਲਾਉਣਾ, ਹੁਣ ਤਾਂ ਬਿਜਲੀ ਪੈਦਾ ਕਰਨ ਦੇ ਬਾਕੀ ਸਾਧਨ ਹੋ ਗਏ ਨੇ। ਔਰ ਉਹਨਾਂ ਨੇ ਇਸ ਬਹਾਨੇ ਦੇ ਨਾਲ ਇਹਨੂੰ ਹੁਣ ਵੇਚਣ ਦਾ ਫੈਸਲਾ ਕਰ ਲਿਆ। ਔਰ ਹਜ਼ਾਰਾਂ ਲੋਕ ਜਿਹੜੇ ਇਸ ਨਾਲ ਪ੍ਰਭਾਵਿਤ ਹੋ ਰਹੇ ਨੇ, ਇਸ ਦੇ ਉੱਤੇ ਐਜੀਟੇਸ਼ਨ ਚੱਲ ਰਹੀ ਹੈ। ਕੁਝ ਜਥੇਬੰਦੀਆਂ ਨੇ, ਕਿਸਾਨ ਜਥੇਬੰਦੀਆਂ ਖਾਸ ਤੌਰ ਤੇ ਜ਼ੋਰਦਾਰ ਇਸ ਦੇ ਉੱਤੇ ਪ੍ਰੋਟੈਸਟ ਕਰ ਰਹੀਆਂ। ਔਰ ਇਸ ਦੇ ਦੌਰਾਨ ਹੀ ਜਿਹੜੀ ਦੂਸਰੀ ਪਿਕਚਰ ਜਿਹੜੀ ਸਾਡੇ ਦਰਸ਼ਕ ਬੈਕਗ੍ਰਾਉਂਡ ਤੇ ਦੇਖ ਸਕਦੇ ਨੇ ਸਕਰੀਨ ਦੇ, ਉਹ ਉਸ ਇੱਕ ਕਿਸਾਨ ਦੀ ਹੈ ਜਿਹਨੇ ਆਪਣੀ ਜ਼ਿੰਦਗੀ ਕੁਰਬਾਨ ਕੀਤੀ। ਉਹਨੇ ਸੁਸਾਈਡ ਕੀਤਾ, ਪਰ ਮੈਂ ਆਪਣੇ ਇਸ ਆਈਪੈਡ ਤੇ ਵੀ ਦੇਖ ਰਿਹਾ ਕਿ ਉਹਦੀ ਜਿਹੜੀ ਸ਼ਬਦਾਵਲੀ ਹੈ, ਜਿਹੜਾ ਉਹਨੇ ਜਦੋਂ ਉਹਦੀ ਲਾਸ਼ ਮਿਲਦੀ ਹੈ ਔਰ ਉਹਦੇ ਨਾਲ ਇੱਕ ਪੋਸਟਰ ਜਿਹੜਾ ਉਸਨੇ ਨਾਲ ਰੱਖਿਆ ਹੋਇਆ, ਜਿਹੜਾ ਦੱਸਦਾ ਹੈ ਕਿ ਭਾਈ ਉਹਨੇ ਕਿਵੇਂ ਇਸ ਸਾਰੇ ਦੇ ਉੱਤੇ ਸਫ਼ਰ ਕੀਤਾ। ਮੈਂ ਉਹਨੂੰ ਲੱਭ ਨਹੀਂ ਪਾ ਰਿਹਾ, ਲੇਕਿਨ ਉਹਦੇ ਚ ਉਹਨੇ ਇੱਕ 4 ਲਾਈਨਾਂ ਦੇ ਕਵਿਤ ਦੇ ਰੂਪ ਦੇ ਵਿੱਚ ਲਿਖਿਆ ਹੋਇਆ ਕਿ ਭਾਈ ਕਿਵੇਂ ਮੈਂ ਆਪਣੀ ਜਾਨ ਕੁਰਬਾਨ ਕਰ ਰਿਹਾ ਇਸ ਇਤਿਹਾਸਕ ਥਾਂ ਤੇ। ਉਹਦੇ ਨਾ ਹੀ ਜਿਹੜਾ ਹੈ ਉਸ ਦੇ ਉੱਤੇ ਜਿੰਦ ਕੁਰਬਾਨ ਲਫ਼ਜ਼ ਨੇ। ਸੋ ਖੱਬੇ ਪਾਸੇ ਬਜ਼ੁਰਗ ਜਿਹੜੇ ਜ਼ਾਹਰ ਹੈ ਚਿੱਟੀ ਦਾੜੀ ਹੈ, ਚਿੱਟੇ ਕੇਸ ਨੇ, ਆਪਣੇ 65-70 ਸਾਲ ਦੀ ਉਮਰ ਦੇ ਹੋਣਗੇ। ਔਰ ਇਹ ਜੋਗਿੰਦਰ ਸਿੰਘ ਇਹਨਾਂ ਦਾ ਨਾਂ ਹੈ ਨੇ, ਔਰ ਚੀਮਾ ਮੰਡੀ ਇਹਨਾਂ ਦਾ ਪਿੰਡ ਹੈ। ਔਰ ਜਿਹੜਾ ਨਾਲ ਪੋਸਟਰ ਹੈ ਉੱਪਰ ਗੁਰੂ ਨਾਨਕ ਸਾਹਿਬ ਦੀ ਤਸਵੀਰ ਹੈ, ਔਰ ਥੱਲੇ ਉਹਨਾਂ ਨੇ ਪੈਨ ਦੇ ਆਪਣੇ ਹੱਥ ਦੇ ਨਾਲ ਕਲਮ ਨਾਲ ਹੀ ਲਿਖਿਆ ਹੈ, ਸ਼੍ਰੀ ਗੁਰੂ ਨਾਨਕ ਥਰਮਲ ਪਲਾਂਟ ਬਠਿੰਡਾ ਇਤਿਹਾਸਕ ਸ਼ਾਨ ਮੈਂ ਕਰਦਾ ਹਾਂ, ਇਸ ਨੂੰ ਵੇਚਣ ਤੋਂ ਰੋਕਣ ਲਈ ਜਿੰਦ ਕੁਰਬਾਨ ਕਰਦਾ ਹਾਂ। ਕਿ ਭਾਈ ਇਹ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਬਣਿਆ ਇਤਿਹਾਸਕ, ਜਿਸ ਨੂੰ ਇਹ ਹਜ਼ਾਰਾਂ ਲੋਕਾਂ ਨੂੰ ਜਿਹੜੇ ਉੱਥੋਂ ਜਿਹੜੇ ਨੇ ਉਹ ਬੇਘਰੇ ਵੀ ਹੋ ਗਏ, ਕਾਰੋਬਾਰ ਤੋਂ ਵੀ ਗਏ। ਔਰ ਹੁਣ ਇਹ ਜਿਹੜਾ ਲੈਂਡ ਮਾਫੀਆ ਵਾਲੇ ਲੋਕ ਨੇ, ਬਿਲਡਿੰਗ ਮਾਫੀਆ, ਕੰਸਟਰਕਸ਼ਨ ਮਾਫੀਆ, ਉਹਨਾਂ ਸਾਰਿਆਂ ਨੂੰ ਇਹ ਰਜਾਣਾ ਚਾਹੁੰਦੇ ਨੇ। ਸੋ ਇਹ ਕਹਾਣੀ ਪੰਜਾਬ ਦੇ ਸਿੱਖ ਦੀ ਹੈ, ਉਸ ਪ੍ਰਾਊਡ ਸਿੱਖ ਦੀ ਜਿਹਨੇ ਇਹ ਸਾਰੇ ਭਾਰਤ ਵਾਸੀਆਂ ਦਾ ਢਿੱਡ ਭਰਿਆ, ਅੰਨ ਭੰਡਾਰ ਬਣੇ, ਜਿਹੜਾ ਪੰਜਾਬ ਹਮੇਸ਼ਾ ਅੱਗੇ ਹੋ ਕੇ ਸਿੱਖ ਕੌਮ ਇਹਨਾਂ ਦੇ ਲਈ ਜਾਨਾਂ ਕੁਰਬਾਨ ਕਰਦੀ ਰਹੀ। ਅੱਜ ਵੀ ਫੇਕ ਨੈਸ਼ਨਲਿਜ਼ਮ ਸਿੱਖਾਂ 'ਚ ਵੇਚ ਕੇ ਚਾਈਨਾ ਦੀ ਸਰਹੱਦ ਦੇ ਉੱਤੇ ਲਿਜਾ ਕੇ ਸਿੱਖ ਰੈਜੀਮੈਂਟ ਔਰ
ਪੰਜਾਬ ਰੈਜੀਮੈਂਟ ਨੂੰ ਖੜਾ ਕੀਤਾ। ਪਿਛਲਾ ਜਿਹੜਾ ਐਨਕਾਊਂਟਰ ਵੀ ਹੋਇਆ 4 ਸਿੱਖ ਲੜਕੇ ਪੰਜਾਬ ਦੇ ਉਸ ਦੇ ਵਿੱਚ ਮਾਰੇ ਜਾਂਦੇ ਨੇ, ਸਿੱਖ ਫੌਜੀ। ਔਰ ਅੱਜ ਉਸੇ ਪੰਜਾਬ ਦੇ ਵਿੱਚ ਕਿਸਾਨ ਹਜ਼ਾਰਾਂ ਦੀ ਗਿਣਤੀ 'ਚ ਖੁਦਕਸ਼ੀਆਂ ਕਰ ਰਹੇ ਨੇ। ਔਰ ਇਹ ਬਜ਼ੁਰਗ ਜਿਸ ਦਾ ਕੋਈ ਆਪਣਾ ਇਲਾਕਾ ਦੇ, ਉਹਨੂੰ ਇਹ ਲੱਗਾ ਕਿ ਭਾਈ ਇਹ ਅਸੀਂ ਤਾਂ ਇੱਥੇ ਪਿਛਲੇ 1969 ਦੇ ਵਿੱਚ ਸ਼ਾਇਦ ਇਹ ਥਰਮਲ ਪਲਾਂਟ ਬਣਿਆ ਸੀ ਕਿ ਪਿਛਲੇ 50 ਸਾਲ ਤੋਂ ਜ਼ਿਆਦਾ ਤੋਂ ਜਿਸ ਥਾਂ ਦਾ ਨਾਂ ਹੀ ਗੁਰੂ ਨਾਨਕ ਦੇ ਨਾਂ ਤੇ ਹੈ ਉਹਨੂੰ ਹੀ ਮਿਟਾ ਰਹੇ ਨੇ। ਔਰ ਉਹ ਕਹਿੰਦਾ ਕਿ ਸ਼੍ਰੀ ਗੁਰੂ ਨਾਨਕ ਥਰਮਲ ਪਲਾਂਟ ਬਠਿੰਡਾ ਇਤਿਹਾਸਕ ਮਾਣ ਮੈਂ ਕਰਦਾ ਹਾਂ, ਇਸ ਨੂੰ ਵੇਚਣ ਤੋਂ ਰੋਕਣ ਲਈ ਜਿੰਦ ਕੁਰਬਾਨ ਕਰਦਾ ਹਾਂ। ਕਦੋਂ ਤੱਕ ਅਸੀਂ ਜਿੰਦਾ ਕੁਰਬਾਨ ਕਰਦੇ ਰਵਾਂਗੇ? ਕਦੋਂ ਤੱਕ 3 ਸਾਲ ਦਾ ਬੱਚਾ ਮਹਿਰੂਮ ਆਪਣੇ ਨਾਨੇ ਤੋਂ? ਹੋ ਸਕਦਾ ਇਹਦੇ ਮਾਪਿਓ ਵੀ ਮਾਰ ਦਿੱਤੇ ਹੋਣ ਬੱਚੇ ਦੇ, ਨਾਨਾ ਨਾਨੀ ਉਹਦੀ ਪ੍ਰਤਪਾਲਣਾ ਕਰਦੇ ਹੋਣ। ਇਹ ਗੁਲਾਮੀ ਦੇ ਸੰਗਲ ਅਸੀਂ ਕਦੋਂ ਕੱਟਾਂਗੇ? ਕਦੋਂ ਇਸ ਰਿਜ਼ੋਲਵ ਦੇ ਨਾਲ ਕਿ ਅਸੀਂ ਇਸ ਜ਼ਾਲਮਾਨਾ ਰਾਜ ਦਾ ਐਂਡ ਕਰਨਾ ਹੈ, ਕਸ਼ਮੀਰ ਵੀ ਆਜ਼ਾਦ ਕਰਵਾਉਣਾ ਹੈ, ਖਾਲਿਸਤਾਨ ਵੀ ਆਜ਼ਾਦ ਕਰਵਾਉਣਾ ਹੈ, ਇਹ ਸਾਡਾ ਰਿਜ਼ੋਲਵ ਹੋਣਾ ਚਾਹੀਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਚੌਥੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਸਿੱਖਾਂ ਦੀ ਮੰਗ ਦੇ ਬਾਵਜੂਦ ਭਾਰਤ ਸਰਕਾਰ ਕਰਤਾਰਪੁਰ ਕੋਰੀਡੋਰ ਖੋਲਣ ਤੋਂ ਇਨਕਾਰੀ ਹੈ, ਜਦਕਿ ਕਸ਼ਮੀਰ ਵਾਦੀ ਵਿੱਚ ਸਥਿਤ ਜੋ ਹਿੰਦੂ ਮੰਦਿਰ ਹੈ ਅਮਰਨਾਥ ਦੀ ਯਾਤਰਾ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਤਾਜ ਮਹਿਲ, ਕੁਤਬ ਮੀਨਾਰ ਅਤੇ ਲਾਲ ਕਿਲੇ ਨੂੰ ਵੀ 6 ਜੁਲਾਈ ਤੋਂ ਖੋਲਿਆ ਜਾ ਰਿਹਾ ਹੈ। ਇਸ ਬਾਰੇ ਗੱਲਬਾਤ ਹੋਏਗੀ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਤੁਹਾਡੀਆਂ? ਦੇਖੋ ਜ਼ਾਹਰ, ਅਸੀਂ ਕੱਲ ਵੀ ਇੱਕ ਸੈਗਮੈਂਟ ਕੀਤਾ ਸੀ, ਪਾਕਿਸਤਾਨ ਦੀ ਹਕੂਮਤ ਦਾ ਸ਼ੁਕਰੀਆ ਵੀ ਅਦਾ ਕੀਤਾ ਸੀ। ਔਰ ਜ਼ਾਹਰ ਹੈ ਕਿ ਕਰਤਾਰਪੁਰ ਸਾਹਿਬ ਕੋਰੀਡੋਰ ਹੀ ਨਹੀਂ ਖੋਲਣ ਦਾ ਉਹਨਾਂ ਨੇ ਫੈਸਲਾ ਕੀਤਾ। ਉਹਨਾਂ ਨੇ ਤਾਂ ਇੰਡੀਆ ਨੂੰ ਕਿਹਾ ਕੋਰੀਡੋਰ ਤਾਂ ਇੰਡੀਆ ਵੱਲੋਂ ਹੈ, ਲੇਕਿਨ ਕਰਤਾਰਪੁਰ ਸਾਹਿਬ ਦਾ ਗੁਰਦੁਆਰਾ ਸਾਹਿਬ ਉਹਨਾਂ ਨੇ ਖੋਲ ਦਿੱਤਾ ਹੈ ਤਾਂ ਕਿ ਜਿਹੜੇ ਪਾਕਿਸਤਾਨ ਵਿਚਲੇ ਸਿੱਖ ਨੇ ਜਾਂ ਦੂਸਰੇ ਵੀ ਜਿਹੜੇ ਵਿਜ਼ਿਟ ਕਰਦੇ ਨੇ ਉਹ ਜਾ ਸਕਣ। ਔਰ ਉਹਨਾਂ ਨੇ ਇੰਡੀਆ ਨੂੰ ਵੀ ਆਫਰ ਕੀਤਾ ਹੈ ਕਿ ਵੀ ਅਸੀਂ ਤਿਆਰ ਹੈ ਜਿਹੜੇ ਵੀ ਤੁਹਾਡੇ ਰੋਜ਼ਾਨਾ ਆਣਗੇ ਉਹਨਾਂ ਨੂੰ ਐਂਟਰਟੇਨ ਕਰਨ ਦੇ ਲਈ। ਲੇਕਿਨ ਵਿਦਨ ਆਵਰਸ ਕੋਈ ਮੀਟਿੰਗ ਕੀਤੇ ਬਿਨਾਂ, ਕੋਈ ਜਿਹੜਾ ਆਪਸ ਦੇ ਵਿੱਚ ਮਿਨਿਸਟਰ ਲੈਵਲ ਤੇ ਜਾਂ ਪੰਜਾਬ ਦੀ ਇਨਪੁਟ ਲਏ ਬਿਨਾਂ ਜਾਂ ਸਿੱਖ ਕੌਮ ਦੇ ਇਨਪੁਟ ਲਏ ਬਿਨਾਂ ਉਹਨਾਂ ਨੇ ਇੱਕਦਮ ਉਹਨੂੰ ਆਫਰ ਨੂੰ ਰਿਜੈਕਟ ਕੀਤਾ। ਔਰ ਇਸ ਦੇ ਉਲਟ ਐਕਟਿੰਗ ਜਥੇਦਾਰ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਲੌਂਗੋਵਾਲ ਔਰ ਈਵਨ ਇਹਨਾਂ ਦਾ ਹੀ ਮਾਊਥ ਪੀਸ ਜਿਹੜਾ ਕੈਪਟਨ ਅਮਰਿੰਦਰ ਸਿੰਘ, ਉਹਨਾਂ ਨੇ ਵੈਲਕਮ ਕੀਤਾ ਕਿ ਭਾਈ ਇਹ ਖੁੱਲਿਆ ਔਰ ਇਹ ਸਾਨੂੰ ਜਿਹੜਾ ਅਸੀਂ ਮੰਗ ਕਰਦੇ ਹਾਂ ਕਿ ਭਾਈ ਯਾਤਰੂਆਂ ਨੂੰ ਜਾਣ ਦਿੱਤਾ ਜਾਏ। ਲੇਕਿਨ ਉਹਨਾਂ ਦੇ ਇਸ ਬਿਆਨ ਤੋਂ ਬਾਅਦ ਕੋਈ ਰਿਸਪੌਂਡ ਨਹੀਂ ਕੀਤਾ ਹਕੂਮਤ ਨੇ। ਲੇਕਿਨ ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਕਿ ਇੱਕ ਪਾਸੇ ਜੰਮੂ ਕਸ਼ਮੀਰ ਦੇ ਵਿੱਚ ਕਿਵੇਂ ਫੌਜ ਲਾ ਕੇ ਜ਼ੁਲਮ ਕਰ ਰਹੇ ਨੇ। ਲੱਦਾਖ ਦੀ ਯੂਨੀਅਨ ਟੈਰੀਟਰੀ ਜਿਹਨੂੰ ਇਹਨਾਂ ਨੇ ਬਣਾਇਆ ਉਹਦੇ ਚਾਈਨਾ ਔਰ ਭਾਰਤ ਕਿਸ ਕਦਰ ਕਸ਼ੀਦਗੀ ਚ ਨੇ। ਕੋਰੋਨਾ ਦੇ 150 ਤੋਂ ਜ਼ਿਆਦਾ ਮੌਤਾਂ ਕਸ਼ਮੀਰ ਵਾਦੀ ਦੇ ਵਿੱਚ ਹੋ ਚੁੱਕੀਆਂ ਨੇ। ਇਹਦੇ ਬਾਵਜੂਦ ਇਹਨਾਂ ਦੀ ਸੈਂਟਰ ਗਵਰਨਮੈਂਟ ਦੀਆਂ ਟੀਮਾਂ ਔਰ ਜੰਮੂ ਕਸ਼ਮੀਰ ਜਿੱਥੇ ਉਹਨਾਂ ਦਾ ਹੀ ਰੂਲ ਹੈ, ਸੈਂਟਰ ਰੂਲ, ਉਹ ਇਸ ਗੱਲ ਨੂੰ ਦੇਖ ਰਹੇ ਨੇ ਕਿ ਜੀ ਇਸ ਮਹੀਨੇ ਦੇ ਵਿੱਚ ਅਸੀਂ ਅਮਰਨਾਥ ਯਾਤਰਾ ਨੂੰ ਖੋਲ ਦਈਏ। ਔਰ ਇਹ ਖਬਰ ਹੈ ਕਿ ਮਿਨਿਸਟਰੀ ਆਫ ਹੋਮ ਅਫੇਅਰਸ ਰਿਵਿਊਜ਼ J&K ਸਿਚੁਏਸ਼ਨ
wants to open अमरनाथ यात्रा। और ये सारे की पूरी डिटेल है कि जी उन्हें ਜਿਹੜਾ डिटेल मंगी है J&K एडमिनिस्ट्रेशन तो कि भी ਇਹਦੇ बावजूद कि LOC ਤੇ फायरिंग भी हो रही है और कोविड भी तेजी नाल फैल रहा है, पर उन्होंने उन्होंने मीटिंग्स ਦੇ ਵਿੱਚ ਲੈਫਟੀਨੈਂਟ ਗਵਰਨਰ जम्मू कश्मीर ਦੇ मुर्मू, चीफ सैकटरी BVR सुब्रमण्यम, होम सैकटरी अजय भल्ला ਤੇ दूसरे ऑफिसर्स ने मीटिंग की और उन्होंने सिक्योरिटी लैवल डिस्कस किया कि जे असी ये यात्रा खोलीए तो उन्होंने किवें असी सिक्योरिटी प्रोवाइड करिए। और एक इहदा मतलब ये है कि जिथे एक पासे पूरा सिक्योर है करतारपुर साहब कॉरीडोर, इन्हां दे कंट्रोल चों लंघ के उधर जाना उन्होंने ये खोलण लई तैयार नहीं, जिथे ऑलरेडी कोविड है कश्मीर वादी च और जिथे ऑलरेडी इन्हां दे कहण मुताबक मिलिटेंसी है, उत्थे अमरनाथ यात्रा क्योंकि हिंदुओं का मंदिर है और उन्होंने इन्होंने खुश करना है। देखो असी ये यात्रा जिहड़ी है इहनूं असी तुहानूं करवा रहे हैं। और इस सारे च उन्होंने डिफेंस मिनिस्टर राजनाथ सिंह नाल भी इस मुद्दे ते गल कीती, ब्रीफ्ड हिम अबाउट द सिचुएशन और नाल दी नाल उन्होंने कहा कि भी असी पुख्ता प्रबंध कर देंगे इस महीने दे विच इस यात्रा दे लई। हुण गल कली यही नहीं है कि भी ये अमरनाथ जिहड़ा जिन्हों इन्होंने अपनी पवित्र श्राइन कहंदे ने उहदी यात्रा करवाउण दे लई ये किसी हद तक भी जाण नूं तैयार ने। दूसरी खबर असी देखते हैं, all monuments including Taj Mahal, Qutub Minar and Red Fort to be reopened from July 6 और ये हुण इन्हां चों तां कोई भी मंदिर नहीं है, ये सिर्फ क्योंकि इन्हां चों इन्हां दा रेवन्यू जनरेट हुंदा है। जिहड़े लोग लाल किला देखदे ने, कुतुब मीनार जांदे ने, ताज महल जांदे ने, टिकटां लाईआं होईआं, करोड़ां रुपए इहदे चों इकट्ठे करदे ने और उत्थे कोई रिस्क नहीं है। हुण जे दिल्ली दे विच जिहड़ा दिल्ली इस वेले एपी सेंटर है कोरोना दा, 15-15 हज़ार केस रोज दे कल्ले दिल्ली च आ रहे ने, उस दिल्ली दे विच ये दोनों ही जिहड़ा कुतुब मीनार और लाल किला दिल्ली च ने। आगरा भी एक बारी हट गया, फिर कोरोना दा दी तेजी नाल के उत्थे कोई प्रॉब्लम नहीं है, खोल दिओ 6 जुलाई तां आ गई इस हफ्ते। लेकिन ये उल्ट क्योंकि करतारपुर साहब दे नाल सिख कौम दीयां भावनावां जुड़ियां होईयां ने, करतारपुर साहब दी विजिट सिखां और मुसलमानां दे विच एक उस भाईचारे और प्यार नूं होर भी पुख्ता करदी है। जिहड़ी नफरत इन्हां ने परोसी हुई सी मुसलमानां दे खिलाफ, सिखां दे विच भी इन्हां 70 सालां जदों सिख इधरों जांदे ने और जिस मुहब्बत नाल और जिस सत्कार दे नाल वो अगों पेश आंदे ने, ये सारा इन्हां दी एजेंसियां ने अपनियां रिपोर्टां जिहड़ियां बनाईयां, इन्हां ने देखिया, इन्हां ने कहा भी ये तो साडा हथियार ही नाकाम हो गया जिहड़ा असीं नफरत वेचदे सी। सो ये हकीकत है, ये जे साडे एक हिस्से नूं समझ नहीं आंदी और असीं फिर भी इन्हां दे उस वैंड दे विच बह के इन्हां दे झूठ नूं जिहड़ा है वो अल्टीमेट ट्रूथ मनदे हैं जां मन्नांगे तो फिर खुआरी तो बिना होर साडे पल्ले कुछ नहीं है। पर मैं क्लोज करन तो पहला इस सैगमेंट नूं जिवें असीं बाबा फरीद जी दी बाणी दे उत्ते रोजाना विचार करदे हैं, अज भी 2 श्लोक नंबर 43 ते 44 असीं विचार लई चुने ने। और बाबा फरीद जिवें हर फकीर कोई पहरावे करके नहीं हुंदा, फकीर दा मतलब है जुड़िया होया, जिहड़ा रब दे नाल इकमिक है, जिहदे कोल सिर्फ ते सिर्फ जे वो कोई अपनी दौलत मनदा है तो रब दी मुहब्बत दी दौलत है, रब दी इबादत दी दौलत है, उन्होंने किसी होर दुनियावी चीज दा मोह नहीं है, दुनियावी चीज दी पकड़ नहीं है। और अज दे दोनों श्लोक भी इस गल वल इशारा करते ने कि दुनियादारी दे विच जिहड़े लोग फसे ने वो समझते ने कि जो असी कर रहे हैं ये यही साडी अल्टीमेट किरत है और इहदे नाल ही साडा सब कुछ वास्ता है, पर इवें नहीं है। पहला श्लोक है, कंध कुहाड़ा सिर घड़ा वण कै सर लोहार, फरीदा हो लोड़ी शो अपना तू लोड़े अंगियार। हुण इहदे च जिहड़ी उदाहरण जां एग्जाम्पल जां मेटाफर इस्तेमाल कीता है, ज़ाहिर है
ਕਿ ਜਦੋਂ ਲੱਕੜਹਾਰਾ ਜਿਹਨੂੰ ਵੁੱਡ ਕਟਰ ਕਹਿੰਦੇ ਨੇ ਜੰਗਲ ਦੇ ਵਿੱਚ ਜਾਂਦਾ ਹੈ ਸਵੇਰੇ ਘਰੋਂ, ਕਿਉਂਕਿ ਇਹ ਵੀ ਇੱਕ ਕਿਰਤ ਸੀ, ਪੇਸ਼ਾ ਸੀ ਜਿਹਦੇ ਚ ਕਿ ਤੁਸੀਂ ਉਦੋਂ ਕੋਈ ਗੈਸਾਂ ਨਹੀਂ ਸੀ, ਕੋਈ ਹੋਰ ਤਰੀਕਾ ਨਹੀਂ ਸੀ। ਘਰਾਂ ਚ ਵੀ ਜਦੋਂ ਅਸੀਂ ਕਿਸੇ ਨੂੰ ਗਰੀਬੀ ਦੀ ਹਾਲਤ ਚ ਕਹਿਣਾ ਹੋਏ ਤੇ ਅੱਜ ਵੀ ਅਸੀਂ ਇਹੀ ਐਕਸਪ੍ਰੈਸ਼ਨ ਵਰਤਦੇ ਹਾਂ ਕਿ ਜੀ ਉਹਦੇ ਘਰ ਚ ਤੇ ਚੁੱਲ੍ਹਾ ਵੀ ਨਹੀਂ ਬਲਦਾ। ਹੁਣ ਚੁੱਲ੍ਹੇ ਦੇ ਵਿੱਚ ਲੱਕੜਾਂ ਹੀ ਬਲਦੀਆਂ ਨੇ, ਤਾਂ ਲੱਕੜਾਂ ਨੂੰ ਜਿਹੜਾ ਉਹਨਾਂ ਤੱਕ ਪਹੁੰਚਾਉਂਦਾ ਹੈ ਉਹ ਲੱਕੜਹਾਰਾ ਸੀ, ਜਿਹੜਾ ਲੱਕੜਾਂ ਕੱਟਦਾ ਸੀ। ਉਹਨਾਂ ਨੂੰ ਫਿਰ ਸਵਾਰ ਕੇ ਉਹਨੂੰ ਪੰਡ ਬਣਾ ਕੇ, ਉਹਨੂੰ ਭਾਰਾ ਵੀ ਕਹਿੰਦੇ ਸੀ, ਉਹਨੂੰ ਬੰਨ ਕੇ ਜਿਹੜਾ ਉਹ ਸਿਰ ਤੇ ਚੁੱਕ ਕੇ ਫਿਰ ਵੇਚਦਾ ਸੀ। ਔਰ ਉਸ ਚੋਂ ਹੀ ਉਸ ਦਾ ਜਿਹੜੀ ਹੈ ਉਸ ਦਾ ਚੁੱਲ੍ਹਾ ਵੀ ਉਹਦੇ ਨਾਲ ਹੀ ਬਣਦਾ ਸੀ, ਜੋ ਕਮਾ ਕੇ ਲਿਆਂਦਾ ਸੀ ਉਹੀ ਉਹਦਾ ਰਿਜ਼ਕ ਸੀ। ਤੇ ਹੁਣ ਜਦੋਂ ਤੁਸੀਂ ਭਰ ਗਰਮੀਆਂ ਦੇ ਵਿੱਚ ਮੀਂਹਾਂ ਦੇ ਵੇਲੇ ਜਦੋਂ ਮੀਂਹ ਪੈ ਰਿਹਾ ਹੈ ਉਦੋਂ ਲੱਕੜਹਾਰਾ ਲੱਕੜ ਨਹੀਂ ਵੱਢਦਾ ਹੈ। ਉਹਦਾ ਕਾਰਨ ਵੀ ਇਹ ਹੈ, ਜਿਵੇਂ ਹੁਣ ਅਸੀਂ ਜਦੋਂ ਅੱਜ ਵੀ ਗੱਲ ਕਰ ਰਹੇ ਹਾਂ, ਪਿਛਲੇ ਦਿਨਾਂ 'ਚ ਬਿਹਾਰ ਔਰ ਯੂਪੀ ਦੇ ਵਿੱਚ ਕਿਵੇਂ ਬਿਜਲੀ ਡਿੱਗਣ ਦੇ ਨਾਲ 100 ਦੇ ਕਰੀਬ ਲੋਕ ਮਾਰੇ ਗਏ, ਕਿਉਂਕਿ ਜਦੋਂ ਮੀਂਹ ਪੈਂਦੇ ਨੇ ਉਹਦੇ ਨਾਲ ਹੀ ਬਿਜਲੀ ਕੜਕਦੀ ਹੈ। ਔਰ ਬਹੁਤ ਵਾਰੀ ਜਿਹੜੀ ਇਲੈਕਟ੍ਰਿਸਿਟੀ ਹੈ ਉਹ ਦਰਖਤ ਦੇ ਨਾਲ, ਜਿਹਨੂੰ ਅਸੀਂ ਅਰਥ ਹੋਣਾ ਕਹਿੰਦੇ ਆ, ਹੁੰਦੀ ਹੈ ਔਰ ਉਹਦੇ 'ਚ ਲੋਕ ਮਰ ਜਾਂਦੇ ਨੇ। ਸੋ ਬਾਹਰ ਨਹੀਂ ਨਿਕਲਿਆ ਜਾਂਦਾ, ਵੈਸੇ ਵੀ ਗਿੱਲੀ ਹੁੰਦੀ ਹੈ ਲੱਕੜ। ਔਰ ਗਰਮੀਆਂ ਦੇ ਵਿੱਚ ਮੋਰ ਲੱਕੜ ਵੀ ਸੁੱਕੀ ਹੁੰਦੀ ਹੈ ਔਰ ਕਈ ਵਾਰ ਉਹ ਬਰਸਾਤਾਂ ਦੇ ਦਿਨਾਂ ਲਈ ਵੀ ਲੱਕੜਾਂ ਵੱਢ ਕੇ ਰੱਖ ਲੈਂਦੇ ਨੇ ਕਿ ਭਾਈ। ਔਰ ਇਹ ਕਿਉਂਕਿ ਮੈਂ ਇੰਨੇ ਵੇਰਵੇ 'ਚ ਇਸ ਲਈ ਕਿਹਾ ਕਿ ਜਦੋਂ ਜਿਹੜਾ ਲੱਕੜਹਾਰ ਹੈ ਉਹ ਜੰਗਲ ਵੱਲ ਜਾਂਦਾ ਹੈ ਗਰਮੀਆਂ ਦੇ ਵਿੱਚ, ਉੱਥੇ ਕੋਈ ਖੂਹ ਤੇ ਲੱਗੇ ਨਹੀਂ ਹੋਏ, ਉਹ ਮੋਢੇ ਤੇ ਉਹਦੇ ਕੁਹਾੜੀ ਹੈ ਔਰ ਸਿਰ ਦੇ ਉੱਤੇ ਉਹ ਪਾਣੀ ਦਾ ਘੜਾ ਵੀ ਲੈ ਲੈਂਦਾ, ਭਰ ਕੇ ਨਾਲ ਲੈ ਕੇ ਜਾਂਦਾ ਹੈ, ਤਾਂ ਕਿ ਜਦੋਂ ਉਹਨੇ ਲੱਕੜਾਂ ਵੱਢਣੀਆਂ ਨੇ, ਪੂਰਾ ਜ਼ੋਰ ਦਾ ਕੰਮ ਹੁੰਦਾ, ਉਹਨੂੰ ਪਿਆਸ ਵੀ ਲੱਗਦੀ ਹੈ। ਹੁਣ ਇਸੇ ਨੂੰ ਹੀ ਮੈਟਾਫਰ ਨੂੰ ਬਾਬਾ ਫਰੀਦ ਨੇ ਇਸਤੇਮਾਲ ਕੀਤਾ ਕਿ ਵੀ ਜਿਹੜਾ ਲੱਕੜਹਾਰ ਹੈ ਜਿਹਦੇ ਕੋਲ ਪਾਣੀ ਦਾ ਘੜਾ ਹੈ, ਸਿਰ ਦੇ ਉੱਤੇ ਜਿਹੜਾ ਉਹਦੀ ਮੋਢੇ ਤੇ ਕੁਹਾੜੀ ਹੈ, ਉਹ ਤਾਂ ਆਪਣੇ ਆਪ ਨੂੰ ਜਦੋਂ ਲੱਕੜ ਵੱਢਦੇ ਜੰਗਲ ਦਾ ਬਾਦਸ਼ਾਹ ਬਣਦਾ। ਉਦੋਂ ਮਹਿਕਮਾ ਜੰਗਲਾਤ ਤਾਂ ਨਹੀਂ ਨਾ ਹੁੰਦਾ ਸੀ ਕਿ ਜਿਹਨਾਂ ਨੇ ਵੱਢਣ ਨਹੀਂ ਦੇਣਾ ਜਾਂ ਜਿਹਨਾਂ ਦੇ ਜੰਗਲਾਤ ਦੇ ਇੰਸਪੈਕਟਰ ਨੂੰ ਵੀ ਪੈਸੇ ਦੇਣੇ ਨੇ। ਸੋ ਬਾਬਾ ਫਰੀਦ ਕਹਿੰਦੇ ਨੇ, ਕੰਧ ਕੁਹਾੜਾ ਸਿਰ ਘੜਾ ਵਣ ਕੈ ਸਰ ਲੋਹਾਰ। ਹੁਣ ਇਹ ਕੈਸਰ ਜਿਹੜਾ ਬੇਸ਼ੱਕ ਇਹਨੂੰ ਪ੍ਰੋਨਾਉਂਸ ਵਣ ਕੈ ਸਰ ਪੜਿਆ, ਕੈਸਰ ਜਿਹਨਾਂ ਨੂੰ ਅਸੀਂ ਜਿਹੜਾ ਜਦੋਂ ਜਰਮਨ ਔਰ ਦੂਸਰੇ ਜਿਹੜੇ ਬਾਦਸ਼ਾਹ ਸੀ ਉਹਨਾਂ ਦੇ ਲਈ ਲਫ਼ਜ਼ ਜ਼ਾਰ ਜਾਂ ਕਾਈਸਰ, ਜਿਹੜਾ ਕਾਈਜ਼ਰ, ਜਿਵੇਂ ਅੱਜ ਵੀ ਕਾਈਜ਼ਰ ਪਰਮਾਨੈਂਟਲ ਹੈਲਥ ਦੀ ਇੱਥੇ ਜਿਹੜੀ ਹੈ ਉਹ ਇੰਸ਼ੋਰੈਂਸ ਵੀ ਹੈ, ਉਹਦੇ ਨਾਂ ਥੱਲੇ ਉਹਨਾਂ ਦੀ ਮੈਡੀਕਲ ਐਂਟੀਟੀ ਹੈ। ਲੇਕਿਨ ਜਿਵੇਂ ਅਲਾਮਾ ਇਕਬਾਲ ਨੇ ਵੀ ਇਸਤੇਮਾਲ ਕੀਤਾ ਹੈ ਉਰਦੂ ਦੇ ਵਿੱਚ, ਕੈਸਰ ਬਾਦਸ਼ਾਹ ਨੂੰ ਕਹਿੰਦੇ ਨੇ, ਸ਼ਾਇਦ ਕਾਈਜ਼ਰ ਚੋਂ ਹੀ ਜਰਮਨ ਜ਼ਬਾਨ ਦਾ ਲਫ਼ਜ਼ ਹੋਏ ਜਾਂ ਕਿਵੇਂ, ਮੈਂ ਉਹਦੀਆਂ ਰੂਟਸ ਨਹੀਂ ਦੇਖੀਆਂ। ਬਟ ਬਾਬਾ ਫਰੀਦ ਕਹਿੰਦੇ ਨੇ ਕਿ ਉਹ ਲੱਕੜਹਾਰ ਹੈ ਜਿਹਨੇ ਮੋਢੇ ਦੇ ਉੱਤੇ ਕੁਹਾੜਾ ਰੱਖਿਆ ਹੈ, ਸਿਰ ਤੇ ਉਹਦਾ ਪਾਣੀ ਦਾ ਘੜਾ ਹੈ, ਉਹ ਆਪਣੇ ਆਪ ਨੂੰ ਜੰਗਲ ਦਾ ਬਾਦਸ਼ਾਹ ਸਮਝਦਾ ਹੈ। ਫਰੀਦਾ ਹੋ ਲੋੜੀ ਸ਼ੋ ਆਪਣਾ ਤੂੰ ਲੋੜਾ ਅੰਗਿਆਰ। ਉਹਨਾਂ ਨੇ ਕਿਹਾ ਵੀ ਉਹ ਤਾਂ ਵਿਚਾਰਾ ਉਸ ਸਾਰੇ ਚੋਂ ਹੀ ਆਪਣੀ ਬਾਦਸ਼ਾਹੀ ਦੇਖਦਾ ਹੈ ਕਿ ਭਾਈ ਉਹ ਲੱਕੜ ਸੁੱਕੀ ਹੋਏ ਉਹਦੇ ਅੰਗਿਆਰ ਚੰਗੇ ਬਣਦੇ ਨੇ, ਜਾਂ ਸੁੱਕੀ ਲੱਕੜ ਦੇ ਨਾਲ ਜਿਹੜੇ ਅੰਗਿਆਰ ਜਦੋਂ ਰਾਤ ਨੂੰ ਅੱਗ ਜਲਾ ਲਈ ਜਾਂਦੀ ਹੈ ਤੇ ਸਵਾਹ ਦੇ ਵਿੱਚ ਦੱਬ ਦਿੱਤੇ ਜਾਂਦੇ ਸੀ ਅੰਗਿਆਰ, ਉਹ ਤਾਂ ਉਹ ਦੇਖ ਰਿਹਾ ਵੀ ਇਹਦੇ ਅੱਗ ਜਿਹੜੀ ਹੈ ਦੱਬਣ ਵਾਲੀ ਵੀ ਠੀਕ ਬਣੇਗੀ ਵੀ ਕਿ ਨਹੀਂ। ਪਰ ਬਾਬਾ ਫਰੀਦ ਕਹਿੰਦੇ ਨੇ ਉਹਨੂੰ ਆਪਣੀ ਦੁਨੀਆਦਾਰੀ ਦੀ ਲੋੜ ਜਾਂ ਉਸ ਦਾ ਦੀ ਸੋਚ ਉੱਥੇ ਕਿ ਮਹਿਦੂਦ ਹੈ। ਫਰੀਦਾ ਹੋ ਲੋੜੀ ਸ਼ੋ ਆਪਣਾ, ਕਿ ਮੈਂ ਤਾਂ ਆਪਣੇ ਪਿਆਰੇ ਨੂੰ ਲੱਭ ਰਿਹਾ, ਉਹ ਵੀ ਜੰਗਲ 'ਚ ਨੇ, ਉਸ ਰੱਬ ਦੀ ਇਬਾਦਤ ਦੇ ਵਿੱਚ। ਕਹਿੰਦੇ ਨੇ ਮੈਂ ਆਪਣੇ ਪਿਆਰੇ ਨੂੰ ਲੱਭਣ ਆਇਆ, ਤੇ ਜਿਹੜਾ ਇਹ ਲੱਕੜਹਾਰ ਹੈ ਇਹ ਆਪਣੇ ਕੰਮ ਤੇ ਲੱਗਾ ਹੋਇਆ ਹੈ। ਔਰ ਦੂਸਰਾ ਫਿਰ ਇਹ ਇੱਕ ਪਾਸੇ ਜਿਹੜੀ ਸਮਾਜ ਦੇ ਵਿੱਚ ਨਾ ਬਰਾਬਰੀ ਹੈ ਕਿ ਕਿਸੇ ਕੋਲ ਭੰਡਾਰ ਭਰੇ ਹੋਏ ਨੇ, ਵੇਸਟ ਹੋ ਰਿਹਾ ਫੂਡ, ਇੱਕ ਉਹ ਨੇ ਜਿਹੜੇ 2 ਵੇਲੇ ਦੀ ਰੋਟੀ ਲਈ ਤਰਸਦੇ ਨੇ। ਬਾਬਾ ਫਰੀਦ ਫਰਮਾਉਂਦੇ ਨੇ, ਫਰੀਦਾ ਇੱਕ ਨਾ ਆਟਾ ਅਗਲਾ, ਇੱਕ ਨਾ ਨਾਹੀ ਲੋਣ, ਅੱਗੇ ਗਏ ਸਿੰਜਾਪਸਣ, ਚੋਟਾਂ ਖਾਸੀ ਕੌਣ। ਉਹਨਾਂ ਨੇ ਕਿਹਾ ਕਿ ਭਾਈ ਇੱਕ ਉਹ ਨੇ ਜਿਨ੍ਹਾਂ ਦੇ ਕੋਲ ਵਾਧੂ ਜਿਹੜਾ ਬਹੁਤ ਆਟਾ ਭਰੇ ਹੋਏ ਨੇ, ਉਹਨਾਂ ਦੇ ਕੋਲ ਆਟੇ ਦੇ ਤੋੜੇ, ਆਟੇ ਦੀਆਂ ਬੋਰੀਆਂ। ਫਰੀਦਾ ਇੱਕ ਨਾ ਆਟਾ ਅਗਲਾ, ਇੱਕ ਭਰਿਆ ਹੋਇਆ, ਇੱਕ ਨਾ ਨਾਹੀ ਲੋਣ, ਇੱਕ ਉਹ ਨੇ ਜਿਨ੍ਹਾਂ ਕੋਲ ਲੂਣ ਦੇ ਬਰਾਬਰ ਵੀ ਨਹੀਂ ਹੈ।
ਕਿ ਥੋੜਾ ਵੀ ਨਹੀਂ ਹੈ, ਉਹ ਭੁੱਖੇ ਨੇ ਕਿਉਂਕਿ ਉਹਨਾਂ ਦੇ ਕੋਲ ਆਟਾ ਨਹੀਂ ਹੈ ਕਿ ਉਹ ਰੋਟੀ ਬਣਾ ਕੇ ਖਾ ਸਕਣ। ਕਿਹਾ ਕਿ ਭਾਈ ਇਹ ਜਿਹੜੀ ਸਮਾਜ ਦੇ ਵਿੱਚ ਨਾ ਬਰਾਬਰੀ ਹੈ, ਔਰ ਜਿਨ੍ਹਾਂ ਦੇ ਕੋਲ ਵਾਧੂ ਹੈ ਉਹਨਾਂ ਦੇ ਮਨ 'ਚ ਕਿਉਂ ਨਹੀਂ ਆਉਂਦਾ ਕਿ ਉਹਨਾਂ ਨੇ ਉਹਨਾਂ ਦੀ ਮਦਦ ਕਰਨੀ ਹੈ ਜਿਹੜੇ ਹੈਵ ਨਾਟ ਨੇ। ਹੁਣ ਜੇ ਇਸਲਾਮ ਦੇ ਵਿੱਚ ਜ਼ਕਾਤ ਦਾ ਕਾਨਸੈਪਟ ਹੈ ਜਾਂ ਸਿੱਖੀ ਦੇ ਵਿੱਚ ਦਸਵੰਧ ਦਾ ਕਾਨਸੈਪਟ ਹੈ, 10ਵਾਂ ਹਿੱਸਾ ਕਮਾਈ ਦਾ, ਜਾਂ ਸਿੱਖੀ ਦੇ ਤਾਂ 3 ਕਾਰਡੀਨਲ ਪ੍ਰਿੰਸੀਪਲਸ ਹੀ ਇਹ ਹੈ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਇਹ ਮਿਹਨਤ ਕਰਨੀ, ਵਿਹਲੜਾਪਨ, ਵਿਹਲੇ ਰਹਿਣਾ, ਜਾਂ ਇਹ ਕੋਈ ਸਿੱਖੀ ਦਾ ਇਸ ਨੂੰ ਕੰਡੈਮ ਕੀਤਾ ਹੋਇਆ ਕਿ ਭਾਈ ਇਹ ਕੋਈ ਹੋਲੀ ਮੈਨ ਹੋਣ ਦਾ ਮਤਲਬ ਵਿਹਲੇ ਹੋਣਾ ਨਹੀਂ ਹੈ। ਕਿਰਤ ਕਰੋ, ਜੋ ਤੁਸੀਂ ਕਰ ਰਹੇ ਹੋ ਉਹ ਕਿਰਤ ਕਰਦੇ ਆ, ਰੱਬ ਨੂੰ ਯਾਦ ਕਰੋ, ਔਰ ਜੋ ਤੁਸੀਂ ਕਮਾਇਆ ਉਹਨੂੰ ਵੰਡ ਕੇ ਛਕੋ। ਔਰ ਬਾਬਾ ਫਰੀਦ ਯਾਦ ਦਹਾਨੀ ਕਰਵਾਉਂਦੇ ਨੇ ਕਿ ਜੇ ਤੁਹਾਨੂੰ ਇਹ ਉਸ ਹੈਵ ਨਾਟ ਦਾ ਦਰਦ ਸਮਝ ਨਹੀਂ ਆਇਆ ਔਰ ਤੁਸੀਂ ਆਪਣੀ ਰਿਆਸ਼ੀ 'ਚ ਜ਼ਿੰਦਗੀ ਗੁਜ਼ਾਰ ਦਿੱਤੀ ਔਰ ਦੂਸਰੇ ਭੁੱਖੇ ਮਰਦੇ ਰਹੇ, ਤੇ ਅੱਗੇ ਗਏ ਸਿੰਜਾਪਸਣ, ਅੱਗੇ ਜਾ ਕੇ ਫਿਰ ਤੁਹਾਡੀ ਪਛਾਣ ਹੋਏਗੀ। ਸਿੰਜਾਣਨਾ ਜਿਹਨੂੰ ਅਸੀਂ ਕਹਿੰਦੇ ਹਾਂ, ਕਈ ਵਾਰ ਕਹਿੰਦੇ ਤੂੰ ਸਿੰਜਾਣਿਆ ਨਹੀਂ, ਕਿ ਪਛਾਣਿਆ ਨਹੀਂ, ਪਛਾਣ ਦਾ ਹੀ ਲਫ਼ਜ਼ ਹੈ ਕਿ ਅੱਗੇ ਗਏ ਸਿੰਜਾਪਸਨ, ਕਿ ਅੱਗੇ ਉਹਨਾਂ ਦੀ ਪਛਾਣ ਹੋਏਗੀ ਕਿ ਕੌਣ ਕੀ ਹੈ, ਚੋਟਾਂ ਖਾਸੀ ਕੌਣ। ਔਰ ਉਸ ਪੀਰੀਅਡ ਦੇ ਵਿੱਚ ਜਿਨ੍ਹਾਂ ਦੇ ਅਮਲ ਚੰਗੇ ਨਹੀਂ ਨੇ ਉਹਨਾਂ ਨੂੰ ਮਾਰ ਪੈਗੀ, ਚੋਟ ਪੈਗੀ। ਉਹ ਰੱਬ ਦੇ ਉਸ ਜਸਟਿਸ ਸਿਸਟਮ ਦੇ ਥੱਲੇ ਜਿਹੜਾ ਉਸ ਦੇ ਥੱਲੇ ਜਿਹੜੇ ਆਣਗੇ ਔਰ ਉਹਨਾਂ ਨੂੰ ਜਵਾਬਦੇਹ ਬਣਾਇਆ ਜਾਏਗਾ। ਇਹ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਰਿਵਿਊਜ਼ ਕਰਨ ਲਈ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ SOS@tvreport.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਤੇ ਆਪਣੇ ਰਾਸਨ ਆ ਗਿਆ ਦੋ ਦੇਖਦੇ ਰਹੋ TV ਰਿਪੋਰਟ। ਆਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, ਨੋ